ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਿਹਤ ਸੰਭਾਲ ਪ੍ਰੋਗਰਾਮ ਹੈ ਜੀ। ਸਿਹਤ ਸੰਭਾਲ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ ਹੁੰਦਾ ਹੈ 4 ਵਜੇ ਤੋਂ ਲੈ ਕੇ 5:30 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਦਵਾਈ ਬਾਰੇ ਦੱਸਣਾ ਆ ਜਿਹੜੀ ਆਯੁਰਵੈਦਿਕ ਤਰੀਕੇ ਦੇ ਨਾਲ ਹੁੰਦੀ ਆ, ਜਾਂ ਜਿਹੜੀ ਚੀਜ਼ ਤੁਸੀਂ ਲਈ ਆ ਤੁਹਾਨੂੰ ਕੋਈ ਪ੍ਰੋਬਲਮ ਸੀਗੀ ਉਸ ਤੋਂ ਆਰਾਮ ਆਇਆ। ਫੀਡਬੈਕ ਪਲੀਜ਼ ਜ਼ਰੂਰ ਦਿਓ। ਫੀਡਬੈਕ ਅਸੀਂ ਜ਼ਰੂਰ ਪੁੱਛਦੇ ਹਾਂ ਕਿ ਤੁਸੀਂ ਸਾਨੂੰ ਫੀਡਬੈਕ ਦਿਓ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਆਰਾਮ ਆਇਆ, ਕਿਹੜੀ ਕਿਹੜੀ ਚੀਜ਼ ਤੁਸੀਂ ਲੈਂਦੇ ਆ, ਕਿਹੜੀ ਕਿਹੜੀ ਪ੍ਰੋਬਲਮ ਤੋਂ ਚੀਜ਼ ਲਈ ਆ, ਉਸ ਬਾਰੇ ਤੁਸੀਂ ਸਾਨੂੰ ਜ਼ਰੂਰ ਦੱਸੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਮੈਡੀਕਲ ਕਾਲਜ ਦੀ ਡਿਗਰੀ ਹੁੰਦੀ ਆ। ਜੇ ਸਾਡੇ ਜਿਹੜੇ ਸਰੋਤੇ ਆ ਉਹਨਾਂ ਕੋਲ ਸ਼ਾਇਦ ਹੋਵੇ, ਅਤੇ ਸ਼ਾਇਦ ਜਿਹੜੇ ਸਰੋਤੇ ਆ ਇਲਾਜ ਕਰਦੇ ਆ, ਜੋ ਸੁਣਦੇ ਆ ਉਹ ਸੁਣ ਕੇ ਇਲਾਜ ਕਰਦੇ ਆ, ਉਹ ਸਾਡੇ ਆਯੁਰਵੈਦਿਕ ਤਰੀਕੇ ਦੇ ਨਾਲ ਜਿਸ ਤਰ੍ਹਾਂ ਸਾਡੇ ਬਜ਼ੁਰਗ ਕਰਦੇ ਹੁੰਦੇ ਸੀਗੇ ਉਸੇ ਤਰ੍ਹਾਂ ਇਲਾਜ ਕਰਦੇ ਆ। ਸਾਡੇ ਕੋਲ ਵੈਸੇ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਭੇਜ ਦੇਵੇ ਜਾਂ ਆਪਣਾ ਨੰਬਰ ਦੇ ਦੇਵੇ ਜਾਂ ਕੁਛ ਵੀ ਕਰੇ। ਸਿਰਫ ਅਤੇ ਸਿਰਫ ਇਹ ਸਰੋਤਿਆਂ ਦਾ ਹੀ ਪ੍ਰੋਗਰਾਮ ਆ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕਿਹੜੀ ਤੁਹਾਨੂੰ ਪ੍ਰੋਬਲਮ ਆ, ਕਿਹੜੀ ਚੀਜ਼ ਤੁਸੀਂ ਲਈ ਆ, ਕਿਹੜੇ ਤੋਂ ਤੁਹਾਨੂੰ ਆਰਾਮ ਆਇਆ ਆ। ਜੇ ਤੁਹਾਨੂੰ ਵੀ ਕਿਸੇ ਚੀਜ਼ ਦਾ ਪਤਾ ਹੈ ਤਾਂ ਜ਼ਰੂਰ ਦੱਸ ਦਿਓ। ਇਸ ਦੇ ਨਾਲ ਨਾਲ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਐਪ 'ਤੇ, ਵਾਈਫਾਈ ਰੇਡੀਓ ਸੈੱਟ ਆ। ਹੋਰ ਬਹੁਤ ਸਾਰੇ ਤੁਹਾਡੇ ਕੋਲ ਤਰੀਕੇ ਆ। ਬਹੁਤ ਸਾਰੇ ਲੋਕ ਅਲੈਕਸਾ 'ਤੇ ਵੀ ਸੁਣਦੇ ਆ, ਉੱਥੇ ਵੀ ਇਹ ਅਵੇਲੇਬਲ ਹੈਗਾ ਆ। ਬਹੁਤ ਤਰੀਕੇ ਆ ਜੀ ਹੁਣ ਅੱਜ ਕੱਲ੍ਹ ਪੰਜਾਬੀ ਰੇਡੀਓ USA ਨੂੰ ਸੁਣਨੇ ਦੇ, ਉਹਨਾਂ 'ਤੇ ਤੁਸੀਂ ਸੁਣ ਹੀ ਰਹੇ ਹੋ। ਅਤੇ ਜਿਹੜੇ ਹੋਰ ਨਵੇਂ ਤਰੀਕੇ ਹੁੰਦੇ ਆ ਉਹ ਵੀ ਜ਼ਰੂਰ ਦੱਸ ਦਿਆ ਕਰੋ ਜੀ ਤੁਸੀਂ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ। ਅਤੇ ਤੁਸੀਂ ਕਾਲ ਕਿਤਿਓਂ ਵੀ ਕਰ ਸਕਦੇ ਆ, ਨੰਬਰ ਇੱਕੋ ਹੀ ਆ 408-272-5200। ਅਤੇ ਚੱਲਦੇ ਹਾਂ ਅਸੀਂ ਆਪਣੇ ਕਾਲਸ ਵੱਲ। ਮਨਜੀਤ ਬੈਨੀਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਪੁੱਛਣਾ ਸੀ, ਮੇਰੇ ਨਾ ਗੱਲ ਤੇ ਇੰਡੀਆ 'ਚ 2005 'ਚ ਨਾ ਉਹ ਕਾਰ ਮੈਂ ਗਲਤੀ ਨਾਲ ਖੋਲਿਆ ਸੀ ਰੇਡੀਏਟਰ, ਇੱਥੇ ਦਾਗ ਪੈ ਗਿਆ, ਛਾਲਾ ਹੋ ਗਿਆ ਜੀ, ਪਾਣੀ ਪੈ ਕੇ ਗਰਮ ਪਾਣੀ ਨਾਲ ਜੀ। ਤੇ ਉਹਦੇ ਨਾਲ ਹੁਣ ਕਾਲਾ ਦਾਗ ਹੋ ਗਿਆ ਜੀ, ਉਹ ਸਪੌਟ ਜਿਹਾ ਨਹੀਂ ਜਾ ਰਿਹਾ। ਜੇ ਕੋਈ ਇਹਦਾ ਦੇਸੀ ਇਲਾਜ ਹੋਵੇ ਦਾਗ ਤੇ। ਸਕਿਨ 'ਤੇ ਆ? ਫੇਸ ਦੇ ਗੱਲ ਦੇ ਉੱਤੇ, ਸਕਿਨ ਤੇ। ਅੱਛਾ, ਗੱਲ ਦੇ ਉੱਤੇ, ਠੀਕ ਆ। ਹਾਂਜੀ, ਉਹ ਨਾ ਗਰਮ ਪਾਣੀ ਪੈਣ ਨਾਲ ਹੋਇਆ। ਹੁਣ ਮੈਂ ਡਾਕਟਰ ਕੋਲ ਗਿਆ ਇੱਥੇ, ਉਹ ਡਾਕਟਰ ਕਹਿੰਦਾ ਜੀ ਤੇਰਾ ਚੈੱਕ ਕਰਨਾ ਪੈਣਾ, ਕੈਂਸਰ ਹੋਊ। ਮੈਂ ਕੈਂਸਰ ਕੁਛ ਨਹੀਂ ਯਾਰ, ਇਹ ਮੇਰਾ ਇੱਕਣ ਹੋ ਗਿਆ ਸੀ। ਹਾਂਜੀ ਹਾਂਜੀ, ਤੇ ਗਰਮ ਪਾਣੀ ਦੇ ਛਾਲੇ ਨਾਲ ਦਾਗ ਹੋ ਗਿਆ। ਇਹਨਾਂ ਨੂੰ ਸਾਰਾ ਕੁਝ ਕੈਂਸਰ ਹੀ ਦੀਦਾ ਜੀ। ਹਾਂ ਹਾਂਜੀ, ਤੁਸੀਂ ਕੋਈ ਨਹੀਂ, ਵੈਸੇ ਕੋਕੋਨਟ ਆਇਲ ਜ਼ਰੂਰ ਯੂਜ਼ ਕਰਿਆ ਕਰੋ ਤੁਸੀਂ ਵਿੱਚ। ਜੇ ਟਰੱਕ ਚਲਾਉਣੇ ਟਰੱਕ 'ਚ ਹੀ ਰੱਖੀ ਚਲੋ, ਉਹਦੇ ਨਾਲ ਮੰਦਮ ਜ਼ਰੂਰ ਹੋਊਗਾ। ਬਾਕੀ ਆਪਾਂ ਪੁੱਛਦੇ ਵੀ ਆ। ਚਲੋ ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸਰੋਤੇ ਜ਼ਰੂਰ ਦੱਸਦਾ ਜੇ ਕਿਸੇ ਨੂੰ ਪਤਾ ਆ ਕਿ ਇਹਨਾਂ ਦੀ ਗੱਲ 'ਤੇ ਗਰਮ ਪਾਣੀ ਪੈ ਗਿਆ ਸੀਗਾ, ਗਰਮ ਵੀ ਉਬਲਦਾ ਪਾਣੀ ਪੈ ਗਿਆ ਸੀ, ਉਹਦੇ ਨਾਲ ਉਹ ਕਾਲਾ ਹੋ ਗਿਆ ਰੰਗ ਹੈ। ਗੱਲ 'ਤੇ ਆ ਜਿਹੜਾ ਸਾਰਿਆਂ ਨੂੰ ਦੀਦਾ ਆ ਜੀ। 408-272-5200 ਸਾਡੇ ਨਾਲ ਜੁੜੇ ਹੋਏ ਨੇ ਅੰਜਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਨਾ ਆਪਣੇ ਗੋਡੇ ਦੀ ਦਰਦ ਬਾਰੇ ਪੁੱਛਣਾ ਸੀ। ਮੇਰੀ ਇੱਕ ਹੀ ਗੋਡੇ ਤੇ ਨਾ ਬਹੁਤ ਜ਼ਿਆਦਾ ਦਰਦ ਹੁੰਦੀ ਹੈ, ਨਾ ਉੱਪਰ ਲੱਤ ਦੇ ਹੁੰਦੀ ਹੈ ਨਾ ਥੱਲੇ ਹੁੰਦੀ ਹੈ, ਗੋਡੇ ਤੇ ਹੀ ਹੁੰਦੀ ਹੈ। ਤੇ ਡਾਕਟਰਾਂ ਨੇ ਸਾਰੇ ਐਕਸਰੇ ਅਲਟਰਾਸਾਊਂਡ ਸਭ ਕੁਝ ਕਰਕੇ ਦੇਖ ਲਿਆ, ਤੇ ਇਹ 1 ਸਾਲ ਤੋਂ ਹੈ। ਤੇ ਹੁਣ ਉਹਨਾਂ ਨੇ MRI ਕਰਾਈ ਹੈ, ਤੇ ਉਹਦੇ ਵਿੱਚ ਉਹ ਕਹਿੰਦੇ ਕਿ ਮਨਿਸਕਸ ਗੋਡੇ ਦੇ ਵਿੱਚ ਜਿਹੜਾ ਹੈ ਨਾ ਉਹ ਫਟ ਗਿਆ ਹੈ, ਤੇ ਇਹਦੀ ਸਰਜਰੀ ਦੀ ਲੋੜ ਹੈ। ਸਰਜਰੀ ਦੀ ਲੋੜ ਹੈ? ਫਟ ਕਿਵੇਂ ਗਿਆ? ਤੁਸੀਂ ਨਹੀਂ, ਉਹ ਡਾਕਟਰ ਤੇ ਕਹਿੰਦੇ ਆ ਕਿ ਤੂੰ ਜਾਂ ਕਿਤੇ ਡਿੱਗੀ ਹੈ ਜਾਂ ਕਿਤੇ ਕੁਝ ਵੱਜ ਗਿਆ ਤੇਰੀ ਲੱਤ ਨੂੰ, ਪਰ ਕੁਝ ਨਹੀਂ ਮੈਨੂੰ ਹੋਇਆ, ਮੈਨੂੰ ਕੋਈ ਇੰਜਰੀ ਨਹੀਂ ਹੋਈ, ਕੋਈ ਐਕਸੀਡੈਂਟ ਕੁਝ ਵੀ ਨਹੀਂ। ਠੀਕ ਹੈ। ਤੇ ਪਰ MRI ਦੀ ਰਿਪੋਰਟ ਦੇ ਵਿੱਚ ਹੁਣ ਆਇਆ ਹੈ, ਤੇ ਉਹਨਾਂ ਨੇ ਸਰਜਰੀ ਰਿਕਮੈਂਡ ਕੀਤੀ ਹੈ ਮੈਨੂੰ। ਪਰ ਮੈਂ ਚਾਹੁੰਦੀ ਹਾਂ ਕਿ ਸਰਜਰੀ ਤੋਂ ਬਚ ਹੀ ਜਾਵਾਂ, ਤੇ ਜੇ ਕਿਸੇ ਭੈਣ ਭਰਾ ਦੇ ਕੋਲ ਇਹਦਾ ਕੋਈ ਇਲਾਜ ਹੋਏ। ਇੱਕ ਗੋਡੇ ਤੇ ਹੀ ਹੈ ਬਸ। ਹਾਂਜੀ, ਇਹਦੇ ਬਾਰੇ ਦੱਸਿਆ ਤਾਂ ਗਿਆ ਆ, ਆਪਾਂ ਪੁੱਛਦੇ ਹਾਂ, ਦੱਸਿਆ ਜ਼ਰੂਰ ਗਿਆ ਆ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਜਦੋਂ ਕਿਤੇ ਨਾ ਕਿਤੇ ਫਿਰ ਤੁਹਾਡੇ ਮਾਸ ਫਟ ਜਾਂਦਾ ਨਾ, ਫਿਰ ਡਾਕਟਰ ਇਹੀ ਕੁਛ ਕਹਿੰਦੇ ਹੁੰਦੇ ਆ। ਵੈਸੇ ਸ਼ਾਇਦ ਇਹਦੇ ਤੋਂ ਇਹ ਵੀ ਦੱਸਿਆ ਸੀਗਾ ਕਿ ਤੁਹਾਡਾ ਜਿਹੜਾ ਤੁਸੀਂ ਨਿੰਬੂ ਲੈ ਲਓ, ਨਿੰਬੂ ਨੂੰ 2 ਟੁਕੜੇ ਕਰ ਲਓ, ਅਤੇ ਤਵਾ ਗਰਮ ਕਰਕੇ ਉਹਦੇ 'ਤੇ ਇੱਕ ਪੀਸ ਰੱਖੀ ਜਾਓ, ਅਤੇ ਉਹਨੂੰ ਜਿਉਂ ਗਰਮ ਹੁੰਦਾ ਹੈ ਅਤੇ ਉੱਥੇ ਲਾਈ ਜਾਓ, ਅਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ। ਗੁਰਮੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਡਾਇਬਟੀ ਨੂੰ ਕੰਟਰੋਲ 'ਚ ਰੱਖਣ ਵਾਸਤੇ, ਤੇ ਉਹਦਾ ਇੱਕ ਦਿਨ ਇਹਨਾਂ ਨੇ ਇੰਡੀਆ ਤੋਂ ਮੰਗਲ ਸਿੰਘ ਵੀਰ ਜੀ ਉਹਨਾਂ ਨੇ ਦੱਸਿਆ ਸੀ ਕਿ ਸਵੇਰ ਵੇਲੇ ਫਰੂਟ ਖਾਣਾ
ਤੇ ਦੁਪਹਿਰ ਤੋਂ ਲੰਚ ਤੋਂ ਬਾਅਦ ਕੱਚੀਆਂ ਸਬਜ਼ੀ। ਉਹਦੇ ਪੀਣ ਬਾਰੇ ਨਹੀਂ ਉਹਨਾਂ ਨੇ ਦੱਸਿਆ। ਉਹ ਕਹਿੰਦੇ ਅਸੀਂ ਚਾਹ ਵੀ ਨਹੀਂ ਪੀਣੀ, ਦੁੱਧ ਵੀ ਨਹੀਂ ਪੀ ਸਕਦੇ, ਕਿ ਪਾਣੀ ਪੀ ਸਕਦੇ। ਡੈਰੀ ਲੈਣੀ ਨਹੀਂਗੀ, ਪਾਣੀ ਪੀ ਸਕਦੇ ਆ ਤੁਸੀਂ ਕਾਫੀ। ਜਿੰਨਾ ਦੂਸਰਾ ਜਿਹੜੀਆਂ ਸਬਜ਼ੀਆਂ ਕੱਚੀਆਂ ਖਾਣੀਆਂ ਉਹਨਾਂ ਤੇ ਸਾਲਟ ਜਾਂ ਪੈਪਰ ਵਗੈਰਾ ਕੁਝ ਪਾ ਸਕਦੇ ਆ, ਜਾਂ ਇਹਦੇ ਬਾਰੇ ਜੇ ਉਹ ਜਰਾ ਦੱਸ ਦੇਣ ਤਾਂ। ਵੈਸੇ ਮੇਰੇ ਹਿਸਾਬ ਨਾਲ ਤਾਂ ਟੇਸਟ ਥੋੜ੍ਹਾ ਜਿਹਾ ਬਣਾ ਲੈਣਾ ਚਾਹੀਦਾ, ਬਾਕੀਆਂ ਪੁੱਛਦੇ ਆ। ਪਰ ਉਹਦੇ ਇੱਥੇ ਵੀ ਹੈਗੇ ਆ ਜਿਨ੍ਹਾਂ ਨੂੰ ਫਰਕ ਪਿਆ ਹੈਗਾ, ਬਹੁਤੇ ਲੋਕਾਂ ਨੂੰ ਫਰਕ ਪਿਆ ਇਹਦੇ ਨਾਲ। ਮੈਂ ਤੁਹਾਨੂੰ ਦੱਸਾਂ ਜਿਨ੍ਹਾਂ ਨੂੰ ਬਲੱਡ ਸ਼ੂਗਰ ਹੈਗੀ ਆ। ਠੀਕ, ਹਾਂਜੀ ਪਾਣੀ ਪੀ ਸਕਦੇ ਆ। ਹਾਂ ਪਾਣੀ ਤੇ ਰੱਜ ਕੇ ਪੀਓ। ਚਾਹ ਜਾਂ ਡੇਅਰੀ। ਹਾਂਜੀ ਚਾਹ ਫਿਰ ਜੇ ਬਿਲਕੁਲ ਹੀ ਨਹੀਂ ਛੁੱਟਦੀ ਤੁਸੀਂ ਕਾਲੀ ਪੀ ਸਕਦੇ ਆ ਵੈਸੇ। ਅੱਛਾ ਕਾਲੀ ਪੀ ਸਕਦੇ। ਹਾਂਜੀ ਤੇ ਬਾਕੀ ਸਾਲਟ ਪੈਪਰ ਉੱਤੇ। ਹਾਂਜੀ ਕਿਉਂਕਿ ਜੇ ਤੁਹਾਨੂੰ ਉਹ ਕਹਿੰਦੇ ਆ ਵੀ ਨਾਰਮਲ ਲੰਚ ਲੈਣਾ ਆ, ਤੁਸੀਂ ਨਾਰਮਲ ਡਿਨਰ ਕਰਨਾ ਆ, ਹਾਂਜੀ ਉਹਦੇ ਵਿੱਚ ਵੀ ਸਾਲਟ ਤਾਂ ਹਾਂਜੀ ਉਹਦੇ ਵਿੱਚ ਵੀ ਹੁੰਦਾ ਆ। ਕਿਉਂਕਿ ਕਈ ਵਾਰੀ ਉਹ ਚੀਜ਼ ਆ ਜਿਹੜੀ ਨਾ ਵਧੀਆ ਚੀਜ਼ ਕਹਿ ਲਓ ਨਹੀਂ ਲੰਘਦੀ ਛੇਤੀ। ਹਾਂਜੀ ਇਹ ਤਾਂ ਹੈਗਾ। ਠੀਕ ਹੈ ਜੀ, ਓਕੇ ਥੈਂਕ ਯੂ ਜੀ। ਦੁਬਾਰਾ ਦੱਸ ਸਕਦੇ ਆ? ਹਾਂਜੀ ਜ਼ਰੂਰ ਸੁਣਦੇ ਰਹੋ। ਓਕੇ ਥੈਂਕ ਯੂ ਜੀ, ਥੈਂਕ ਯੂ। ਹਰਜਿੰਦਰ ਜੀ ਹਾਂਜੀ। ਪਹਿਲੀ ਗੱਲ ਤਾਂ ਇਹ ਹੈ ਬਈ ਮੇਰੀ ਰਾਤ ਨੂੰ ਸੁੱਤੇ ਪਏ ਦੰਦਾਂ ਥੱਲੇ ਜੀਭ ਵੱਢੀ ਜਾਂਦੀ ਹੈ। ਜੀਭ ਵੱਢੀ ਜਾਂਦੀ ਆ, ਠੀਕ ਆ। ਹਾਂਜੀ ਦੂਸਰਾ ਇਹ ਹੈ ਬਈ ਆਪਣਾ ਉਸ ਜਿਹੜਾ ਕੋਡੀਆਂ ਵਾਲਾ ਕੱਢਣੇ ਵਾਸਤੇ ਉਹਦੀ ਫੀਡਬੈਕ ਨਹੀਂ ਆਈ। ਹਾਂਜੀ ਵੈਸੇ ਮੈਨੂੰ ਆਫਰ ਆਈ ਸੀ ਜਿਨ੍ਹਾਂ ਦੇ ਥੋੜ੍ਹਾ ਬਹੁਤਾ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੇ ਪਿਸ਼ਾਬ ਜ਼ਿਆਦਾ ਆਉਂਦਾ ਆ, ਨਿਕਲ ਜਾਂਦਾ ਆ। ਉਹਨਾਂ ਨੇ ਤਾਂ ਦਿੱਤੀ ਆ ਫੀਡਬੈਕ ਵੀ ਉਹਨਾਂ ਨੂੰ ਐਂ ਲੱਗਦਾ ਸੀਗਾ ਵੀ ਕੁਛ ਨਾ ਕੁਛ ਹੋ ਸਕਦਾ ਕਿਡਨੀ ਖਰਾਬ ਨਾ ਹੋਵੇ, ਕੋਈ ਇਨਫੈਕਸ਼ਨ ਵਗੈਰਾ ਹੋਵੇ, ਉਹ ਤਾਂ ਠੀਕ ਹੋ ਗਿਆ। ਬਾਕੀ ਨਹੀਂ, ਇਹ ਗੱਲ ਇਹ ਹੈਗੀ ਆ ਵੀ ਜੇ ਅਸੀਂ ਫਿਰ ਕਰਕੇ ਵੀ ਨਹੀਂ ਦੇਖਦੇ ਤਾਂ ਫਿਰ ਸਾਨੂੰ ਫੀਡਬੈਕ ਦੂਜਾ ਤੀਜਾ ਕੌਣ ਦਊਗਾ। ਹਾਂਜੀ ਠੀਕ ਆ, ਆਪਾਂ ਪੁੱਛਦੇ ਹਾਂ। ਆਪਾਂ ਤੁਹਾਡਾ ਜਿਹੜਾ ਜੀਭ ਵੱਢ ਹੋ ਜਾਂਦੀ ਆ, ਮੇਰੇ ਖਿਆਲ ਅੱਜ ਤੁਸੀਂ ਹੋਰ ਤਾਂ ਵੀ ਕਿਤੇ ਨਾ ਕਿਤੇ ਗੱਲ ਕੀਤੀ ਹੋਣੀ ਆ। ਜੀਭ ਵੱਢ ਹੋ ਜਾਂਦੀ ਆ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਸੁਰਿੰਦਰ ਸਿੰਘ ਜੀ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਭੈਣ ਜੀ ਸਭ ਠੀਕ ਆ? ਬਿਲਕੁਲ ਠੀਕ ਹੈ ਜੀ। ਪ੍ਰੋਗਰਾਮ ਬਹੁਤ ਵਧੀਆ ਜੀ ਤੁਹਾਡਾ। ਥੈਂਕ ਯੂ। ਇੱਕ ਮੇਰਾ ਫਰੈਂਡ ਹੈ, ਉਹਦੀ ਵਾਈਫ ਨੂੰ ਪ੍ਰੋਬਲਮ ਪੈ ਗਈ ਹੈ, ਉਹਨੂੰ ਚੱਕਰ ਆਉਂਦੇ ਹੈ ਤੇ ਨਾਲ ਅੱਖਾਂ ਤੇ ਸਟੇਬਲ ਨਹੀਂ ਹੈਗਾ ਹੈ, ਜਿੱਦਾਂ ਨਾ ਐਂ ਲੱਗਦਾ ਜਿੱਦਾਂ ਮੋਹਰਿਓਂ ਘੁੰਮਦਾ ਹੈ ਕੋਈ। ਅੱਛਾ। ਤੇ ਕਈ ਵਾਰੀ ਉਸ ਤਾਂ ਬਿਲਕੁਲ ਬਹੁਤ ਜ਼ਿਆਦਾ ਹੀ ਘੁੰਮਦਾ, ਚੱਕਰ ਆਉਂਦੇ ਹੈ, ਤੇ ਕਈ ਵਾਰੀ ਥੋੜਾ ਜਿਹਾ ਅੱਗੇ ਪਿੱਛੇ ਨੂੰ ਹੁੰਦਾ, ਜਾਨੀ ਲੈਫਟ ਰਾਈਟ ਨੂੰ ਨਾ। ਤੇ ਚੈੱਕ ਕਰਾਇਆ ਉਹਨਾਂ ਨੇ, ਕੀਤਾ ਹੈ। ਉਹ ਕਹਿੰਦੇ ਇੱਕ ਪ੍ਰੋਬਲਮ ਆਉਂਦੀ ਹੈ ਵਰਟੀਗੋ, VERTIG ਵਰਟੀਗੋ। ਇਹ ਪ੍ਰੋਬਲਮ ਹੈ ਵੀ ਆਪੇ ਆਉਂਦੀ ਹੈ, ਆਪੇ ਚੱਲ ਜਾਂਦੀ ਹੈ ਇਹ। ਪਰ ਉਹ ਮੋਰ ਦੈਨ ਮੇਰੇ ਖਿਆਲ 'ਚ 3 ਵੀਕ ਹੋ ਗਏ ਆ ਤੇ ਸਟਿਲ ਜਾਣੀ ਕਿ ਫਰਕ ਹੈਗਾ ਅੱਗੇ ਨਾਲੋਂ। ਪਰ ਉਹਨਾਂ ਨੇ ਇੱਕ ਦਵਾਈ ਦਿੱਤੀ ਹੈਗੀ ਆ, ਉਹ ਇੱਕ ਖਾਣੀ ਹੈਗੀ, ਤੇ ਲੇਕਿਨ ਹਜੇ ਤੱਕ ਠੀਕ ਨਹੀਂ ਹੋਇਆ। ਉਹਦੇ ਵਾਸਤੇ ਕੋਈ ਅਗਰ ਹੋਮ ਰੈਮਡੀ ਹੋਵੇ ਤਾਂ। ਉਹਨਾਂ ਨੇ ਐਕਚੁਅਲੀ ਉਹਨਾਂ ਨੂੰ BP ਨਹੀਂ ਹੈਗਾ। ਨਹੀਂ BP ਦੀ ਕੋਈ ਪ੍ਰੋਬਲਮ। ਉਹਨਾਂ ਦੇ ਪਾਣੀ ਹੁੰਦਾ ਕੰਨਾਂ ਦੇ ਪਿੱਛੇ, ਜਿਹੜਾ ਉਹ ਇੱਧਰ ਉੱਧਰ ਜਿਹੜਾ ਕੁਛ ਕ੍ਰਿਸਟਲ ਕਰਕੇ ਕਹਿੰਦੇ ਆ, ਉਹ ਇੱਧਰ ਉੱਧਰ। ਹਾਂਜੀ ਉਹ ਕ੍ਰਿਸਟਲ, ਹਾਂ ਕਹਿੰਦੇ ਉਹ ਕੰਨਾਂ ਤੋਂ ਵੀ ਹੋ ਸਕਦਾ ਹੈ। ਹਾਂਜੀ। ਤੇ ਜਾਂ ਕਈ ਵਾਰੀ ਉਹ ਇੱਕ ਵਾਰ ਪ੍ਰੋਬਲਮ ਪੈ ਗਈ ਸੀ, ਹੋ ਸਕਦਾ ਉਹਨਾਂ ਦਾ BP ਲੋ ਹੋਇਆ ਹੋਵੇ, ਉਸ ਵੇਲੇ ਹਸਪੀਟਲ ਗਏ ਸੀ ਉਹ, ਤੇ ਉਸ ਵੇਲੇ ਇਹ ਪ੍ਰੋਬਲਮ ਦਿਮਾਗ ਦੇ ਵਿੱਚ ਕੋਈ ਇਹ ਪੈਦਾ ਹੋ ਗਈ ਹੋਵੇ, ਜਿਵੇਂ ਬਲੱਡ ਨਹੀਂ ਮਿਲਦਾ ਤੁਹਾਡੇ ਦਿਮਾਗ ਨੂੰ ਨਾ ਪੂਰਾ। ਹਾਂਜੀ ਉਹ ਤੇ ਪਤਾ ਨਹੀਂਗਾ ਹੁਣ, ਐਕਚੁਅਲੀ ਤਾਂ ਬਹੁਤਾ ਜ਼ਿਆਦਾ ਡਾਕਟਰਾਂ ਨੂੰ ਪਤਾ ਹੋਣਾ ਆ। ਪਰ ਜੋ ਕੁਛ ਇੱਥੇ ਆਇਆ ਉਹ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਕਿ ਉਹ ਜਿਹੜਾ ਹੈ ਨਾ ਉੱਤੇ ਥੱਲੇ ਜਿੱਲੇ ਚੀਜ਼ ਹੋ ਜਾਂਦੀ ਆ, ਉਸ ਵੇਲੇ ਸਾਰਾ ਕੁਝ ਘੁੰਮਦਾ। ਹਾਂ ਅਨਬੈਲੈਂਸ ਜਿਹਾ ਹੋਇਆ। ਹਾਂਜੀ ਬੈਲੈਂਸ 2-3 ਹਫ਼ਤੇ ਹੋ ਗਏ ਆ। ਉਹਦੀ ਵੈਸੇ ਐਕਸਰਸਾਈਜ਼ ਆ, ਆਪਾਂ ਜ਼ਰੂਰ ਰਿਕੁਐਸਟ ਕਰਦੇ ਆ। ਮੈਨੂੰ ਭੁੱਲ ਗਈ ਐਕਸਰਸਾਈਜ਼ ਉਹਦੀ ਕੀ ਹੈਗੀ ਆ। ਕੋਈ ਸਰਾਣੇ ਦੇ ਸੌਣ ਦੀ ਸੀਗੀ, ਉਹ ਸਾਈਡਾਂ ਤੇ ਸੌਣ ਦੀ ਸੀਗੀ, ਇੱਕਦਮ ਮੁੜਨਾ, ਕੁਛ ਇਸ ਤਰ੍ਹਾਂ ਦਾ ਸੀਗਾ। ਐਗਜ਼ੈਕਟਲੀ ਮੈਨੂੰ ਯਾਦ ਨਹੀਂ, ਆਪਾਂ ਜ਼ਰੂਰ ਪੁੱਛਦੇ। ਠੀਕ ਹੈ ਜੀ, ਥੈਂਕ ਯੂ। ਹਾਂਜੀ ਜ਼ਰੂਰ ਦੱਸਿਓ ਜੀ। ਇਹ ਕੋਈ ਐਕਸਰਸਾਈਜ਼ ਦੱਸੀ ਸੀਗੀ ਇਸ ਚੀਜ਼ ਦੇ ਲਈ, ਹੁਣ ਮੇਰੇ ਦਿਮਾਗ 'ਚ ਨਿਕਲ ਗਈ ਆ। ਹੋ ਗਿਆ 7-8 ਮਹੀਨੇ। ਹਰਨੇਕ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਬਹੁਤ ਫਾਇਦਾ ਹੁੰਦਾ ਲੋਕਾਂ ਨੂੰ। ਥੈਂਕ ਯੂ ਜੀ। ਹਾਂਜੀ ਪਹਿਲਾਂ ਤਾਂ ਫੀਡਬੈਕ ਦੇਣੀ ਜੀ। ਹਾਂਜੀ ਮੇਰੇ ਨਾ ਦਾੜੀ 'ਚ ਤੇ ਸਿਰ 'ਚ ਸੀਗੀਆਂ ਫੈਂਸੀਆਂ ਬਹੁਤ, ਤੇ ਕਰਤੀ ਖਲੇਪੜੀ ਲੈਂਦੇ ਸੀਗੇ। ਅੱਛਾ ਜੀ। ਤੇ ਮੈਂ ਹੁਣ ਚੈਲਸਨ ਸ਼ੈਂਪੂ ਵਰਤਦਾ, ਤੇ ਇੱਕ ਨਾਰੀਅਲ ਦਾ ਤੇਲ ਤੇ ਨਿੰਮ ਦਾ ਤੇਲ ਮਿਕਸ ਕਰਕੇ ਉਹ ਲਾਉਣਾ ਜੀ। ਠੀਕ ਹੈ। ਮੈਨੂੰ ਟਾਈਮ ਤਾਂ ਲੱਗ ਗਿਆ, 6-7 ਮਹੀਨੇ ਹੋ ਗਏ ਵਰਤਦੇ ਨੂੰ, ਤੇ ਯਾਨੀ ਠੀਕ ਹੈ ਬਿਲਕੁਲ। ਠੀਕ ਹੈ ਜੀ। ਵਰਤੀ ਜਾਣਾ ਜੀ, ਵਰਤੀ ਜਾਣਾ। ਨਾਰੀਅਲ ਦਾ ਤੇਲ ਤੇ ਨਿੰਮ ਦਾ ਤੇਲ ਤੁਸੀਂ ਲਾਇਆ? ਠੀਕ ਹੈ। ਤੇ ਸੈਲਸ਼ਨ ਬਲੂ 2% ਹੈ? ਠੀਕ ਹੈ। ਹਾਂਜੀ ਚੈਲਸਨ। ਤੇ
ਇੱਕ ਮੈਂ ਪੁੱਛਣਾ ਜੀ, ਮੇਰਾ ਨਾ ਹੱਥ ਦਾ ਅੰਗੂਠਾ ਜਿਹੜਾ ਇਹ ਗੁੱਟ ਦੇ ਜੋੜ ਕੋਲੋਂ ਦੁਖਦਾ ਵਾ। ਡਾਕਟਰਾਂ ਨੂੰ ਦਿਖਾਇਆ, ਉਹ ਕਹਿੰਦੇ ਕੁਛ ਨਹੀਂ, ਠੀਕ ਹੈ ਬਿਲਕੁਲ। ਗੋਲੀਆਂ ਦਿੱਤੀਆਂ, ਗੋਲੀ ਖਾਸਨੇ ਠੀਕ ਰਹਿੰਦਾ। ਤੇ ਇੱਕ ਦਸਤਾਨਾ ਦਿੱਤਾ ਹੋਇਆ ਹੱਥ ਚੜਾਉਣ ਨੂੰ, ਤੇ ਉਹ ਪਾ ਲੈਣਾ ਫਿਰ ਠੀਕ ਹੋ ਜਾਂਦਾ ਜਦੋਂ ਮੈਂ ਡਰਾਈਵ ਕਰਦਾ, ਮੈਂ ਟਰੱਕ ਚਲਾਉਣਾ। ਹਾਂਜੀ ਹਾਂਜੀ। ਤੇ ਫਿਰ ਦਿਖਾਇਆ ਡਾਕਟਰਾਂ ਨੂੰ, ਉਹ ਕਹਿੰਦੇ ਵੀ ਹੁਣ ਵੀ ਜੇ ਨਾ ਹਟਿਆ ਤਾਂ ਫਿਰ ਟੀਕਾ ਲਾਉਣਾ ਪਊਗਾ। ਅੱਛਾ, ਟੀਕਾ ਨਾ ਲਵਾਇਓ। ਹਾਂ, ਮੈਂ ਕਹਿੰਦਾ ਵੀ ਜੇ ਆਈ ਠੀਕ ਹੋ ਜਾਏ ਤਾਂ ਚੰਗੀ ਗੱਲ ਆ। ਹਾਂਜੀ ਹਾਂਜੀ, ਕੋਈ ਹੋਵੇ ਹਾਂਜੀ ਹੋਮ ਰੈਮਡੀ। ਠੀਕ ਆ। ਤੇ ਇੱਕ ਮੈਂ ਨਾ ਬਣਾਇਆ ਸੀ ਫੜਕੜੀ ਵਾਲਾ ਬੇਸਣ ਬਣਾਇਆ ਸੀ, ਅੱਗੇ ਬਣਾਉਂਦੇ ਹੁੰਦੇ ਆ। ਹਾਂਜੀ ਹਾਂਜੀ। ਤੇ ਇੱਕ ਨਾ ਜਿਹੜੀ ਫੜਕੜੀ ਆ ਉਹ ਅੱਗੇ ਤਾਂ ਫੁੱਲ ਜਾਂਦੀ ਦੀ, ਖਿੱਲ ਜੀ ਬਣ ਜਾਂਦੀ ਆ ਉਹਦੀ, ਪਾਪੜ ਜਿਹਾ ਬਣ ਜਾਂਦਾ ਹੁੰਦਾ। ਇੱਕ ਹੀ ਨਾ ਥੱਲੇ ਖਿੱਲਾਂ ਬਣ ਗਈਆਂ। ਨਹੀਂ, ਖਿੱਲਾਂ ਨਹੀਂ ਬਣੀਆਂ ਜੀ, ਉਹ ਥੱਲੇ ਨਾ ਘਿਓ ਦੇ ਵਿੱਚ ਇੱਕਦਮ ਹੀ ਪੱਥਰ ਹੀ ਬਣ ਗਈ, ਜੰਮ ਗਈ ਥੱਲੇ ਜਾ ਕੇ, ਥੱਲੇ ਪੜ ਗਿਆ। ਉਹ ਅੱਗੇ ਉੱਪਰ ਜੰਮਦੀ, ਐਤਕੀ ਥੱਲੇ ਜੰਮ ਗਈ। ਹਾਂਜੀ, ਥੱਲੇ ਜੰਮ ਗਈ ਜੰਮ। ਹਾਂ, ਕੋਈ ਨਹੀਂ, ਹੈ ਤਾਂ ਉਹ ਚੀਜ਼ ਹੀ ਆ ਉਹ। ਅੱਛਾ, ਕੋਈ ਉਹਦਾ ਹਰਜ ਤਾਂ ਨਹੀਂ? ਨਹੀਂ ਨਹੀਂ, ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਤੁਸੀਂ ਫਟਕੜੀ 'ਚ ਵੀ ਫਰਕ ਹੋ ਸਕਦਾ, ਕਈ ਵਾਰੀ ਸਾਡੀ ਅੱਗ ਦੇ ਵਿੱਚ ਵੀ ਫਰਕ ਹੋ ਸਕਦਾ, ਵੱਧ ਹੋ ਗਈ ਘੱਟ ਹੋ ਗਈ। ਬਲਦੇਵ ਕੌਰ ਜੀ, ਗੁਰਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਨੂੰ 4 ਮਹੀਨੇ ਇੰਡੀਆ ਲੱਗ ਗਏ। ਮੈਂ ਆਹ ਭੈਣ ਜੀ ਸੁਣਦੀ ਹੁੰਦੀ, ਜਿਹੜਾ ਫਰੂਟ ਸ਼ੂਗਰ ਤੋਂ, ਇਹ ਦੂਜਾ ਹਰੇਕ ਸ਼ੂਗਰ ਨੂੰ ਫਰੂਟ ਕਿਹੜਾ ਖਾਂਦੇ ਆ? ਇਹ ਟਾਈਪ 2 ਆ ਜਿਹੜੀ। ਹਾਂਜੀ, ਜਿਹੜੀ ਬਲੱਡ ਸ਼ੂਗਰ ਟਾਈਪ 2 ਆ, ਉਹਦੇ ਲਈ ਆ। ਉਹਦੇ ਲਈ ਆ, ਅੱਛਾ ਜੀ। ਹਾਂ, ਮੈਂ ਇਹੀ ਆ ਕੇ ਸੁਣਿਆ ਸੀਗਾ, ਮੈਨੂੰ ਪੂਰਾ ਪਤਾ ਨਹੀਂ ਲੱਗਾ। ਹਾਂਜੀ, ਕੋਈ ਨਹੀਂ, ਅੱਜ ਫਿਰ ਦੱਸ ਦਾਂਗੇ ਇੱਕ ਵਾਰੀ। ਹਾਂਜੀ, ਮੈਨੂੰ ਦੂਸਰੀ ਉਦਾਂ ਸ਼ੂਗਰ ਆ ਜਿੱਦਾਂ, ਇਸ ਕਰਕੇ ਮੈਂ ਕਿਹਾ ਤੁਸੀਂ ਪਤਾ ਕਰਿਓ ਕਿ ਤੁਹਾਨੂੰ ਟਾਈਪ 1 ਆ ਜਾਂ 2 ਆ। ਅੱਛਾ ਜੀ, ਠੀਕ ਆ। ਹਾਂਜੀ, ਜ਼ਰੂਰ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਗੁਰਦੀਪ ਸਿੰਘ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਮੈਂ ਸਿਗਨਲ ਤੋਂ ਬੋਲਦਾ, ਗੁਰਦੀਪ। ਹਾਂਜੀ ਹਾਂਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਲੱਕ ਤੋਂ ਜਿੱਦਾਂ ਦਰਦ ਹੋ ਕੇ ਛਾਟਿਕਾ ਪੇਨ ਆ ਤੁਹਾਡੇ, ਤੇ ਉਸ ਲੱਤ ਦੇ ਜਿੱਦਾਂ ਨਾ ਪੱਟ ਦੇ ਵਿੱਚ ਬਹੁਤ ਜ਼ਿਆਦਾ ਹੋ ਕੇ ਮਤਲਬ ਥੱਲੇ ਨੂੰ ਜਾਂਦੀ ਆ। ਹਾਂਜੀ ਹਾਂਜੀ ਹਾਂਜੀ, ਔਰ ਇਹਦੀ ਪੇਨ ਜਾਂ ਛਾਟਿਕਾ ਪੇਨ ਕਹਿੰਦੇ ਆ ਉਹਨੂੰ। ਤੇ ਇਹਨੂੰ 2 ਮਹੀਨੇ ਤੋਂ ਹੋ ਗਈ ਪ੍ਰੋਬਲਮ। ਕਰਦੇ ਕੀ ਫਿਰ ਉਹਦੇ ਲਈ ਤੁਸੀਂ? ਮੈਂ ਜੀ ਕੀਤਾ ਕੁਛ ਨਹੀਂ ਹੈਗੇ ਹਜੇ, ਮੈਂ ਦਵਾਈ ਦੂਈ ਵੀ ਨਹੀਂ ਲਈ। ਤਾਂ ਮੈਂ ਪੁੱਛਣਾ ਚਾਹੁੰਦਾ, ਮੈਂ ਕਿਹਾ ਚਲ ਮੈਂ ਭੈਣ ਜੀ ਹੁਣਾਂ ਨੂੰ ਪੁੱਛਦਾ, ਤੁਹਾਡਾ ਪ੍ਰੋਗਰਾਮ ਦੇਖਦਾ ਹੁੰਦਾ। ਮੈਂ ਫਸਟ ਟਾਈਮ ਹੀ ਕਾਲ ਕੀਤੀ ਏਦਾਂ, ਪ੍ਰੋਗਰਾਮ ਮੈਂ ਜ਼ਰੂਰ ਦੇਖਦਾ ਹੁੰਦਾ। ਠੀਕ ਆ। ਤੇ ਮੈਂ ਕਿਹਾ ਵੀ ਜੇ ਕੋਈ ਦੇਸੀ ਨੁਕਸਾ ਵਗੈਰਾ ਹੋਵੇ ਜਾਂ ਕੋਈ ਇਹਦਾ ਕੋਈ ਐਕਸਰਸਾਈਜ਼ ਵਗੈਰਾ ਹੋਵੇ, ਹਾਂਜੀ ਹਾਂਜੀ, ਉਹਦੇ ਨਾਲ ਠੀਕ ਹੋ ਜਾਵੇ ਤਾਂ ਜ਼ਿਆਦਾ ਬੈਟਰ ਆ। ਠੀਕ ਆ। ਉਹ ਜਿੱਦਾਂ ਮੇਰੇ ਡੈਡੀ ਨੂੰ ਸੀਗੀ ਪ੍ਰੋਬਲਮ, ਅੱਜ ਤੋਂ 20 ਸਾਲ ਪਹਿਲਾਂ ਸੀਗੀ, ਉਹ ਇੰਡੀਆ ਆ, ਤਾਂ ਉਹ ਮੈਂ ਕੜਾ ਪਵਾ ਕੇ ਲਿਆਇਆ ਸੀ ਇੱਧਰੋਂ, ਆਪਣੇ ਫਲੋਰ ਦੇ ਲੱਗੇ ਆ, ਕੋਈ ਨਗਰ ਦੇ ਪਿੰਡ ਆ, ਉੱਥੋਂ ਮੈਂ ਕੜਾ ਪਵਾ ਕੇ ਲਿਆਇਆ। ਮੈਨੂੰ ਯਾਦ ਨਹੀਂ ਪਿੰਡ ਦਾ। ਕੜਾ ਹੱਥ 'ਚ ਪਾਇਆ ਸੀ? ਹਾਂਜੀ, ਡੈਡੀ ਜੀ ਨੇ ਹੱਥ 'ਚ ਪਾਇਆ ਸੀ, ਪਰ ਉਹ ਡੈਡੀ ਜੀ ਨੇ ਬਿਲਕੁਲ ਠੀਕ ਹੋ ਗਏ ਸੀਗੇ। ਤਾਂਬੇ ਦਾ ਪਾਇਆ ਸੀ? 20 ਸਾਲ ਪੁਰਾਣੀ ਗੱਲ ਆ। ਤਾਂਬੇ ਦਾ? ਹਾਂਜੀ, ਤਾਂਬੇ ਦਾ ਕੜਾ ਪਾਇਆ ਸੀ। ਤੇ ਤੁਸੀਂ ਵੀ ਪਾ ਲਓ ਯਾਰ। ਮੈਂ ਇਹੀ ਪੁੱਛਾਂ, ਜਿੱਦਾਂ ਮੈਂ ਤਾਂ ਹੁਣ ਇੱਥੇ ਆ ਵੀ, ਜਾਂ ਤਾਂ ਫਿਰ ਮੈਂ ਉੱਥੇ ਸਪੈਸ਼ਲ ਜਾਊਂਗਾ ਇਹਦੇ ਵਾਸਤੇ। ਨਹੀਂ, ਜਾਣਾ ਨਹੀਂ ਪੈਣਾ ਤੁਹਾਨੂੰ, ਜਾਣਾ ਨਹੀਂ ਪੈਣਾ। ਚਲੋ ਆਪਾਂ ਪੁੱਛਦੇ ਹਾਂ, ਵੈਸੇ ਸੁਣਦੇ ਰਹੋ। ਓਕੇ ਭੈਣ ਜੀ, ਓਕੇ, ਸਤਿ ਸ਼੍ਰੀ ਅਕਾਲ। ਓਕੇ, ਸਤਿ ਸ਼੍ਰੀ ਅਕਾਲ। ਸ਼ਾਇਦ ਕਈ ਜਿਹੜੀਆਂ ਨਾ ਧਾਤਾਂ ਹੁੰਦੀਆਂ ਆ, ਉਹਨਾਂ ਦੇ ਵਿੱਚ ਕੋਈ ਸ਼ਕਤੀ ਹੁੰਦੀ ਆ ਮੇਰੇ ਖਿਆਲ ਦੇ ਵਿੱਚ, ਕਿ ਕਈ ਕਹਿੰਦੇ ਆ ਵੀ ਜਦੋਂ ਇਹ ਕੋਈ ਰੀਹ ਦੀ ਪੇਨ ਕਹਿੰਦਾ ਕੋਈ ਕਦੋਂ ਹੁੰਦੀ ਆ, ਕਿ ਜੇ ਤੁਸੀਂ ਤਾਂਬੇ ਦੀ ਇੱਕ, ਹੁਣ ਤਾਂ ਵੈਸੇ ਉਹ ਪੈ ਗਏ ਆ, ਛੱਲੇ ਜਿਹਾ ਬਣ ਗਏ ਆ, ਹੋ ਸਕਦਾ ਤੁਸੀਂ ਆਪਣੀ ਸਾਈਡ 'ਤੇ ਉੱਥੇ ਜਿੱਥੇ ਪੂਜਾ ਦਾ ਸਮਾਨ ਰੱਖਿਆ ਹੁੰਦਾ ਨਾ, ਕਈਆਂ ਨੇ ਮੰਗਵਾਏ ਆ, ਉਹ ਲੈ ਕੇ ਦੇਖ ਲਿਓ। ਨਹੀਂ ਤਾਂ ਫਿਰ ਹੋਮ ਡੀਪੂ ਤਾਂ ਹੈਗਾ, ਉੱਥੇ ਤਾਂ ਤਾਰ ਤੁਹਾਨੂੰ ਲੱਭੇ ਜਾਣੀ ਆ। ਆਪਣੇ ਮੇਰੇ ਖਿਆਲ ਦੇ ਵਿੱਚ ਕੋਈ ਜਣਾ ਮੈਨੂੰ ਕਰੈਕਟ ਕਰਦਾ ਹੈ ਕਿ ਪੈਰ ਦੀ ਕਿਹੜੀ ਉਂਗਲੀ ਨੂੰ ਉਹ ਬੰਨ੍ਹਣੀ ਹੈਗੀ ਆ, ਤਾਂ ਹੋ ਜਾਂਦਾ। ਵੈਸੇ ਛਟਕਾ ਪੇਨ ਤੋਂ ਇਹ ਵੀ ਕਿਹਾ ਗਿਆ ਕਿ ਜਦੋਂ ਤਰੇਲ ਹੁੰਦੀ ਆ ਸਵੇਰ ਨੂੰ ਨਾ, ਪੈਰ ਘਸੀਟ ਕੇ ਤੁਰੋ ਉਹਦੇ 'ਤੇ, ਉਹਦੇ ਨਾਲ ਵੀ ਠੀਕ ਹੋ ਜਾਂਦੀ ਆ। ਸਰਦੂਲ ਵਾਸੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਵਾਈ ਖਾਲਸਾ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਪੁੱਛਣਾ ਜੀ, ਮੇਰੀ ਵਾਈਫ ਆ, ਤਾਂ ਉਹਦੇ ਜਿੱਦਾਂ ਸੱਜੇ ਗੋਡੇ 'ਚ ਦਰਦ ਹੋਣ ਲੱਗ ਪੈਂਦਾ, ਤੇ ਕਦੀ ਪਿੰਨੀ ਤੇ ਕਦੀ ਗਿੱਟੇ 'ਚ। ਇੱਕ ਲੱਤ 'ਚ ਹੀ ਘੁੰਮਦਾ? ਹਾਂਜੀ, ਇੱਕ ਲੱਤ 'ਚ ਘੁੰਮਦਾ ਹੈਗਾ, ਗੋਡੇ ਤੋਂ ਥੱਲੇ ਹੀ ਆ, ਜਾਂ ਗੋਡੇ 'ਚ ਆ ਜਾਂ ਪਿੰਨੀ 'ਚ ਆ, ਤੇ ਜਾਵੇ ਗਿੱਟੇ 'ਚ। ਅੱਛਾ ਅੱਛਾ, ਉੱਥੇ ਕੀ ਘੁੰਮੀ ਜਾਂਦਾ ਇੱਕ 'ਚ? ਠੀਕ ਆ। ਹਾਂਜੀ ਹਾਂਜੀ, ਠੀਕ ਆ। ਇਹ ਪੁੱਛਣਾ ਵੀ ਕਿਹੜਾ ਭੂਤ ਘੁੰਮਦਾ ਨਾ? ਹਾਂਜੀ ਹਾਂਜੀ ਹਾਂਜੀ, ਭੂਤ ਕੱਢਣਾ ਆ। ਠੀਕ ਠੀਕ ਆ। ਓਕੇ, ਸੁਣਦੇ ਆ, ਜ਼ਰੂਰ ਦੱਸੋ। ਓਕੇ, ਸਤਿ ਸ਼੍ਰੀ ਅਕਾਲ ਜੀ। ਆਪਾਂ ਜ਼ਰੂਰ ਪੁੱਛਦੇ ਹਾਂ ਜੀ, ਜੇ ਕਿਸੇ ਨੂੰ ਪਤਾ ਹੋਵੇ। ਵੈਸੇ ਹੈਰਾਨਗੀ ਦੀ ਗੱਲ ਆ, ਲੱਗਦਾ ਭੂਤੀ ਆ ਵੀ ਗੋਡੇ ਤੋਂ ਥੱਲੇ ਕਦੀ ਪਿੰਨੀ 'ਚ ਆ, ਕਦੇ ਗਿੱਟੇ ਦੇ ਵਿੱਚ ਆ, ਕਿ ਉੱਥੇ ਉਹ ਜਿਹੜੀ ਚੀਜ਼ ਆ ਘੁੰਮੀ ਜਾਂਦੀ ਆ। ਵੈਸੇ ਮਸਾਜ ਦੱਬ ਕੇ ਕਰੋ ਉਹਨੂੰ, ਮਸਾਜ ਵੀ ਬਹੁਤ ਜ਼ਰੂਰੀ ਆ। ਸਖਤੇਜ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਇੱਕ ਫਰੈਂਡ ਹੈ ਇੰਡੀਆ ਦੇ ਵਿੱਚ।
ਹਾਂਜੀ ਮਤਲਬ 50 ਪਲੱਸ ਆ ਉਹ। ਹਾਂਜੀ ਉਹਨੂੰ ਨਾ ਬਾਥਰੂਮ ਦੀ ਪ੍ਰੋਬਲਮ ਆ। ਠੀਕ ਆ। ਜਿੱਦਾਂ ਉਹ ਕਹਿੰਦਾ ਵੀ ਮੈਂ ਸਾਰੇ ਚੈੱਕਅਪ ਕਰਾਤੇ ਆ, ਮੇਰੇ ਕੈਮਰੇ ਨਾਲ ਵੀ ਚੈੱਕ ਕਰ ਲਿਆ, ਡਾਕਟਰ ਕਹਿੰਦਾ ਸਾਰਾ ਕੁਝ ਤੇ ਨਾਰਮਲ ਆ, ਪਰ ਕਹਿੰਦਾ ਜਦੋਂ ਮੈਨੂੰ ਬਾਥਰੂਮ ਆਉਂਦਾ ਮੈਂ ਕਰਿਓ ਨਾ ਤੇ ਜਿੱਦਾਂ ਨਾ ਬਾਥਰੂਮ ਦੀ ਜਿਹੜੀ ਫਲੋ ਆ ਉਹ ਬਹੁਤ ਥੋੜਾ ਆ। ਠੀਕ ਆ। ਹਾਂਜੀ, ਤੇ ਉਹਦੇ ਬਾਰੇ ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਭੈਣ ਜੀ ਜਿਹੜੇ ਪਹਿਲਾਂ ਭਾਈ ਸਾਹਿਬ ਪੁੱਛ ਕੇ ਗਏ ਸੀ ਨਾ, ਮੇਰੇ ਗੱਲ ਤੇ ਕੂਲੈਂਟ ਪੈ ਗਿਆ ਸੀ ਉੱਬਲਦਾ। ਹਾਂਜੀ ਹਾਂਜੀ ਭੈਣ ਜੀ ਉਹਨਾਂ ਦੇ ਜਿਹੜੇ ਆਪਣੇ ਗੱਡੀਆਂ ਦੇ ਵਿੱਚ ਕੂਲੈਂਟ ਆ ਜਾਂ ਗੈਸੋਲੀਨ ਆ ਨਾ, ਇਹਨਾਂ ਵਿੱਚ ਕੈਮੀਕਲ ਹੁੰਦੇ ਆ। ਹਾਂ, ਉਹ ਜੇ ਡਾਕਟਰ ਕੋਲ ਗਏ ਸੀ ਨਾ ਤਾਂ ਉਹਨਾਂ ਨੂੰ ਆਪਣਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਆ, ਕਿਉਂਕਿ ਕੈਮੀਕਲ ਜਦੋਂ ਸਕਿਨ ਤੇ ਹੁੰਦਾ ਨਾ ਉਹਦਾ ਰਿਐਕਸ਼ਨ ਹੁੰਦਾ। ਠੀਕ ਆ। ਇੱਕ ਤਾਂ ਉੱਬਲਦਾ ਬੋਇਲਡ ਸੀਗਾ, ਦੂਜਾ ਉਹਦੇ ਵਿੱਚ ਕੈਮੀਕਲ ਹੁੰਦਾ। ਠੀਕ ਆ। ਹਾਂ, ਉਹਨਾਂ ਨੂੰ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ, ਕੋਈ ਹਰਜ ਨਹੀਂ ਹੈ। ਟੈਸਟ ਕਰਵਾਉਣ ਦੇ ਵਿੱਚ ਕੋਈ ਨੁਕਸਾਨ ਨਹੀਂਗਾ, ਬੰਦੇ ਨੂੰ ਪਤਾ ਲੱਗ ਜਾਂਦਾ ਮੈਨੂੰ ਕੀ। ਹਾਂਜੀ, ਉਹ ਠੀਕ ਆ, ਉਹ ਇੱਥੇ ਆਪਾਂ ਦੱਸ ਦਾਂਗੇ ਤੇ ਤੁਹਾਡਾ ਦਾਗ ਚਲੇ ਜਾਊਗਾ। ਪਰ ਜਿਹੜਾ ਵੀ ਕੋਈ ਕੈਮੀਕਲ ਹੈ ਨਾ ਭੈਣ ਜੀ, ਮੈਂ ਇਸ ਚੀਜ਼ ਨਾਲ ਮੇਰਾ ਬਹੁਤ ਵਾਹ ਪੈਂਦਾ ਨਾ ਚੀਜ਼ਾਂ ਨਾਲ, ਉਹ ਤੁਹਾਡੀ ਸਕਿਨ ਤੇ ਜਦੋਂ ਰਿਐਕਟ ਕਰਦਾ ਨਾ ਫਿਰ ਤੁਹਾਨੂੰ ਪਤਾ ਲੱਗਦਾ ਹੈ। ਸੋ ਉਹਨਾਂ ਨੂੰ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਆ, ਤੇ ਜੇ ਡਾਕਟਰ ਟੈਸਟ ਕਰਵਾ ਲੈਣ ਬਾਕੀ ਇੱਥੋਂ ਕਿਸੇ ਨਾ ਕਿਸੇ ਨੇ ਦੱਸ ਇਲਾਜ ਤੇ ਮਿਲ ਜਾਣਾ। ਕੋਈ ਵੀ ਬਿਮਾਰੀ ਹੋਵੇ ਇਲਾਜ ਤਾਂ ਇੱਥੋਂ ਮਿਲ ਰਿਹਾ ਆ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਬਾਕੀ ਤਾਂ ਜੀ ਹੋ ਸਕਦਾ ਕਿ ਆ ਜਿਹੜਾ ਤੁਸੀਂ ਆਪਣੇ ਫਰੈਂਡ ਲਈ ਪੁੱਛਿਆ, ਕਬਜ਼ ਵੀ ਹੋ ਸਕਦੀ ਆ। ਦੇਸੀ ਚੀਜ਼ਾਂ ਦੱਸੋ, ਵੈਸੇ ਉਹਨਾਂ ਨੂੰ ਪ੍ਰੂਣ ਵਗੈਰਾ, ਅੰਜੀਰ ਵਗੈਰਾ ਇੱਦਾਂ ਦੀਆਂ ਚੀਜ਼ਾਂ ਆ ਉਹ ਲੈ ਲੈਣ, ਕਿਉਂਕਿ ਜੇ ਇੰਡੀਆ ਦੇ ਵਿੱਚ ਆ ਤੇ ਉੱਥੇ ਸ਼ਾਇਦ ਬਹੁਤਿਆਂ ਨੂੰ ਚੀਆ ਸੀਡ ਵੀ ਬਹੁਤ ਵਧੀਆ ਪੈਂਦੇ ਆ ਜੀ। ਤੇ ਪਰ ਉੱਥੇ ਜਿਹੜੀਆਂ ਚੀਜ਼ਾਂ ਉਪਲਬਧ ਆ ਉੱਥੇ ਇਹ ਦੋਨੇ ਚੀਜ਼ਾਂ ਤਾਂ ਮਿਲੇ ਜਾਣੀਆਂ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਰਬਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ, ਮੇਰਾ ਬੇਟਾ ਤੁਹਾਨੂੰ ਅੱਗੇ ਵੀ ਕਾਲ ਕੀਤੀ ਸੀ ਇਹਦੇ ਬਾਰੇ, ਵੀ ਅੱਖ ਦੇ ਥੱਲੇ ਜ਼ਖਮ ਹੁੰਦਾ ਤੇ ਇਹਦੇ 1-2 ਵੀਕਾਂ ਪਹਿਲਾਂ ਜ਼ਖਮ ਸੀ, ਉਹਦੇ ਵਿੱਚ ਪਾਣੀ ਭਰਦਾ ਸੀ, ਬਬਲ ਜੇ ਬਣ ਗਏ ਸੀ 5-6 ਤੇ ਉਹ ਬਬਲ ਜੇ ਫੁੱਟ ਕੇ ਤੋਂ ਬਾਅਦ ਪਾਣੀ ਜਿਹਾ ਭਰ ਗਿਆ, ਫਿਰ ਉਹ ਚੀਜ਼ ਬੁੱਲਾਂ ਤੇ ਵੀ ਆ ਗਈ ਸੀ। ਹਾਂਜੀ, ਤੇ ਡਾਕਟਰ ਨੇ ਤਾਂ ਦਵਾਈ ਦਿੱਤੀ, ਅਸੀਂ ਲਾਉਣੇ ਪਏ ਆ, ਤੇ ਤਾਂ ਉਹਦੇ ਖਾਜ ਬਹੁਤ ਹੋਣ ਲੱਗ ਪਈ ਅੱਖਾਂ ਦੇ ਵਿੱਚ। ਹਾਂਜੀ, ਡਾਕਟਰ ਨੇ ਤੁਹਾਨੂੰ ਸਿਰਫ ਗੋਲੀਆਂ ਦੇਣੀਆਂ, ਨਾਲ ਹੋਰ ਕੀ ਕਰਦੇ ਆ, ਹੋਰ ਕੀ ਲਾਉਣੇ ਆ? ਤੇ ਨਹੀਂ, ਹੋਰ ਕੁਝ ਨਹੀਂ ਲਾਉਂਦੇ, ਉਹਨਾਂ ਨੇ ਕਰੀਮ ਜੀ ਦਿੱਤੀ ਰਾਣ, ਉਹੀ ਲਾਉਂਦੇ। ਹਾਂਜੀ, ਵੈਸੇ ਤੁਹਾਨੂੰ ਨਾ ਦੇਸੀ ਨੁਸਖੇ ਦੱਸੇ ਸੀਗੇ, ਤੁਸੀਂ ਨਹੀਂ ਕੀਤੇ ਹੈਗੇ। ਹਾਂਜੀ, ਉਹ ਜੋ ਤੁਸੀਂ ਦੱਸਿਆ ਸੀ ਕਪੂਰ ਲਾਉਣਾ ਸੀ, ਉਹ ਲਾਇਆ ਸੀ, ਜਿਹੜਾ ਦਹੀਂ ਚ ਪਾ ਕੇ ਮੁਸ਼ਕ ਕਿੱਦਾਂ ਗਿਆ ਸੀ। ਦਹੀਂ ਚ ਨਹੀਂ ਪਾਇਆ ਸੀਗਾ, ਕੋਕੋਨਟ ਚ ਪਾਇਆ ਸੀ। ਅੱਛਾ ਜੀ। ਹਾਂਜੀ, ਚਲੋ। ਤੇ ਅਸੀਂ ਜੇਕਰ ਪੁੱਛਣਾ ਜੇਕਰ ਤਾਂ ਸਾਨੂੰ ਕਿਸੇ ਨੇ ਕਹਿੰਦੇ ਵੀ ਉਹ ਕੀ ਹੁੰਦਾ ਇੱਕ ਹਰਪੀਸ, ਉਹਦੇ ਬਾਰੇ ਨਹੀਂ ਪਤਾ, ਵੀ ਉਹ ਕਹਿੰਦੇ ਉਹ ਹੋਇਆ ਸੀਗਾ ਜਾਂ ਕਿੱਦਾਂ। ਤੁਹਾਨੂੰ ਡਾਕਟਰ ਨੇ ਐਗਜ਼ੀਮਾ ਕਿਹਾ ਸੀਗਾ? ਹਾਂਜੀ, ਉਹਨਾਂ ਨੇ ਐਗਜ਼ੀਮਾ ਕਿਹਾ, ਸਕਿਨ ਵਾਲਿਆਂ ਨੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਵੈਸੇ ਮੈਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰਿਓ ਤੁਸੀਂ, ਠੀਕ ਹੈ? ਓਕੇ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਬਲਵੀਰ ਸਿੰਘ ਜੀ। ਹਾਂਜੀ, ਮੈਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬਲਵੀਰ ਸਿੰਘ ਬੋਲਾਂ ਕਹਿ ਜੀ ਤੋਂ। ਮੇਰੇ ਨਾ ਪੈਰ ਠੰਡੇ ਵੇ ਠਰਦੇ ਬਹੁਤ ਆ, ਤਾਂ ਉਦਾਂ ਠਰਦੇ ਬਹੁਤ ਆ। ਜਦੋਂ ਮੈਂ ਰਾਤ ਨੂੰ ਸੌਣਾ ਨਾ, ਮੈਨੂੰ ਪੈਰ ਜਿਹੜੇ ਆ ਕੰਬਲ ਚੋਂ ਬਾਹਰ ਕੱਢਣੇ ਪੈਂਦੇ ਆ, ਵੀ ਜਦੋਂ ਜ਼ਿਆਦਾ ਠੰਡ ਹੋਵੇ ਫੇਰ ਮੈਂ ਵਿੱਚ ਲੈਣਾ, ਨਹੀਂ ਤਾਂ ਬਹੁਤ ਤੰਗ ਹੁੰਦੀ ਚੱਲਦੇ ਆ। ਹਾਂਜੀ, ਠੀਕ ਹੈ ਬਲਵੀਰ ਸਿੰਘ ਜੀ। ਵੈਸੇ ਸੁਣਦੇ ਤੁਸੀਂ ਰਹੇ ਹੋ, ਮੈਨੂੰ ਲੱਗਦਾ ਪਿਛਲੀ ਇੱਕ ਵਾਰ ਕਿਸੇ ਨੇ ਕਿਹਾ ਸੀ ਸ਼ਾਇਦ ਪੈਰਾਂ ਦਾ ਸਰਕੂਲੇਸ਼ਨ 'ਚ ਪ੍ਰੋਬਲਮ ਹੈਗੀ ਆ, ਕੁਛ ਲਾਉਣ ਨੂੰ ਵੀ ਕਿਹਾ ਸੀਗਾ, ਦੁਬਾਰਾ ਵੀ ਪੁੱਛ ਲੈਂਦੇ ਆਪਾਂ। ਅੱਛਾ, ਠੀਕ ਹੈ ਜੀ, ਥੈਂਕ ਯੂ ਜੀ। ਗੁਰਦੀਪ ਕੌਰ ਜੀ, ਇੱਥੇ ਹਾਈ ਕੋਰਟ 'ਚ ਹਾਜ਼ਰ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਬਲਵਿੰਦਰ ਦੇ ਹਾਈ ਕੋਰਟ 'ਚ ਹਾਜ਼ਰ ਹੋਣਾ ਪੈਂਦਾ ਹੈ ਜੀ। ਜੀ, ਪਹਿਲਾਂ ਤਾਂ ਮੈਂ ਦੱਸਾਂਗੀ, ਉਸ ਦਿਨ ਕਿਹਾ ਸੀ ਮੈਂ ਜਨੇਊ ਵਾਸਤੇ ਸਲਫਰ ਤੇ ਗੰਧਕ ਪਾਊਡਰ 1 ਚਮਚ ਪਾਣੀ ਜੇ ਗਲਾਸ 'ਚ ਉਬਾਲ ਕੇ ਉਹਦੀ ਟਕੋਰ ਕਰੋ, ਸਾਹ ਆ ਜਾਂਦਾ ਹੈ ਜੀ। ਦਹੀਂ ਦੇ ਵਿੱਚ ਵੇਸਣ ਪਾ ਕੇ ਉਹਦਾ ਲੇਪ ਕਰੋ, ਸਾਹ ਆ ਜਾਂਦਾ। ਲੀਡੋਕੋਨ ਟੂਪ ਜਿਹੜੀ ਉਹਨੂੰ ਲਾਓ, ਜਿਹੜੀ ਕੁੜੀ ਕਹਿੰਦੀ ਉਹ ਵੀ ਲਾਣ, ਮਿਲ ਜਾਂਦੀ ਹੈ ਇੱਥੋਂ। ਹੁਣ ਇੱਕ ਬੋਲ ਰਿਹਾ ਸੀ, ਉਹਦਨ ਮੈਂ ਰਿਕਾਰਡ ਸੁਣਿਆ ਸੀ, ਉਹ ਕਹਿੰਦੇ ਸੀ ਗੰਧਕ, ਮੈਂ ਕਿ ਗੰਧਕ ਪਾਊਡਰ ਨਹੀਂ ਮਿਲਦਾ। ਗੰਧਕ ਪਾਊਡਰ ਤਾਂ ਐਵੇਂ ਮਾਮੂਲੀ ਜਿਹੀ ਚੀਜ਼ ਹੈ, ਹਰ ਜਗ੍ਹਾ ਤੋਂ ਮਿਲਦਾ, ਜਿੱਥੋਂ ਮਰਜ਼ੀ ਲੈ ਲਓ। ਇੰਡੀਅਨ ਸਟੋਰ ਤੋਂ ਵੀ ਸ਼ਾਇਦ ਮਿਲ ਜਾਏਗਾ। ਉਹਨਾਂ ਦੂਜੇ ਬੰਦੇ ਬੋਲੇ ਸੀ ਗੰਧਕ ਰਸਾਇਣ ਪਾ ਲਓ, ਨਹੀਂ ਪਾਉਣੀ। ਉਹ ਸੁਣ ਰਹੇ ਨੇ, ਕਦੀ ਜਨੇਊ ਦੇ ਗੰਧਕ ਰਸਾਇਣ ਨਹੀਂ ਪਾਉਣੀ, ਗੰਧਕ ਪਾਊਡਰ ਪਾਉਣਾ। ਗੰਧਕ ਰਸਾਇਣ ਹੋਰ ਚੀਜ਼ ਹੁੰਦੀ ਹੈ, ਗੰਧਕ ਪਾਊਡਰ ਹੋਰ ਚੀਜ਼ ਹੁੰਦਾ ਹੈ। ਗੰਧਕ ਪਾਊਡਰ ਸਲਫਰ 1 ਚਮਚ ਗਲਾਸ ਉਬਾਲੋ, ਉਹਨੂੰ ਟਕੋਰ ਤੇ ਕਰੋ, ਲੀੜਾ ਭਿਉਂ ਕੇ ਉਹਦੇ ਸਾਹ ਹੀ ਆਉਣਾ ਹੈ ਬਸ। ਲੀਡੋਕੋਨ ਟੂਬ ਲਾਓਗੇ, ਜ਼ਖਮ ਥੋੜਾ ਛੁੱਟਣ ਲੱਗ ਪੈਂਦਾ ਹੈਗਾ। ਉਹ ਆਪਣਾ ਇਹ ਹੀ ਹੈ, ਜਨੇਊ ਥੋੜਾ ਵੇਸਣ ਥੋੜਾ ਪਾ ਕੇ, ਦਹੀਂ ਪਾ ਕੇ, ਸਰੋਂ ਦਾ ਤੇਲ ਪਾਓ, ਠੰਡਾ ਹੁੰਦਾ ਜੇ, ਉਹਦਾ ਵੀ ਲੇਪ ਕਰੋ ਤਾਂ ਉਹਨਾਂ ਨੂੰ ਬੜਾ ਆਰਾਮ ਆਏਗਾ। ਜਿਹੜੇ ਦਾਗ ਕਹਿੰਦੇ ਪਏ ਨਾ, ਡਾਕਟਰ ਕੋਲ ਚੈੱਕ ਜ਼ਰੂਰ ਕਰਾ ਲੈਣ, ਮੈਂ ਉਹਨਾਂ ਦੀ ਗੱਲ ਸੁਣੀ ਹੈ। ਵੈਸੇ ਉਹਦੇ ਨਾਲ ਹੀ ਉਹਨਾਂ ਨੂੰ ਦਾਗ ਪੱਕ ਗਿਆ, ਜਿਵੇਂ ਫਿੰਸੀ ਪੱਕ ਜਾਂਦਾ ਹੈ।
ਕਰਾਉਣ ਜ਼ਰੂਰ। ਪਪੀਤੇ ਦੇ ਬੀਜ ਸਾੜ ਲੈਣ ਤਿਲਾਂ ਦੇ ਤੇਲ 'ਚ, ਉਹ ਰੋਜ਼ ਹੀ ਉਹਨੂੰ ਲਾਉਂਦੇ ਰਹਿਣ, ਹੌਲੀ ਉਹਨਾਂ ਨਾਲ ਦਾਗ ਮਿਟ ਜਾਏਗਾ। ਬਾਕੀ ਚੈੱਕ ਕਰਾ ਲੈਣ, ਇਹਦੇ ਨਾਲ ਬੜਾ ਛੇਤੀ ਦਾਗ ਹਟ ਜਾਏਗਾ। ਫਰਕੜੀ ਕਹਿੰਦੇ ਖਰੇਪੜ ਡਿੱਗ ਪੈਂਦਾ ਹੈ। ਮੈਂ ਬੜੀ ਵਾਰੀ ਦੱਸਿਆ, ਜਦੋਂ ਖਰੇਪੜ ਡਿੱਗਦਾ ਉਹਨੂੰ ਤੋੜੋ ਜ਼ਰੂਰ, ਵਿੱਚੋਂ ਕੱਚੀ ਹੁੰਦੀ ਹੈ, ਹਰੀ ਹੁੰਦੀ ਹੈ, ਉਹਦਾ ਅਸਰ ਹੋਰ ਘਿਓ 'ਚ ਪੈ ਜਾਂਦਾ ਤੇ ਵਧੀਆ ਦਵਾਈ ਬਣ ਜਾਂਦੀ। ਹੁਣ ਆ ਗਿਆ ਐਗਜ਼ੀਮਾ ਤੇ ਜਿਹੜੀ ਉਹ ਕੁੜੀ ਬੋਲਦੀ ਸੀ ਨਾ, ਮੇਰੀ ਮੰਮੀ ਦਾ ਪੱਕ ਜਾਂਦਾ, ਛੁੱਟ ਜਾਂਦਾ ਤੇ ਆ ਜਾਂਦਾ ਹੈ, ਉਹ ਐਗਜ਼ੀਮਾ ਹੀ ਹੈ। ਉਹ ਮੌਸਮ ਦਾ ਹਿਸਾਬ ਹੁੰਦਾ ਹੈ, ਉਹ ਫਿਰ ਫੁੱਟਣ ਲੱਗ ਪੈਂਦਾ ਹੈ। ਨਾ ਮੈਂ ਕਿੰਨੀ ਵਾਰੀ ਦੱਸਿਆ, ਇੱਕ ਤਾਂ ਪਿੱਤ ਪਾਪੜਾ ਜ਼ਰੂਰ ਪੀਵੋ, ਜਿੰਨੇ ਵੀ ਪੀਤਾ ਉਹਨੂੰ ਐਗਜ਼ੀਮਾ ਦਾ ਬੜਾ ਆਰਾਮ ਆਇਆ, ਅੰਦਰੋਂ ਬਲੱਡ ਸਾਫ਼ ਹੋ ਜਾਂਦਾ ਹੈ ਨਾ। ਇੱਕ ਇਹਨੇ ਛੋਟੇ ਛੋਟੇ ਇਲਾਜ ਨੇ ਇਹਦੇ। ਤਾਰੇ ਮੀਰ ਦਾ ਤੇਲ, ਮੁਸ਼ਕ ਕਪੂਰ ਜਿਹੜਾ ਹੈ ਨਾ, ਗੰਧਕ ਪਾਊਡਰ ਮਿਕਸ ਕਰਕੇ ਨੂੰ ਉੱਤੇ ਮਲਣ ਨਾਲ, ਉਹਦੇ ਨਾਲ ਵੀ ਇਹ ਤਿੱਖੀ ਚੀਜ਼ ਨਾਲ ਜਾਏਗਾ, ਜਿਹੜੀ ਕੋਈ ਸੜਕਣ ਵਾਲੀ ਚੀਜ਼ ਹੋਵੇਗੀ। ਇੰਡੀਆ ਵਿੱਚ ਤਾਂ ਦੁੱਧ ਦੀ ਫੈਟ ਵੀ ਮਿਲ ਜਾਂਦੀ, ਥੋੜੀ ਦੁੱਧ ਦੀ ਫੈਟ ਪਾ ਕੇ ਨਾ, ਸੁਹਾਗਾ ਪਾ ਕੇ ਉੱਤੇ ਮਾਲਿਸ਼ ਕਰਨ ਤੱਕ ਐਗਜ਼ੀਮਾ ਉਹਦੇ ਨਾਲ ਵੀ ਹਟ ਜਾਏਗਾ। ਇੱਕ ਜਿਹੜੀ ਸੂਰ ਦੀ ਚਰਬੀ ਹੈ ਨਾ, 200 ਗ੍ਰਾਮ 100 ਗ੍ਰਾਮ ਸੁਹਾਗਾ ਪਾ ਕੇ ਉੱਤੇ ਮਸਲ, ਸਾਡੇ ਇੰਡੀਆ ਬੜੀ ਛੇਤੀ ਕਿਸੇ ਡਰਾਮ ਆਇਆ ਐਗਜ਼ੀਮਾ ਦਾ। ਹੁਣ ਮੈਂ 2-3 ਦੱਸ ਦਿੱਤੇ। ਲੀਡੋਕੂਮ ਜਿਹੜੀ ਹੈਗੀ ਨਾ, ਟੂਵੇ ਵੀ ਉੱਤੇ ਲਾਉਣ, ਜ਼ਖਮ ਛੁੱਟਦੇ ਨੇ ਇਹਦੇ ਨਾਲ। ਜਿਹੜੀ ਉਹ ਕੁੜੀ ਕਹਿੰਦੀ ਪਈ ਨਾ, ਥੋੜੀ ਥੋੜੀ ਲੱਭ ਲੈਣ ਨਾ ਤੇ ਉਹ ਮੁੰਡੇ ਨੂੰ ਵੀ ਲਾਉਣ, ਉਹ ਵਿਚਾਰੀ ਕਿੰਨੀ ਵਾਰੀ ਉਹਨੇ ਕਿਹਾ ਉਹਨੇ। ਬਾਕੀ ਮੈਂ ਉਹ ਕਹਿੰਦੇ ਸੀ ਸਾਰੇ ਵਾਲ ਨੇ, ਸਿਆਣੇ ਕਹਿੰਦੇ ਸੀ, ਮੈਨੂੰ ਯਾਦ ਆ ਗਿਆ, ਜਿੰਦੇ ਵਾਲ ਜ਼ਿਆਦਾ ਹੋਣਗੇ ਨਾ, ਬਾਡੀ ਤੋਂ ਕਰਮ ਵਾਲਾ ਬੰਦਾ ਹੁੰਦਾ। ਵਡੇਰਿਆਂ ਦੀਆਂ ਗੱਲਾਂ ਨੇ ਅਸੀਂ ਕਿਹੜਾ ਲਾਇਆ। ਅਰੰਡੀ ਦਾ ਤੇਲ ਤੇ ਹਲਦੀ ਮਿਕਸ ਕਰਕੇ ਨਾ ਉਹਦੇ ਚ ਪਾ ਕੇ ਤੇ ਮਲਦੇ ਰਹਿਣ, 3-4 ਘੰਟਿਆਂ ਬਾਅਦ ਉਹ ਤੁਹਾਨੂੰ ਮਲਣ, ਵਾਲ ਲੈਣਗੇ। ਫਿਰ ਆ ਜਾਣ ਤਾਂ ਮੈਨੂੰ ਪਤਾ ਨਹੀਂ। ਮਸਰਾ ਹੀ ਰਾਤ ਨੂੰ ਪਿਉਣ, ਸਵੇਰੇ ਉਹਨੂੰ ਪੇਸਟ ਬਣਾ ਕੇ ਨਾ ਸ਼ਹਿਦ ਪਾ ਕੇ ਮਲਣ, ਸੁੱਕ ਜਾਵੇ ਫਿਰ ਉਹ ਤੁਹਾਨੂੰ ਮਲਣ। ਇੱਕ ਜਿਹੜੇ ਕਹਿੰਦੇ ਨਾ, ਇੱਕ ਕਹਿੰਦੇ ਸੀ ਆਸਟ੍ਰੇਲੀਆ ਤੋਂ ਕੰਨ ਦਾ ਪਰਦਾ, ਇਹ ਜਿਹੜਾ ਕੌੜੇ ਬਦਾਮ ਦਾ ਤੇਲ, ਇਹ ਤਾਕਤ ਵਾਲਾ ਹੁੰਦਾ ਹੈ, ਉਹ ਸ਼ਰਿੰਕ ਹੋਇਆ ਹੈ, ਹੋ ਸਕਦਾ ਉਹਨੂੰ ਤਾਕਤ ਮਿਲੇ ਤੋਂ ਠੀਕ ਹੋ ਜਾਏ। ਕੌੜੇ ਬਦਾਮ ਦਾ ਤੇਲ ਪਾਉਣ, ਆੜੂ ਦੀ ਗਿੜਕ ਦਾ ਤੇਲ ਪਾਉਣ, ਉਹਨਾਂ ਨੂੰ ਬੜੀ ਛੇਤੀ ਆਰਾਮ ਮਿਲੇਗਾ। ਇੱਕ ਉਹ ਕਹਿੰਦੇ ਸੀ ਨਾ ਡਿਸਕ ਵਾਲੇ, ਜਿਹੜੀ ਮੈਂ ਦੱਸੀ ਸੀ ਨਾ, ਕਿੱਕਰ ਦੀ ਗੂੰਦ ਵਾਲੀ ਪੰਜੀਰੀ, ਕਮਰਕਸ, ਫੁੱਲ ਮਖਾਣੇ, ਸਾਰੇ ਡਰਾਈ ਫਰੂਟ ਪਾ ਕੇ ਉਹ ਖਾਣ। ਅਰੰਡੀ ਦੇ ਬੀਜ ਦੀ ਸੁੰਡ ਜਿਹੜੀ ਹੈ ਨਾ, ਅਰੰਡੀ ਦਾ ਬੀਜ ਖੀਰ ਬਣਾ ਕੇ ਦੁੱਧ ਚ ਖਾ ਲਓ। ਅਸਗੰਧ ਦੇ ਬੀਜ ਜਿਹੜੇ ਨਾ, ਖਸਖਸ ਦੇ ਦੁੱਧ ਨਾਲ ਖਾ ਲਓ। ਨਿੱਕੇ ਨਿੱਕੇ ਇਲਾਜ, ਆਪਣੀ ਮਹਾਰਾਜ ਗੂਗਲ ਦੀ ਗੋਲੀ ਖਾ ਲਓ ਡਿਸਕ ਵਾਸਤੇ। ਇੱਕ ਨਾ ਉਹਨਾਂ ਡਿਸਕ ਜਾਂ ਭਾਵੇਂ ਮਣਕੇ ਹਲੇ, ਜਦ ਤੱਕ ਉਹ ਤਖਤ ਪੋਸ਼ ਹੋਵੇ ਜਾਂ ਲੱਕੜ ਦੀ ਕੋਈ ਚੀਜ਼ ਹੋਵੇ ਨਾ, ਉਹਦੇ ਸਿੱਧੇ ਸੌਂ ਜਾਣ ਨਾ, ਤਾਂ ਉਹਨਾਂ ਨੂੰ ਬੜੀ ਕਈ ਦਿਨ ਸੌਂਦੇ ਨੇ, ਥੋੜਾ ਹਾਰ ਤਾਂ ਮਿਲੇਗਾ, ਲੇਕਿਨ ਉਹਨਾਂ ਜਿਹੜੀ ਕਮਰ ਉਹ ਠੀਕ ਹੋ ਜਾਏਗੀ। ਬੈੱਡ ਤੇ ਸੌਣਾ ਬੰਦ ਕਰ ਦੇਣ ਜੀ। ਇੱਕ ਮੈਂ ਇਹ ਦੱਸਾਂਗੀ ਵੀ ਆਪਣਾ ਜਿਹੜਾ ਕਰਦੇ ਦੱਸਦੇ ਪਏ ਸੀ ਨਾ, ਹੁਣ ਉਹਨਾਂ ਨੂੰ ਆਪਣਾ ਕੀ ਬੋਲ ਕੇ ਗਏ ਸੀ, ਜ਼ਖਮ ਦਾ ਕੁਛ ਬੋਲਿਆ ਸੀ ਉਹਨਾਂ। ਇੱਕ ਜਿਹਨਾਂ ਦੇ ਆਇਰਨ ਜ਼ਿਆਦਾ ਨੇ ਨਾ, ਉਹ ਫੈਂਟ ਵਾਲੀ ਚੀਜ਼ ਬੰਦ ਕਰ ਦੇਣ। ਮੈਂ ਆਪਣੇ ਬੇਟੇ ਦੀ ਕੀਤੀ ਸੀ, ਇਹਦੇ ਜ਼ਿਆਦਾ ਸੀ। ਜਿਨ੍ਹਾਂ ਦੇ ਘੱਟ ਨੇ ਨਾ, ਜੇ ਲੋਹ ਪਸਮ ਜਿਹੜੀ ਮਾਰੀ ਦਵਾਈ ਮਿਲ ਜਾਵੇ ਨਾ, ਤੇ 2 ਚੌਲ ਜਿੰਨੀ ਉਹ ਆਪਣਾ ਮਲਾਈ ਚ ਦੇਣ, ਗਰਮੀਆਂ ਹੋਣ ਤੇ ਮੱਖਣ ਚ ਦੇ ਦੇਣ, ਉਹਦੇ ਨਾਲ ਉਹਨਾਂ ਆਇਰਨ ਬੜੀ ਛੇਤੀ ਪੂਰੇ ਹੋ ਜਾਂਦੇ ਨੇ। ਇਹ ਮਾਰੀ ਦਵਾਈ ਬੜੀ ਤਾਕਤ ਵਾਲੀ। ਇੱਕ ਜਿਹੜਾ ਜੂਸ ਹੈ ਨਾ, 10 ਦਿਨ ਪੀ ਲੈਣ, ਉਹਨਾਂ ਦਾ ਬਲੱਡ ਬਲੂਡ ਜਿਹੜੇ ਚਿੱਟੇ ਸੈੱਲ ਵਾ ਸਾਰਾ ਕੁਝ ਠੀਕ ਹੋ ਜਾਏਗਾ, ਆਇਰਨ ਵੀ ਠੀਕ ਹੋ ਜਾਏ। ਮੈਂ ਤਾਂ ਕਈ ਵਾਰੀ ਦੱਸਣੀ ਹੈ, ਸਾਰੇ ਜੂਸ 10 ਦਿਨ ਪੀਣਾ। ਮੇਰੀ ਦਿਓਰ ਦੀ ਕੁੜੀ ਨੇ ਮੁੰਡੇ ਨੂੰ ਪਿਆਇਆ, ਠੀਕ ਹੋ ਗਿਆ। ਗ੍ਰੀਨ ਐਪਲ, ਗਾਜਰ, ਚਕੰਦਰ, ਅਨਾਰ, ਕੀਵੀ ਫਰੂਟ, ਆਵਾਕਾਡੋ, ਪੱਤੇ ਪਾਲਕ ਦੇ, ਬਰੋਕਲੀ ਤੇ ਜਾਮਨੀ ਗੋਭੀ, ਇਹਦਾ ਜੂਸ 10 ਦਿਨ ਗਲਾਸ ਬਣਾ ਕੇ ਦੇ ਦੇਣਾ, ਇਹਦੇ ਨਾਲ ਬਹੁਤ ਫਰਕ ਪੈ ਜਾਏਗਾ, ਬੜੀ ਛੇਤੀ ਉਹਨਾਂ ਦੇ ਹੋ ਜਾਣਗੇ। ਜੇ ਜ਼ਿਆਦਾ ਉਹ ਕਹਿੰਦੇ ਜ਼ਿਆਦਾ ਵਾਲੇ ਕੀ ਕਰੀਏ, ਉਹ ਪੈਂਟ ਵਾਲੀ ਚੀਜ਼ ਛੱਡਣ। ਮੇਰੇ ਬੇਟੇ ਨੂੰ ਮੈਂ ਛਡਾਤੀ ਸਾਰੀ, ਠੀਕ ਹੋ ਗਿਆ, ਫਿਰ ਅਸੀਂ ਮਾੜਾ ਮੋਟਾ ਖਾ ਲੈਂਦਾ। ਇੱਕ ਉਹਨੂੰ ਕਹਿੰਦਾ ਸੀ ਵੀ ਉਹਨਾਂ ਭੈਣ ਸਿੱਧਾ ਜਿਹਾ ਸੌਦਾ ਦੱਸਿਆ ਸੀ ਮੈਂ, ਜਵੈਨ 100 ਗ੍ਰਾਮ, ਸੌਂਫ 100 ਗ੍ਰਾਮ, 1 ਚਮਚ ਵਿੱਚ ਕਾਲਾ ਨਮਕ ਪਾ ਕੇ ਰੋਟੀ ਤੇ ਮਗਰੋਂ 1 ਚਮਚਾ ਖਾਣਾ ਹੈ, ਤੇ ਗਰਮ ਪਾਣੀ ਪੀ ਲਓ ਥੋੜਾ, ਤੁਹਾਡੀ ਗੈਸ ਪ੍ਰੋਬਲਮ, ਭੁੱਖ ਫੱਕ ਸਾਰਾ ਕੁਝ ਠੀਕ ਹੋ ਜਾਏਗਾ। ਉਹ ਦੁਬਾਰਾ ਪੁੱਛਦੇ ਤੀਜੀ ਚੀਜ਼ ਕੀ, ਤੀਜਾ ਵਿੱਚ ਕਾਲਾ ਨਮਕ ਸੀ, ਹੋਰ ਕੁਛ ਨਹੀਂ ਸੀ ਹੈਗਾ। ਉਹਨਾਂ ਦੀ ਗਲੇ 'ਚ ਰੋਟੀ ਆਉਂਦੀ ਹੈ, ਹਿੰਗ, ਜਵੈਨ, ਸੌਂਫ, ਦਾਲਚੀਨੀ ਤੇ ਮੋਟੀ ਇਲਾਚੀ ਪੀਸ ਕੇ 2 ਚੁਟਕੀਆਂ ਰੋਟੀ 10 ਮਿੰਟ ਪਹਿਲਾਂ ਖਾ ਲੈਣ ਨਾ, ਉਹਨਾਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਬਿਲਕੁਲ ਜਿਵੇਂ ਭੁੱਖ ਲੱਗੀ ਰੋਟੀ ਖਾਧੀ ਨਹੀਂ ਹੁੰਦੀ। ਕਿਰਨ ਕਹਿ ਰਹੀ ਸੀ ਵੀ ਗਾਜਰ ਉਬਾਲ ਕੇ ਦੁੱਧ 'ਚ ਤੇ ਪੁਣ ਕੇ ਪੀ ਲਓ। ਨਹੀਂ, ਉਹ ਵਾਈ ਤੁਸੀਂ ਗਾਜਰ ਜਦੋਂ ਲਸਣ ਪਾਵਾਂਗੇ ਨਾ, ਗਾਜਰ ਦੁੱਧ 'ਚ ਕਰਸ਼ ਕਰਕੇ ਜਿੰਨਾ ਕੁ ਦੁੱਧ ਉਸ ਹਿਸਾਬ ਨਾਲ, ਇੱਕ ਉਹਦੇ ਦੁੱਧ ਜ਼ਿਆਦਾ ਪਾ ਕੇ ਉਹਨੂੰ ਰਿੰਨੋ ਜ਼ਿਆਦਾ, ਗਾਜਰ ਕਰਸ਼ ਕਰਕੇ ਤੇ 8-10 ਵਿੱਚ ਕੋਈ ਤੁਰੀਆਂ ਕੱਟ ਕੇ ਪਾ ਦਿਓ ਲਸਣ ਦੀਆਂ, ਉਹਨੂੰ ਰਿੱਝਣ ਦਿਓ, ਰਿੱਝ ਕੇ ਬਿਲਕੁਲ ਇੱਕ ਜਾਨ ਹੋ ਜਾਏ, ਤੁਸੀਂ ਉਹ ਰਾਤ ਨੂੰ ਪੀਣਾ, ਰਾਤੀ ਪੀਵਿਆ ਖਾਇਆ ਕਰੋ, ਖੀਰ ਜੀ ਬਣ ਜਾਂਦੀ। ਹੱਥ ਸੌਂਦੇ ਨੇ ਤਾਂ ਫਰਕੜੀ ਵਾਲਾ ਵੇਸਣ ਜਿਹੜਾ ਬਹੁਤ ਜ਼ਰੂਰੀ ਜੇ,
ਬੜੀ ਛੇਤੀ ਰਾਮਾਂ ਦਾ ਹੱਥ ਹਲਦੇ ਹੋਣ, ਸਿਰ ਹਲਦਾ ਹੋਵੇ। ਕਿੰਨੀਆਂ 10 ਬਿਮਾਰੀਆਂ ਮੇਰੀਆਂ ਲਿਖੀਆਂ ਪਈਆਂ ਫਰਕੜੀ ਵੇਸਣ ਨਾਲ। ਹੱਥ ਸੌਂਦੇ ਦਾ ਨਾਰੀਅਲ ਦਾ ਤੇਲ ਜਿਹੜਾ ਨਾ, ਉਹਨੂੰ ਜੈਫਲ ਪਾ ਕੇ ਕੁੱਟ ਕੇ ਮਾਲਸ਼ ਰਾਤ ਨੂੰ ਕਰੋ। ਤਿਲਾਂ ਦਾ ਤੇਲ ਤੇ ਲੌਂਗ ਦੇ ਤੇਲ ਦੀ ਮਾਲਸ਼ ਕਰ ਲਓ, ਇਹਦੇ ਨਾਲ ਹੀ ਬੜਾ ਫਰਕ ਪੈ ਜਾਂਦਾ ਜੇ। ਜਿਹੜੇ ਜਦੋਂ ਜਿੰਦਾ ਵੀ ਹੱਥ ਪੈਰ ਅਧਰੰਗ ਕੋਈ ਵੀ ਉਂਗਲਾਂ ਆਂਦੇ ਸੀ ਸੁੰਨ ਨੇ, ਉਹ ਆ 500 ਜਿਹੜਾ 12 ਚੀਜ਼ਾਂ ਦਾ ਤੇਲ ਹੈ ਨਾ, ਸਾੜ ਕੇ ਸਾੜਨਾ ਹੈ ਨਾ, ਇਹਦੇ ਸਿਰਫ 20 ਗ੍ਰਾਮ ਸੂਰ ਦੀ ਚਰਬੀ, ਸਿੰਗਰਕ ਰੂਮੀ ਮਾਰੀ ਦਵਾਈ 20 ਗ੍ਰਾਮ ਪਾ ਲਓ। ਕਿਸੇ ਦਾ ਕਿੰਨਾ ਵੀ ਸੁੰਨ ਹੋਇਆ ਮਾਲਸ਼ ਕਰਦਿਆਂ ਨਾਲ ਤੁਹਾਨੂੰ ਬਿਲਕੁਲ ਆਰਾਮ ਆਏਗਾ। ਭੈਣ ਜੀ ਕਹਿੰਦੇ ਪਏ ਸੀ ਉਹ ਮਨਜੀਤ ਭੈਣ ਜੀ ਵੀ ਟੂਬ ਪਾਈ ਨਾ ਗਲੇ ਵਿੱਚ ਤੇ ਸਾਹ ਵਾਲੀ ਨਾੜੀ ਜਿਹੜੀ ਆ ਮੈਂ ਦੱਸੀ ਸੀ ਨਾ, ਸਾਡੇ ਇੱਕ ਮੁੰਡੇ ਵਿਚਾਰੇ ਨੂੰ ਪਵਾਈ ਪੀਜੀਆਈ ਤੇ ਉਹਨੂੰ ਨਹੀਂ ਸੈੱਟ ਆਈ ਵਿਚਾਰੇ ਨੂੰ। ਤੇ ਆਹ ਦਵਾਈ ਜਿਹੜੀ ਮੈਂ ਦੱਸੀ ਹੈ ਨਾ ਨਾੜੀ ਖੁੱਲਣ ਵਾਲੀ, ਇਹ ਭਾਜੀ ਜਗਵੀਰ ਸਿੰਘ ਕਹਿੰਦੇ ਪਏ ਕੋਈ 100 ਬੰਦੇ ਦਾ ਸਾਹ ਖੁੱਲ ਗਿਆ, ਨਾੜੀ ਖੁੱਲ ਗਈ, ਗਲਾ ਠੀਕ ਹੋ ਗਿਆ ਜਿਹੜੀ ਪਿੰਚ ਹੋਈ ਜਾਂ ਉਹਦਾ ਸਾਹ ਔਖਾ ਸਾਹ। ਮੈਂ ਦੁਬਾਰਾ ਫਿਰ ਦੱਸਣ ਲੱਗੀ ਆ ਨਾ, ਇਹ ਤਾਂ ਸੌਖਾ ਜਿਹਾ ਇਲਾਜ ਹੈ। ਕਾਲੀ ਮਿਰਚ ਸੁੰਡ ਤੇ ਹਲਦੀ ਮਿਕਸ ਕਰ ਲਓ, ਸ਼ਹਿਦ ਨਾਲ 2-2 ਚੁਟਕੀਆਂ ਖਾਓ, ਤੁਹਾਡਾ ਸਾਹ ਜਿੰਨਾ ਵੀ ਔਖਾ ਹੈ ਉਹ ਠੀਕ ਹੋ ਜਾਏਗਾ। ਜਾਂ ਉਹ ਆਪਣਾ ਹਲਦੀ ਵਾਲਾ ਦੁੱਧ ਪੀਣ ਸ਼ਹਿਦ ਤੇ ਘਿਓ ਪਾ ਕੇ। ਇੱਕ ਜਿਹੜੇ ਕਹਿੰਦੇ ਨਾ ਬਹੁਤ ਜ਼ਿਆਦਾ ਸਿੱਕਰੀ ਏ, ਤਾਰੇ ਮੀਰੇ ਤੇਲ ਤੇ ਮੂੰਗਫਲੀ ਦਾ ਤੇਲ ਲਾ ਕੇ ਮਸਾਜ ਕਰਨ ਸਿਰ ਨੂੰ, ਜਿਹੜੇ ਕਹਿੰਦੇ ਕਿਰਦੀ ਬੜੀ। ਤਾਰੇ ਮੀਰੇ ਤੇਲ ਵਿੱਚ ਨਾ ਦਹੀਂ ਤੇ ਨਿੰਬੂ ਨਿਚੋੜ ਕੇ ਲਾਓ ਤੇ 2-3 ਘੰਟੇ ਲੱਗਾ ਹੀ ਰਹਿਣ ਦਿਓ, ਫਿਰ ਤੁਸੀਂ ਉਹਨੂੰ ਨਹਾ ਲੈਣ। ਫਿਰ ਇੱਕ ਮੈਂ ਨੁਕਸੇ ਲੱਭੇ ਸੀ, ਸਾਡਾ ਉੱਥੇ ਕਿਸੇ ਨੂੰ ਫਰਕ ਪਿਆ ਸੀ ਤੇ ਇਹ ਨੁਕਸਾ ਕਾਮਯਾਬ ਹੋ ਗਿਆ। ਜਿਨ੍ਹਾਂ ਦਾ ਬੱਚਾ ਗਿਰਦਾ, ਜਵਾਂ ਦਾ ਆਟਾ ਸ਼ੱਕਰ ਪਾ ਕੇ ਨਾ ਤੁਸੀਂ ਰੋਜ਼ ਥੋੜਾ ਖਾਂਦੇ ਰਹੋ। ਇੱਕ ਮੇਰੇ ਇੰਡੀਆ ਦੇ ਨੁਕਸਾ ਹੁਣ ਮੈਂ ਦੱਸਣ ਲੱਗੀ। ਪਿੱਪਲ ਜਦੋਂ ਵੱਡਾ ਹੋ ਜਾਂਦਾ ਨਾ, ਉਹਨੂੰ ਦਾੜੀਆਂ ਜਿਹੀਆਂ ਲਮਕ ਪੈਂਦੀਆਂ ਨੇ ਜੜਾਂ ਦੀਆਂ, ਉਹਨਾਂ ਨੂੰ ਸੁਕਾ ਕੇ ਪੀਸ ਕੇ ਨਾ ਅੱਧਾ ਚਮਚਾ ਰੋਜ਼ ਖਾਓ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ, ਜਿਹੜਾ ਬੱਚਾ ਉਹ ਨਹੀਂ ਗਿਰੇਗਾ। ਇਹ ਸਾਡੀ ਕਿਸੇ ਕੁੜੀ ਨੂੰ ਆਰਾਮ ਆਇਆ ਤੇ ਮੈਂ ਲਿਖਿਆ ਸੀ। ਇੱਕ ਜਿਹੜੀ ਆਹ ਦਵਾਈ ਹੈ ਇਹਦੇ ਨਾਲ ਬੜਾ ਅਸਰ ਹੋਏ, ਤਾਕਤ ਵਾਲੀ। ਜਦੋਂ ਯੂਟਰਸ 'ਚ ਕਮਜ਼ੋਰੀ ਹੁੰਦੀ ਹੈ, ਵੀਕਨੈਸ ਆ ਜਾਂਦੀ ਤੇ ਨਹੀਂ ਬੇਬੀ ਠਹਿਰ ਸਕਦਾ ਜਾਂ ਕੋਈ ਨੁਕਸ ਹੋਰ ਵੀ ਹੋਵੇਗਾ, ਪਰ ਸਾਡਾ ਨੁਕਸੇ ਨਾਲ ਤੇ ਇਸੇ ਨਾਲ ਆਰਾਮ ਆਇਆ। ਆਸਟ੍ਰੇਲੀਆ ਤੋਂ ਪਤਾ ਨਹੀਂ ਕੌਣ ਦਾ ਪੁੱਛਦੇ ਸੀ ਵੀ ਇਸ ਤਰ੍ਹਾਂ ਬੇਬੀ ਚਲਾ ਜਾਂਦਾ। ਆਹ 2 ਚੀਜ਼ਾਂ ਹੀ ਵਰਤਣ, ਪਿੱਪਲ ਦੀ ਦਾੜੀ ਵਾਲੀ ਸੁਕਾ ਕੇ ਤੇ ਪੀਸ ਕੇ ਅੱਧਾ ਚਮਚਾ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ, ਇਹ 2 ਵਰਤ ਕੇ ਵੇਖਣ। ਲੋਹ ਭਸਮ 10 ਗ੍ਰਾਮ, ਬੰਗ ਭਸਮ 10 ਗ੍ਰਾਮ, ਚਾਂਦੀ ਭਸਮ 10 ਗ੍ਰਾਮ, ਸਵਰਨ ਬੰਗ 10 ਗ੍ਰਾਮ। ਇਹ 4 ਚੀਜ਼ਾਂ ਨੇ। ਲੋਹ ਭਸਮ 1, ਬੰਗ 2, ਚਾਂਦੀ 3 ਤੇ ਆਪਣਾ ਸਵਰਨ ਬੰਗ 4 ਚੀਜ਼ਾਂ 10 ਗ੍ਰਾਮ ਲੈ ਕੇ ਨਾ ਇਹਨਾਂ ਨੂੰ 2 ਚੌਲ ਜਿੰਨੀ ਮਲਾਈ ਨਾਲ ਲੈ ਲਓ, ਸ਼ਹਿਦ ਨਾਲ ਲੈ ਲਓ। ਇਹ ਲੈਂਦੇ ਰਹਿਣ, ਜੋ ਉਹਨਾਂ ਦੇ ਅੰਦਰ ਤਾਕਤ ਭਰੇਗੀ ਨਾ, ਉਸ ਵੇਲੇ ਬੇਬੀ ਦਾ ਜਿਹੜਾ ਨਾ ਉਹ ਠੀਕ ਹੋ ਜਾਏਗਾ ਉਹਨਾਂ ਦਾ, ਹਨਾ। ਪੈਰ ਜਿਨ੍ਹਾਂ ਦੇ ਦੁਖਦੇ ਨੇ ਨਾ, ਜੀ ਜਿੰਨਾ ਵੀ ਮਰਜ਼ੀ ਦਰਦ ਹੋਵੇ, ਉਹਨੂੰ ਇੰਨਾ ਦੱਬ ਕੇ ਨੰਗੇ ਪੈਰੀ ਸੈਰ ਕਰਨ, ਇੰਨਾ ਦੱਬ ਕੇ ਬੜਾ। ਇੱਕ ਸਰੋਂ ਦਾ ਤੇਲ ਜਿਹੜੀ ਉਹ ਸਰਕੂਲੇਸ਼ਨ ਜਿਹੜਾ ਉਹ ਨਾੜਾ ਨੂੜਾ ਕਹਿੰਦੇ ਨੇ, ਉਹ ਤੁਰਿਆਂ ਤੇ ਖੁੱਲ ਜਾਣੀਆਂ ਨੇ, ਉਹਨਾਂ ਨੂੰ ਸਰਜਰੀ ਕਰਨ ਦੀ ਲੋੜ ਨਹੀਂ ਪਏਗੀ। ਜੀ 12 ਚੀਜ਼ਾਂ ਦੇ ਤੇਲ ਦੀ ਉਹਨੂੰ ਮਾਲਸ਼ ਕਰਨ ਤੇ ਫਰਕੜੀ ਖਾਣ ਤੇ 10-15 ਦਿਨਾਂ 'ਚ ਉਹਨਾਂ ਦੇ ਪੈਰ ਬਿਲਕੁਲ ਹਫ਼ਤੇ 'ਚ ਠੀਕ ਹੋ ਜਾਣਗੇ। ਇੰਨਾ ਜ਼ੋਰ ਨਾਲ ਟੁਰਨ ਜਿਹੜਾ ਕਿ ਪੈਰ ਜ਼ਮੀਨ ਤੇ ਨੰਗੇ ਬਸ ਸੈਰ ਕਰਨ ਜਾ ਕੇ, ਬੜਾ ਉਹਨਾਂ ਨੂੰ ਛੇਤੀ ਆਰਾਮ ਆਏਗਾ। ਤੇ ਦੂਜਾ ਮੈਂ ਆ ਦੱਸਣ ਲੱਗੀ, ਜਿਨ੍ਹਾਂ ਦੀ ਪੈਰਾਂ 'ਚ ਖਾਰਸ਼ ਨਾ, ਉਹ ਆਸਟ੍ਰੇਲੀਆ ਦਾ ਮੁੰਡਾ, ਮੇਰੀ ਮੰਮੀ ਦੀ ਖਾਰਸ਼ ਹੈ। ਪਤਾ ਕੀ ਹੈ, ਆਪਾਂ ਕਈ ਵਾਰੀ ਨਹਾਉਣੇ ਆ ਨਾ, ਤੇ ਕਈ ਵਾਰੀ ਆਪਾਂ ਤਲੀਆਂ 'ਚ, ਕਈ ਵਾਰੀ ਇੰਡੀਆ ਲੋਕੀ ਵੱਟੇ ਮਾਰ ਆਪਾਂ ਨਹੀਂ ਮਾਰਦੇ। ਕਈ ਵਾਰੀ ਲੇਡੀਜ਼ ਘਰ ਹੁੰਦੀਆਂ, ਤੁਸੀਂ ਜਰਾਬਾਂ ਪਾਈਆਂ ਕੰਮਾਂ ਤੇ ਗਏ, ਤੁਹਾਡਾ ਹੋਰ ਸਿਸਟਮ ਹੈ। ਜਿਹੜੇ ਘਰ 'ਚ ਰਹਿੰਦੇ ਨੇ ਉਹਨਾਂ ਦਾ ਹੋਰ ਸਿਸਟਮ ਹੈ, ਉਹਨਾਂ ਨੇ ਕੋਈ ਜਰਾਬ ਨਹੀਂ ਪਾਉਣੀ, ਚੂਹ ਨਹੀਂ ਪਾਉਣਾ, ਨੰਗੇ ਪੈਰੀ ਘਰ 'ਚ ਤੁਰੇ ਰਹਿੰਦੇ ਆ। ਉਹ ਐਂ ਕਰਨ, ਪੈਰਾਂ ਨੂੰ ਸੌਫ ਮਾਰ ਕੇ ਨਾ, ਸਾਬਣ ਤਲੀਆਂ ਨੂੰ ਕੋਈ ਵੱਟਾ ਝਾਵਾ ਮਾਰ ਕੇ ਨਾ, ਥੱਲੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੂੰਝ ਕੇ ਉਹਨੂੰ ਜਿਹੜਾ ਤਾਰੇ ਮੀਰੇ ਤੇਲ ਦੀ ਮਾਲਸ਼ ਕਰਨ ਤੇ 10-15 ਮਿੰਟਾਂ 'ਚ ਉਹਨਾਂ ਦਾ ਲੂਆ ਜਿਹਾ ਚਲਾ ਜਾਏਗਾ, ਜਿਹੜੀ ਖਾਰਸ਼ ਹੁੰਦੀ। ਇਹ ਵਰਤਿਆ ਨੁਕਸਾ ਨਿੱਕਾ ਜਿਹਾ ਕੰਮ ਹੈ। ਤੇ ਇੱਕ ਮੈਂ ਹੁਣ ਵੇਖੋ, ਜਿਹੜਾ ਲੀਵਰ ਫੈਟ ਹੈ ਨਾ, ਅੱਜ ਲਿਖ ਲਓ, ਇੱਕ ਸੌਖਾ ਜਿਹਾ ਇਲਾਜ ਹੈ, ਬੜੇ ਲੋਕਾਂ ਨੂੰ ਆਰਾਮ ਆਏ ਨੇ। ਲੀਵਰ ਸਵੇਰੇ ਨਿਰਣੇ ਕਾਲਜੇ, ਸਭ ਤੋਂ ਪਹਿਲਾਂ ਤੁਸੀਂ ਨਿਰਣੇ ਕਾਲਜੇ ਨਾ ਪਪੀਤਾ ਖਾਇਆ ਕਰੋ। ਗ੍ਰੇਪ ਫਰੂਟ ਦਾ ਜੂਸ ਤੁਸੀਂ ਦੁਪਹਿਰੇ ਵੀ ਪੀ ਸਕਦੇ ਹੋ, ਸਵੇਰੇ ਵੀ ਪੀ ਸਕਦੇ ਹੋ। ਕੱਚੀ ਹਲਦੀ ਦੁੱਧ 'ਚ ਉਬਾਲ ਕੇ ਖਾਓ, ਤੇ ਜਿਹੜੀ ਪੀਸੀ ਹਲਦੀ ਆਰਗੈਨਿਕ ਲੈ ਕੇ ਨਾ ਤੁਸੀਂ ਦਹੀਂ 'ਚ ਪਾ ਕੇ ਰੋਜ਼ ਨਿਰਣੇ ਕਾਲਜੇ ਖਾਓ, ਤੇ ਕੋਈ ਦਿਨਾਂ 'ਚ ਤੁਹਾਡੀ ਲੀਵਰ ਫੈਟ ਠੀਕ ਹੋ ਜਾਏਗੀ। ਕਰੇਲੇ ਦਾ ਜੂਸ ਪੀਆ ਕਰੋ, ਥੋੜਾ ਜਿਹਾ, ਜ਼ਿਆਦਾ ਨਹੀਂ, 5-4 ਚਮਚੇ। ਇੱਕ ਜਿਹੜੀ ਬਾਡੇ ਜਿਹਨੂੰ ਆਪਾਂ ਅਲ ਵੀ ਕਹਿੰਦੇ ਲੰਮੀ, ਇਹਦਾ ਇਹ ਜਿਹੜਾ ਜੂਸ ਹੈ ਬੜਾ ਕੰਮ ਆਇਆ ਜੇ। ਇਹਦਾ ਜੂਸ ਕੱਢੋ, ਹਲਦੀ ਤੇ ਨਿੰਬੂ ਨਿਚੋੜ ਕੇ ਤੁਸੀਂ ਰੋਜ਼ ਪੀਵੋ, ਸਵੇਰੇ ਨਿਰਣੇ ਕਾਲਜੇ। ਇੱਕ ਜਿਹੜਾ ਮੈਂ ਤੁਹਾਨੂੰ ਇੱਕ ਪਿੱਤ ਪਾਪੜਾ ਜਿਹੜਾ ਹੈ ਨਾ, ਲੀਵਰ ਫੈਟ ਵਾਸਤੇ ਬਹੁਤ ਚੰਗਾ ਜੇ, ਸਾਰੇ ਪੀਓ, ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦੂਰ ਕਰ, ਲੀਵਰ ਨੂੰ ਤਾਂ ਉਹਨੇ ਸਾਫ਼ ਹੀ ਕਰ ਦਿੱਤਾ। ਇੱਕ ਮੈਂ ਰੋਜ਼ ਹੀ ਦੱਸਣੀ ਆ, ਮੂਲੀ ਛਿੱਲ ਲਓ, ਉਂਗਲ ਵਰਗੇ ਪੂਰੇ ਪਤਲੇ ਲੰਮੇ ਗਿੱਟ ਪੀਸ ਕਰ ਲਓ, ਉਹਨੂੰ ਕਾਲੀ ਮਿਰਚ
ਕਾਲੀ ਮਿਰਚ, ਕਾਲਾ ਲੂਣ ਤੇ ਜੀਰਾ ਪੀਸ ਕੇ ਤੇ ਉਹਨੂੰ ਮਸਲ ਕੇ ਰਾਤੀ ਪਲੇਟ 'ਚ ਰੱਖ ਦਿਓ। ਸਵੇਰੇ ਉੱਠੋਗੇ ਉਹ ਪਾਣੀ ਛੱਡਿਓ, ਪਾਣੀ ਵੀ ਘੁੱਟ ਭਰ ਲਓ, ਇੱਕ ਇੱਕ ਪੀਸ ਕਰਕੇ ਚੂਸੋ। ਜਦੋਂ ਚਿੱਟਾ ਹੋ ਜਾਏਗਾ ਉਹਨੂੰ ਸੁੱਟੋ। ਫਿਰ ਐਵੇਂ ਰੋਜ਼ ਹੀ ਐਵੇਂ ਕਰੋ ਤੇ ਥੋੜੇ ਦਿਨਾਂ ਤੁਸੀਂ ਮੈਨੂੰ ਦੱਸਣਾ ਤੁਹਾਡਾ ਲੀਵਰ ਬਿਲਕੁਲ ਠੀਕ ਹੋ ਜਾਏਗਾ। ਬੇਟੇ ਤੁਸੀਂ ਲਵੋ ਕਾਲ ਹੁਣ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਸਤਿ ਸ੍ਰੀ ਅਕਾਲ। ਸੁਣਨ ਵਾਲਿਓ ਸਰ, ਮੈਂ ਬੜੀ ਮਿਹਨਤ ਕੀਤੀ, ਜਿੰਨੇ ਨੁਕਸੇ ਸਾਰੇ ਵਰਤੋ, ਤੁਹਾਨੂੰ ਬਿਲਕੁਲ ਆਰਾਮ ਆਏਗਾ। ਮੇਰੀ ਆਸ਼ੀਰਵਾਦ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਿਲਕੁਲ ਜੀ, ਤੁਸੀਂ ਜਿਹੜੇ ਇਹ ਨੁਸਖੇ ਦੱਸੇ ਜਾਂਦੇ ਆ ਨਾ, ਲਿਖ ਜ਼ਰੂਰ ਲਿਆ ਕਰੋ ਤੇ ਉਹਨਾਂ ਨੂੰ ਵਰਤਿਆ ਜ਼ਰੂਰ ਕਰੋ। ਜਿੰਨਾ ਚਿਰ ਨਹੀਂ ਵਰਤਾਂਗੇ ਨਹੀਂ ਪਤਾ ਲੱਗਣਾ। ਅਗਲੇ ਕਾਲ ਲਵਾਂਗੇ, ਬ੍ਰੇਕ ਦਾ ਵੀ ਟਾਈਮ ਹੈ। ਅਤੇ ਉਸ ਦੇ ਨਾਲ ਨਾਲ ਇਹ ਦੱਸੀਏ ਕਿ ਜਿਹਨਾਂ ਨੂੰ ਛਟਕਾ ਪਏ ਨੇ ਨਾ, ਉਹਨੂੰ ਪਹਿਲਾਂ ਇਹ ਵੀ ਦੱਸਿਆ ਗਿਆ, ਜਿਸ ਤਰ੍ਹਾਂ ਪਹਿਲਾਂ ਤਾਂ ਦੱਸਿਆ ਕਿ ਉਹ ਤੁਸੀਂ ਤੁਰਨਾ ਆ ਘਾਹ ਦੇ ਉੱਤੇ, ਪੈਰ ਘਸੀਟ ਕੇ ਤੁਰਨਾ ਆ। ਹੋ ਸਕਦਾ ਕੋਈ ਮਸਾਜ ਦੀ ਵੀ ਪ੍ਰੋਬਲਮ ਹੋਵੇ। ਬਾਕੀ ਉਸ 'ਤੇ ਮਸਾਜ ਕਰਨਾ, ਤਿਲਾਂ ਦੇ ਤੇਲ 'ਚ ਲਸਣ ਭੁੰਨ ਕੇ ਮਸਾਜ ਕਰਨਾ ਵੀ ਦੱਸਿਆ ਹੋਇਆ। ਮਾਲਿਸ਼ ਕਰੋ ਉਸਦੀ, ਰਾਈ ਦੇ ਤੇਲ ਦੀ ਮਾਲਿਸ਼ ਕਰੋ। ਔਰੰਜ ਦੇ ਕਹਿੰਦੇ ਵੀ ਬੀਜ ਕੱਢ ਕੇ ਨਾ ਉਹਨਾਂ ਨੂੰ ਦੁੱਧ 'ਚ ਉਬਾਲ ਕੇ ਪੀਓ, ਉਸ ਦੇ ਨਾਲ ਵੀ ਜਿਹੜਾ ਆਰਾਮ ਆਉਂਦਾ ਆ। ਅਤੇ ਬਾਕੀ ਉਹਦੇ ਬਾਰੇ ਖਾਣ ਲਈ ਵੀ ਦੱਸਿਆ ਸੀ ਵੀ ਸਾਰੇ ਨਟਸ ਇਕੱਠੇ ਕਰ ਲਓ ਅਤੇ ਉਹਨਾਂ ਨੂੰ ਜਿਸ ਤਰ੍ਹਾਂ ਵੀ ਤੁਸੀਂ ਕੱਚੇ ਖਾਣੇ ਆ, ਪੀ ਕੇ ਖਾਣੇ ਆ, ਜਿਸ ਤਰ੍ਹਾਂ ਵੀ ਤੁਹਾਡੇ ਅੰਦਰ ਲੰਘਦੇ ਆ ਲਗਾ ਸਕਦੇ। ਜਿਹਨਾਂ ਦੀ ਪੇਨ ਵੀ ਤੁਰੀ ਫਿਰਦੀ ਉਹ ਵੀ ਕਰਦੇ ਆ। ਪਰ ਸਭ ਤੋਂ ਬਹੁਤ ਜ਼ਰੂਰੀ ਸਪੈਸ਼ਲ ਹੈਗਾ ਕਿ ਤੁਸੀਂ ਪਾਣੀ ਜ਼ਰੂਰ ਜ਼ਿਆਦਾ ਪੀਆ ਕਰੋ। ਪਾਣੀ ਅਸੀਂ ਬਹੁਤ ਘੱਟ ਪੀਂਦੇ ਆ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਮੈਂ ਆਪਣੀ ਨਾ ਬੇਟੀ ਬਾਰੇ ਪੁੱਛਣਾ, ਤੇ ਉਹ ਨਾ 3 ਸਾਲ ਦੀ ਉਮਰ ਆ ਉਹਦੀ ਜੀ। ਸੋ ਉਹਨੂੰ ਨਾ ਮੈਮ ਅੱਜ ਤੋਂ ਮੈਨੂੰ ਲੱਗਦਾ 20-25 ਦਿਨ ਹੋ ਗਏ, ਉਹਨੂੰ ਜ਼ੁਕਾਮ ਨਹੀਂ ਹਟਦਾ ਹੈਗਾ। ਜ਼ੁਕਾਮ ਹੋ ਗਿਆ, ਠੀਕ ਆ। ਹਾਂਜੀ ਮੈਮ, ਤੇ ਇਹਨੂੰ ਥੋੜੀ ਜਿਹੀ ਐਜ਼ਮਾ ਵੀ ਹੈਗਾ ਨਾ, ਡਾਕਟਰ ਕਹਿੰਦੇ ਆ ਐਜ਼ਮੇ ਦੀ ਕਸਰ ਵੀ ਹੈਗੀ, ਬਟ ਅੱਜ ਤੱਕ ਏਦਾਂ ਕਦੀ ਹੋਇਆ ਨਹੀਂ ਹੈਗਾ। ਬਹੁਤ ਜ਼ਿਆਦਾ ਅੱਜ ਕੱਲ੍ਹ ਲਗਾਤਾਰ ਹੀ ਆਉਂਦਾ, ਮੈਂ ਥੱਕ ਗਈ ਦਵਾਈਆਂ ਦੇ ਕੇ। ਸੋ ਪਲੀਜ਼ ਜੇ ਕਿਸੇ ਨੂੰ ਵੀ ਪਤਾ ਹੋਇਆ, ਰਿਕੁਐਸਟ ਹੀ ਆ, ਜੇ ਗੁਰਦੀਪ ਮੈਮ ਨੂੰ ਪਤਾ ਹੋਇਆ ਜਾਂ ਕਿਸੇ ਨੂੰ ਵੀ ਪਤਾ ਹੋਇਆ, ਮੈਨੂੰ ਪਲੀਜ਼ ਦੱਸ ਦੇਣ। ਬਹੁਤ ਔਖੀ। ਮੌਸਮ ਵੀ ਫਰਕ ਹੈ ਨਾ ਪਹਿਲਾਂ ਨਾਲੋਂ? ਹਾਂਜੀ, ਮੌਸਮ ਵੀ ਹੈ, ਮੌਸਮ 'ਚ ਫਰਕ ਵੀ ਆ। ਛੋਟੀ ਆ ਨਾ ਅਜੇ। ਠੀਕ ਹੈ। ਹਾਂਜੀ, ਪਰ ਲਗਾਤਾਰ ਹੀ ਨਾ 15-20 ਦਿਨ 25 ਦਿਨ ਹੋ ਗਏ ਲਗਾਤਾਰ ਦੇਖਦੀ ਨੂੰ, ਆਰਾਮ ਨਹੀਂ ਆ। ਠੀਕ ਹੈ। ਸੋ ਪਲੀਜ਼ ਜੇ ਕਿਸੇ ਨੂੰ ਪਤਾ ਹੋਇਆ ਨਾ ਜ਼ਰੂਰ ਜੀ, ਜ਼ਰੂਰ। ਤੇ ਇੱਕ ਮੈਂ ਫੀਡਬੈਕ ਦੇਣੀ ਸੀਗੀ, ਆਹ ਜਿਹੜਾ ਨਾ ਸਿੱਕਰੀ ਦਾ ਕਹਿ ਰਹੇ ਆ ਕਿ ਸਿੱਕਰੀ ਤੋਂ ਆਰਾਮ ਨਹੀਂ ਆਉਂਦਾ। ਸੋ ਮੈਮ ਉਹ ਨਾ ਥੋੜਾ ਜਿਹਾ ਜਿੱਦਾਂ ਨਿੰਬੂ ਸਰੋਂ ਦੇ ਤੇਲ ਵਿੱਚ ਪਾ ਕੇ ਲਗਾਉਣ ਲਗਾਤਾਰ। ਇਹ ਨਹੀਂ ਕਿ ਇੱਕ ਵਾਰੀ ਲਗਾਉਣਾ, ਲਗਾਤਾਰ ਹੀ ਵੀਕ 'ਚ 2 ਵਾਰੀ ਲਗਾ ਲਿਆ ਤੇ ਉਹਦੇ ਨਾਲ ਵੀ ਆਰਾਮ ਆਉਂਦਾ। ਦੂਸਰਾ ਮੁਸ਼ਕਪੂਰ ਜਿਹੜਾ ਉਹ ਸਰੋਂ ਦੇ ਤੇਲ 'ਚ ਪਾਉਣ, ਉਹ ਵੀ ਬਹੁਤ ਵਧੀਆ। ਮੇਰੇ ਤਾਂ ਹਟ ਗਈ ਆ, ਬਹੁਤ ਜ਼ਿਆਦਾ ਸੀ। ਹਾਂ, ਪਰ ਤੁਸੀਂ ਕੀਤਾ ਹੈ ਨਾ। ਹਾਂਜੀ, ਕਰਕੇ ਹਟਣਾ ਜੀ। ਹਾਂਜੀ, ਥੈਂਕ ਯੂ ਜੀ। ਬਸ ਮੈਮ, ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਰਾਜ ਜੀ। ਸਭ ਤੋਂ ਵਧੀਆ ਇਲਾਜ ਦਮੇ ਵਾਲਿਆਂ ਲਈ, ਐਜ਼ਮੇ ਲਈ, ਬੱਚਿਆਂ ਨੂੰ ਬਹੁਤ ਹੁੰਦਾ ਇਹ, ਉਹਨਾਂ ਲਈ ਬਹੁਤਾ ਜੇ ਦੇਸੀ ਚੀਜ਼ ਪੁੱਛੋ ਤੇ ਲਸਣ ਹੀ ਦੱਸਦੇ ਆ। ਬੱਚਾ ਲਸਣ ਨੂੰ ਦੰਦੀਆਂ ਵੱਢ ਕੇ ਨਹੀਂ ਖਾਊਗਾ, ਅਜੇ ਤਾਂ ਵੱਡੇ ਨਹੀਂ ਖਾਂਦੇ। ਕੋਸ਼ਿਸ਼ ਕਰੋ ਵੀ ਜਿਹੜਾ ਵੀ ਫੂਡ ਉਹ ਖਾਂਦੀ ਆ ਉਹਦੇ 'ਤੇ ਤੁਸੀਂ ਰੋਸਟ ਕਰਕੇ ਪਾ ਦਿਓ, ਕਿਸੇ ਵੀ ਤਰ੍ਹਾਂ ਉਹਦੇ 'ਤੇ ਨਾ ਪਾਓ ਥੋੜ੍ਹਾ ਜਿਹਾ। ਬਾਕੀ ਆਪਾਂ ਇਲਾਜ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਪਲੀਜ਼ ਦੱਸਿਓ। ਸਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਮੈਨੂੰ ਨਾ 4-5 ਦਿਨ ਹੋ ਗਏ ਬਲਗਮ ਬੜੀ ਆਉਂਦੀ ਹੈ, ਰਾਤ ਨੂੰ ਆਉਂਦੀ ਹੈ, ਸਵੇਰੇ ਜਿਹੜੀ ਨਿਕਲਦੀ ਹੈ ਇੰਨੀ ਥਿਕ ਬਲਗਮ ਆਉਂਦੀ ਹੈ ਨਾ, ਸਿਰਫ ਰਾਤੀ ਨਿਕਲਦੀ ਹੈ। ਸਵੇਰੇ ਮੈਂ ਰਾਤੀ ਵੀ ਕਈ ਵਾਰੀ ਉੱਠ ਜਾਂਦੀ ਹਾਂ ਤੇ ਸਵੇਰੇ ਹੁੰਦੀ ਹੈ ਬਹੁਤ ਜ਼ਿਆਦਾ। ਤੇ ਉਹਦਾ ਮੈਨੂੰ ਕੋਈ ਇਲਾਜ ਦੱਸੋ ਕੀ ਹੈ। ਤੇ ਦੂਸਰਾ, ਅੱਜ ਮੇਰੇ ਸਿਰ ਵਿੱਚ ਇੰਨੀ ਪੇਨ ਹੋ ਰਹੀ ਹੈ, ਮੈਨੂੰ ਇੰਝ ਲੱਗ ਰਿਹਾ ਜਿਵੇਂ ਮੇਰੇ 2 ਟੁਕੜੇ ਹੋ ਜਾਣਗੇ। ਮੈਂ ਜਵੈਨ ਦਾ ਧੂੰਆਂ ਵੀ ਲੈ ਚੁੱਕੀ ਹਾਂ, ਟੈਬਲੇਟ ਟਾਈਨੋਲ ਵੀ ਖਾਧੀ ਹੈ, ਪਰ ਮੈਨੂੰ ਫਰਕ ਨਹੀਂ ਇੰਨਾ ਪੈ ਰਿਹਾ। ਪਲੀਜ਼ ਮੈਨੂੰ ਦੱਸਣਾ ਕੀ ਕਰਾਂ ਮੈਂ। ਹਾਂਜੀ, ਕਈਆਂ ਦੇ ਤਾਂ ਕੋਈ ਨਹੀਂ ਸੁਣਦੇ ਰਿਹਾ, ਬਲਗਮ ਦੇ ਨਾਲ ਵੀ ਸਿਰ ਜਿਹੜਾ ਆ ਉਹ ਬਹੁਤ ਪੀੜ ਹੁੰਦਾ ਹੈ ਕਈਆਂ ਦਾ। ਤੇ ਪਰ ਆਪਾਂ ਪੁੱਛਦੇ ਹਾਂ ਜੀ, ਜੇ ਕਿਸੇ ਨੂੰ ਇਲਾਜ ਪਤਾ ਹੋਇਆ ਤੇ ਜ਼ਰੂਰ ਸ਼ੇਅਰ ਕਰ ਲਿਓ ਜੀ। 4082725200। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ। ਵਾਪਸ ਆਣ ਕੇ ਫਿਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਫੀਡਬੈਕ ਦਿੰਦੇ ਹੋ, ਕੋਈ ਇਲਾਜ ਦਾ ਪਤਾ ਹੁੰਦਾ ਅਤੇ ਜਿਨ੍ਹਾਂ ਨੇ ਇਲਾਜ ਪੁੱਛਣੇ ਹੁੰਦੇ ਆ ਉਹ ਇਲਾਜ ਬਾਰੇ ਪੁੱਛਦੇ ਆ। ਅਤੇ ਪਲੀਜ਼ ਕਾਲ ਕਰਕੇ ਫੀਡਬੈਕ ਵੀ ਜ਼ਰੂਰ ਦੇਣੀ ਆ, ਅਤੇ ਜਿਨ੍ਹਾਂ ਨੇ ਇਲਾਜ ਲਿਖੇ ਹੋਏ ਆ ਉਹ ਵੀ ਜ਼ਰੂਰ ਸ਼ੇਅਰ ਕਰ ਲਿਆ ਕਰੋ। ਜਦੋਂ ਤੁਸੀਂ ਇਲਾਜ ਸ਼ੇਅਰ ਕਰਦੇ ਆ ਤਾਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। ਪਰ ਇੱਕ ਵਾਰੀ ਫਿਰ ਦੱਸੀਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈਆਂ ਵੇਚ ਸਕੇ, ਜਾਂ ਤੁਹਾਡੀ ਕੋਈ ਨਬਜ਼ ਦੇਖ ਲੈ, ਜਾਂ ਤੁਹਾਡੇ ਤੋਂ ਕੋਈ ਪੈਸੇ ਮੰਗਵਾ ਲੈ ਕਿ ਤੁਹਾਨੂੰ ਮੈਂ ਦਵਾਈ ਭੇਜ ਦੇਵਾਂਗਾ।
ਇਹ ਸਿਰਫ ਤੇ ਸਿਰਫ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ, ਇਹ ਜਿਹੜੇ ਸਾਡੇ ਆਯੁਰਵੈਦਿਕ ਤਰੀਕੇ ਦੇ ਨਾਲ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਉਹਦੀ ਗੱਲ ਕਰਦੇ ਹਾਂ। ਜਿਹੜੀਆਂ ਆਸਾਨੀ ਨਾਲ ਚੀਜ਼ਾਂ ਤੁਹਾਡੇ ਘਰਾਂ ਵਿੱਚ ਪਈਆਂ ਹੋਈਆਂ ਜਾਂ ਆਸਾਨੀ ਦੇ ਨਾਲ ਹੀ ਤੁਹਾਨੂੰ ਸਟੋਰ ਤੋਂ, ਗਰੋਸਰੀ ਸਟੋਰ ਤੋਂ ਜਾਂ ਇੰਡੀਆ ਦੇ ਵਿੱਚ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ। ਸੋ ਇਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੈਗੀ ਕਿ ਤੁਹਾਡੇ ਕੋਲ ਕੋਈ ਡਾਕਟਰ ਹੈਗਾ ਜਿਸ ਤੋਂ ਤੁਸੀਂ ਸਲਾਹ ਲੈ ਰਹੇ ਹੋ। ਅਤੇ ਚੱਲਦੇ ਤੁਹਾਡੇ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਹੜੇ ਕਾਫੀ ਟਾਈਮ ਤੋਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ, ਆਪ ਸਭ ਤੱਕ ਪਹੁੰਚਾ ਰਹੇ ਨੇ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਪੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ ਜੀ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜਹੌਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੀਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਵੀਰ ਸਿੰਘ ਜਸਵੰਤ ਕੌਰ ਅਟਵਾਲ ਜੁੱਬਾ ਸਿਟੀ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਤੁਹਾਡੀਆਂ ਕਾਲਸ ਵੱਲ। ਭੁਪਿੰਦਰ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਦੱਸਣਾ ਸੀ, ਉਹ ਜਿਹੜਾ ਬੱਚੇ ਦੇ ਪੁੱਛਿਆ ਸੀ ਨਾ, ਸਿਕਰੀ ਬਹੁਤ ਪੈਂਦੀ ਆ। ਹਾਂਜੀ। ਉਹਦੇ ਵਿੱਚ ਮੈਂ ਤੇਲ ਵਗੈਰਾ ਸਾਰਾ ਕੁਝ ਕਰਕੇ ਦੇਖ ਲਿਆ ਸੀ, ਕੁਛ ਨਹੀਂ ਫਰਕ ਪਿਆ। ਮੇਰੀ ਬੇਟੀ ਦੇ 3 ਸਾਲ ਲਗਾਤਾਰ ਸਿਕਰੀ ਰਹੀ ਆ ਜੀ। ਆਖਰ ਤੇ ਡਾਕਟਰ ਨੂੰ ਦਿਖਾਇਆ ਸੀ, ਉਹਨਾਂ ਨੇ ਕਿਹਾ ਇੱਕ ਤਾਂ ਤੇਲ ਬਿਲਕੁਲ ਨਹੀਂ ਲਾਉਣਾ, ਜੇ ਲਾਉਣਾ ਵੀ ਆ 5-7 ਮਿੰਟ ਲਾ ਕੇ ਬਾਅਦ ਵਿੱਚ ਉਹਨੂੰ ਨਵਾ ਦੇਣਾ। ਠੀਕ ਆ। ਔਰ ਵਾਲ ਬਿਲਕੁਲ ਹੀ ਗਿੱਲੇ ਨਹੀਂ ਛੱਡਣੇ। ਨਵਾਉਣ ਤੋਂ ਬਾਅਦ ਚ ਕੱਪੜੇ ਪਾ ਕੇ ਡਰਾਇਰ ਦੇ ਨਾਲ ਪ੍ਰੋਪਰਲੀ ਡਰਾਈ ਕਰਨ ਨੂੰ, ਕਿਉਂਕਿ ਉਹ ਚਮੜੀ ਦੇ ਵਿੱਚ ਵੈਸੇ ਹੀ ਬਹੁਤ ਜ਼ਿਆਦਾ ਤੇਲ ਆ, ਜੇ ਆਪਾਂ ਹੋਰ ਤੇਲ ਲਾਉਨੇ ਆ ਉਹ ਹੋਰ ਬਾਹਰ ਨਿਕਲ ਆਉਂਦਾ। ਠੀਕ ਆ। ਹਾਂਜੀ। ਤੇ ਇੱਕ ਉਹਨਾਂ ਨੇ ਮੈਨੂੰ ਇਹ ਸ਼ੈਂਪੂ ਵੀ ਆ ਮਿਲ ਜਾਂਦਾ ਵਾ, ਫੇਅਰ ਐਂਡ ਕਲੀਅਰ ਲਿਖਿਆ ਹੋਇਆ, ਉਹ ਐਂਟੀ ਡੈਂਡਰਫ ਆ। ਹਾਂਜੀ। ਤੇ ਉਹ ਬਰਤਨ ਨਹਾਉਣ ਤੋਂ 5 ਮਿੰਟ ਪਹਿਲਾਂ ਲਾਉਣਾ ਉਹਨੂੰ ਜੀ, ਤੇ 5 ਮਿੰਟਾਂ ਬਾਅਦ ਉਹਨੂੰ ਮਤਲਬ ਸ਼ੈਂਪੂ ਕਰ ਦੇਣਾ, ਕੋਈ ਵੀ ਕਰ ਦੇਣ। ਠੀਕ ਆ। ਮੇਨ ਬਸ ਇਹੀ ਆ ਕਿ ਉਹਨੂੰ ਵਾਲ ਨਾ ਗਿੱਲੇ ਕਰਨ ਔਰ ਤੇਲ ਨਾ ਲਾਉਣ, ਤੇ ਉਹ ਮੇਰੀ ਬੇਟੀ ਹੁਣ ਬਿਲਕੁਲ ਠੀਕ ਆ। ਦੂਸਰਾ ਮੈਂ ਦੱਸਣਾ ਸੀ, ਜਿਹੜਾ ਸਾਹ ਬਾਰੇ ਪੁੱਛਦੇ ਆ, ਹਾਂਜੀ, ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ, ਜਿਹੜਾ ਆਪਣਾ ਜਿਹਨੂੰ ਆਪਾਂ ਨਮਕ ਹੁੰਦਾ, ਪਾਕਿਸਤਾਨੀ ਨਮਕ ਜਿਹਨੂੰ ਕਹਿੰਦੇ ਆਪਾਂ, ਹਾਂਜੀ ਹਾਂਜੀ, ਉਹਦਾ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ, ਚਾਹੇ ਕੋਈ ਬੱਚਾ ਚਾਹੇ ਕੋਈ ਵੱਡਾ ਜੋ ਵੀ ਆ, ਤੇ ਉਹਨੂੰ ਦਿਨ ਦੇ ਵਿੱਚ 5-7 ਵਾਰ ਸੁੰਘਣ ਹਰ ਰੋਜ਼ ਲਗਾਤਾਰ 30 ਦਿਨ ਕਰਨਾ, ਫਿਰ 10 ਦਿਨ ਦਾ ਗੈਪ ਪਾ ਕੇ ਫਿਰ 30 ਦਿਨ ਕਰਨਾ। ਇਹਦੇ ਨਾਲ ਛਾਤੀ ਜਾਂ ਸਾਹ ਦੀ ਬਿਮਾਰੀ ਆ ਜਿਹੜੀ ਉਹ ਨਾ। ਠੀਕ ਆ ਜੀ। ਹਾਂਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ, ਸਕਿਨ ਵੀ ਆਪੋ ਆਪਣੀ ਆ। ਹੁਣੇ ਆਪਾਂ ਪਹਿਲਾਂ ਫੀਡਬੈਕ ਸੁਣੀ ਆ ਕਿ ਉਹਨਾਂ ਨੇ ਤੇਲ ਲਾਇਆ, 2 ਫੀਡਬੈਕ ਸੁਣੀਆਂ ਆਪਾਂ ਕਿ ਉਹਨਾਂ ਨੇ ਤੇਲ ਲਾਇਆ। ਬਾਕੀ ਆਪੋ ਆਪਣੀ ਬੋਡੀ ਆ ਜੀ, ਆਪੋ ਆਪਣੀ ਸਕਿਨ ਆ ਜਿਹੜੀ, ਕਿਸੇ ਦੀ ਉਹ ਜ਼ਿਆਦਾ ਆਇਲੀ ਹੁੰਦੀ ਆ ਅਤੇ ਕਿਸੇ ਦੀ ਡਰਾਈ ਹੁੰਦੀ ਆ। ਸੋ ਫਰਕ ਪੈ ਗਿਆ, ਬਹੁਤ ਵਧੀਆ। ਥੈਂਕ ਯੂ ਜੀ, ਤੁਸੀਂ ਫੀਡਬੈਕ ਵੀ ਦਿੱਤੀ ਆ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਆ। ਥੈਂਕ ਯੂ ਜੀ। ਤੇ ਮੇਰੀ ਨੂੰਹ ਆ, ਉਹ ਪ੍ਰੈਗਨੈਂਟ ਆ 3 ਮਹੀਨੇ ਤੋਂ। ਹਾਂਜੀ। ਪਰ ਉਹਨਾਂ ਨੇ ਨਾ ਉਹਦੇ ਬਲੱਡ 'ਚ ਦੱਸ ਦਿੱਤਾ ਕਿ ਰੈੱਡ ਸੈੱਲ ਬਹੁਤ ਵਧੇ ਆ। ਰੈੱਡ ਸੈੱਲ ਵਧੇ ਆ? ਹਾਂਜੀ। ਘਟਾਉਣੇ ਕਿਵੇਂ? ਅੱਜ ਉਹਨੇ ਕੈਂਸਰ ਵਾਲਿਆਂ ਦੇ ਕੋਲ ਭੇਜਿਆ ਸੀ, ਬੈਕਾ ਵਾਲਾ। ਤੇ ਉੱਥੇ ਉਹਨਾਂ ਨੇ ਕਿਹਾ ਵੀ ਡਰਨ ਦੀ ਲੋੜ ਨਹੀਂ ਹੈਗੀ, ਤੇ ਇਹ ਨਾ ਇਹਨੂੰ ਗੋਲੀ ਇੱਕ ਰੋਜ਼ ਖਾਣੀ ਪੈਣੀ ਹੈ ਡਿਸਪਰੀਨ ਦੀ, ਉਹ ਨਹੀਂ ਦਿੱਤੀ। ਠੀਕ ਆ। ਤੇ ਇਹਦਾ ਕੋਈ ਦੇਸੀ ਇਲਾਜ ਹੋਵੇ ਤਾਂ ਮੈਨੂੰ ਦੱਸੋ, ਕਿ ਬਹੁਤ ਵਧੀਆ ਆ। ਰੈੱਡ ਸੈੱਲ ਕਿਵੇਂ ਘੱਟ ਕਰਨੇ? ਠੀਕ ਹੈ। ਹਾਂਜੀ, ਕਿਵੇਂ ਘੱਟ ਕਰਨੇ ਆ? ਵੈਸੇ ਤੁਸੀਂ ਆਪਣਾ ਖਾਣਾ ਖੁਣਾ ਵੀ ਜ਼ਰੂਰ ਚੈੱਕ ਕਰਿਓ, ਜਿਨ੍ਹਾਂ 'ਚ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਉਹਨਾਂ ਨੂੰ ਵੀ ਘੱਟ ਕਰਿਓ, ਆਪਾਂ ਪੁੱਛਦੇ ਵੀ ਹਾਂ। ਅੱਛਾ ਜੀ, ਅੱਛਾ ਜੀ, ਥੈਂਕ ਯੂ। ਥੈਂਕ ਯੂ, ਜ਼ਰੂਰੀ ਪੁੱਛਿਓ। ਥੈਂਕ ਯੂ ਜੀ, ਥੈਂਕ ਯੂ, ਜ਼ਰੂਰ। ਹਾਂ, ਸੁਣ ਹੀ ਰਹੇ ਸਾਰੇ, ਕੋਈ ਨਾ ਕੋਈ ਜ਼ਰੂਰ ਦੱਸ ਰਿਹਾ ਜੀ, ਜੇ ਕਿਸੇ ਨੂੰ ਪਤਾ ਹੋਇਆ ਤਾਂ। ਗੁਰਿੰਦਰ ਸਿੰਘ ਜੀ। ਗੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਪੁੱਛਣਾ, ਮੇਰੇ ਨਾ ਨੱਕ ਦੀ ਲੈਫਟ ਸਾਈਡ ਦੀ ਹੱਡੀ ਵਧੀ ਆ ਤੇ ਉਹ ਸਾਹ ਲੈਣ 'ਚ ਕਾਫੀ ਪ੍ਰੋਬਲਮ ਹੁੰਦੀ। ਮੈਂ ਦੇਸੀ ਘਿਓ ਦਾ ਲਾਉਂਦਾ ਰਹਿਣਾ, ਉਹ ਕਈ ਆਰਾਮ ਆ ਜਾਂਦਾ, ਫਿਰ ਥੋੜੀ ਚਿਰ ਬਾਅਦ ਉਦਾਂ ਆ ਜਾਂਦਾ, ਤੇ ਮੈਂ ਸਰਜਰੀ ਕਰਾਉਣਾ ਨਹੀਂ ਚਾਹੁੰਦਾ। ਮੈਂ ਕਿਹਾ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਉਹਦਾ ਕੋਈ ਦੇਸੀ ਇਲਾਜ ਹੋ ਜੇ ਤਾਂ ਸਰਜਰੀ ਤੋਂ ਬਚਿਆ ਜਾਵੇ। ਠੀਕ ਹੈ ਜੀ। ਤੇ ਇੱਕ ਦੂਸਰਾ ਪੁੱਛਣਾ, ਮੇਰੇ ਮਦਰ ਦੇ ਨਾ ਜਨੇਊ ਹੋਇਆ ਸੀ ਤੇ ਉਹਨਾਂ ਦਾ ਆਰਾਮ ਤਾਂ ਆ ਗਿਆ, ਪਰ ਖਾਰਸ਼ ਬਹੁਤ ਹੁੰਦੀ ਹੈ। ਜੇ ਕੋਈ ਚੀਜ਼ ਦੇਸੀ ਕੋਈ ਲੇਪ ਵਗੈਰਾ ਲਾਉਣ ਦਾ ਹੋਵੇ ਜਿਹਦੇ ਨਾਲ ਥੋੜਾ ਬਹੁਤਾ ਆਰਾਮ ਆ ਜਾਊ, ਖਾਰਸ਼ ਬਹੁਤ ਹੁੰਦੀ ਉਹਦੇ ਉੱਤੇ। ਜ਼ਖਮ ਜਨੇਊ ਤੋਂ ਹਟ ਗਿਆ ਪਰ ਜ਼ਖਮ ਸਟਿਲ ਹੈਗੇ ਆ, ਉਹ ਖਾਰਸ਼ ਬਹੁਤ ਹੁੰਦੀ। ਕਿਸੇ ਨੂੰ ਭੈਣ ਭਰਾ ਨੂੰ ਪਤਾ ਹੋਵੇ। ਠੀਕ ਹੈ ਗੁਰਿੰਦਰ ਸਿੰਘ ਜੀ, ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਵੀ ਸੁਣਿਓ। ਵੈਸੇ ਅੱਜ ਗੁਰਦੀਪ ਕੌਰ ਨੇ ਵੀ ਦੱਸਿਆ ਹੈਗਾ ਆ ਵੀ ਜਿਹੜੀ ਖਾਰਸ਼ ਹੁੰਦੀ ਰਹਿੰਦੀ ਆ ਉਹਨੂੰ ਕੀ ਕਰਨਾ ਆ,
ਦੁਬਾਰਾ ਵੀ ਤੁਸੀਂ ਐਪ 'ਤੇ ਵੀ ਕਰ ਦਿੱਤਾ ਅਪਲੋਡ, ਅਤੇ ਰੇਡੀਓ 'ਤੇ ਵੀ 9 ਵਜੇ ਸੰਡੇ ਨੂੰ ਇਹ ਦੁਬਾਰਾ ਰਿਪੀਟ ਵੀ ਕੀਤਾ ਜਾਂਦਾ ਹੈ। ਉਹ ਦੂਸਰਾ ਤੁਸੀਂ ਵਾਰ-ਵਾਰ ਸੁਣ ਵੀ ਸਕਦੇ ਹਾਂ। 4082725200। ਮੰਗਲ ਸਿੰਘ ਜੀ ਇੰਡੀਆ ਤੋਂ, ਸਤਿ ਸ਼੍ਰੀ ਅਕਾਲ। ਬਲਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਜ਼ਬਰਦਸਤ ਹੈ। ਥੈਂਕ ਯੂ ਜੀ। ਬਹੁਤ ਲੋਕਾਂ ਨੂੰ ਫਾਇਦਾ ਹੁੰਦਾ, ਜਿਹੜੇ ਫਾਇਦਾ ਜਿਹਨਾਂ ਨੂੰ ਹੁੰਦਾ, ਇੱਕ ਤਾਂ ਸਪਾਂਸਰ ਦਾ ਥੈਂਕਸ ਕਰਨ ਜੀ, ਦੂਸਰਾ ਥੋੜਾ ਜਿਹਾ ਪੰਜਾਬੀ ਰੇਡੀਓ ਨੂੰ ਵੀ ਦਾਨ ਪੁੰਨ ਕਰਨ। ਇਹ ਮੈਂ ਵੈਸੇ ਪਹਿਲਾਂ ਸ਼ੁਰੂ ਤੋਂ ਬੇਨਤੀ ਕਰ ਦਿੱਤੀ। ਥੈਂਕ ਯੂ ਜੀ, ਥੈਂਕ ਯੂ ਜੀ। ਅੱਛਾ, ਜਿੱਦਾਂ ਆ ਬੇਟੀ ਨੇ ਹੁਣ ਕਿਸੇ ਨੇ ਪੁੱਛਿਆ ਸੀਗਾ ਜੀ ਉਹਦਾ ਹਾਂਜੀ ਪ੍ਰੋਸੀਜਰ ਕੀ ਖਾਣ ਦਾ, ਮੈਂ ਦੱਸਦਾ। ਮੇਰੀ ਬੇਟੀ ਸ਼ੈਲੀ ਸੁਣ ਵੀ ਰਹੀ ਹੋਣਗੀ, ਉਹ ਮੈਨੂੰ ਕਰੈਕਟ ਕਰ ਦਊਗੀ ਜੇ ਕਿਤੇ ਹੋਊਗਾ। ਪਹਿਲਾਂ ਤਾਂ ਮੈਂ ਇਹ ਦੱਸਦਾ, ਇਹ 'ਚ ਟਾਈਪ 1 ਟਾਈਪ 2 ਦੀ ਕੋਈ ਬੰਦਿਸ਼ ਨਹੀਂ। ਅੱਛਾ, ਕੋਈ ਵੀ ਹੋਵੇ ਚਾਹੇ, ਹਾਂਜੀ ਭੈਣ ਜੀ, ਠੀਕ ਹੈ, ਚਾਹੇ ਟਾਈਪ 1 ਹੋਵੇ, ਚਾਹੇ ਟਾਈਪ 2 ਥੋੜੇ ਵਾਲਾ ਹੋਵੇ। ਜਿਹੜਾ 2 ਵਾਲਾ ਉਹਨੇ ਛੇਤੀ ਆਰਾਮ ਆ ਜਾਣਾ, ਦੂਏ ਦਿਨ ਆਰਾਮ ਆਉਣਾ ਸ਼ੁਰੂ ਹੋ ਜਾਣਾ। ਜਿਹੜਾ ਟਾਈਪ 1 ਹੈ ਉਹ ਥੋੜਾ ਦੇਰ ਲੱਗੂਗਾ ਜੀ। ਦੂਸਰੀ ਚੀਜ਼ ਇਹ ਦੇਖੀ ਗਈ ਹੈ ਜੀ, ਜਿੱਦਾਂ ਇੱਧਰ ਉੱਧਰੋਂ ਇਨਫੋਰਮੇਸ਼ਨ ਇਕੱਠੀ ਕਰਕੇ ਜਿਹੜੀ ਥੋੜੇ ਸਿਆਣੀ ਉਮਰ ਦੇ ਆ ਜੀ, ਉਹਨਾਂ ਨੂੰ ਥੋੜਾ ਸਲੋ ਆਰਾਮ ਆਉਂਦਾ। ਜਿਹੜੇ ਛੋਟੀ ਉਮਰ ਦੇ ਬੱਚੇ ਆ, ਗੁੱਡੀਆਂ ਆ, ਭੈਣ ਭਰਾ ਆ, ਉਹਨਾਂ ਨੂੰ ਜਲਦੀ ਆਰਾਮ ਆ ਜਾਂਦਾ। ਹਾਂਜੀ ਹਾਂਜੀ। ਇੱਥੇ ਇੱਕ ਨੇ ਸ਼ੁਰੂ ਕੀਤਾ ਜੀ, ਤੁਸੀਂ ਦੇਖ ਲਓ ਜਲੰਧਰ, ਜਿਹਨੂੰ ਪਤਾ ਲੱਗਦਾ ਉਹ ਗਾਂਹ ਤੋਂ ਗਾਂਹ ਦੱਸਦੇ, ਉਹ ਫਿਰ ਮੈਨੂੰ ਦੱਸ ਦਿੰਦੇ ਆ ਜੀ। ਮੈਂ ਡਾਕਟਰ ਤਾਂ ਮੈਂ ਵੀ ਨਹੀਂ, ਮੈਂ ਤਾਂ ਆਮ ਬੰਦਾ ਆ, ਤੁਹਾਡੇ ਵਰਗਾ ਪੜ੍ਹਿਆ ਲਿਖਿਆ ਵੈਸੇ। ਤੇ ਉਹਦੇ ਵਿੱਚ ਇਹ ਆ ਵੀ ਇੱਕ ਬੰਦੇ ਨੇ ਸ਼ੁਰੂ ਕੀਤਾ, ਉਹਦਾ 120 ਕਿਲੋ ਭਾਰ ਹੈ ਜੀ ਜੀ, ਔਰ ਉਹਨੂੰ ਬਹੁਤ ਬੁਰੀ ਤਰ੍ਹਾਂ ਸ਼ੂਗਰ ਹੋਈ ਆ। ਹੁਣ ਉਹਦੀ ਰਿਪੋਰਟ ਫਿਰ ਕਦੇ ਮਹੀਨੇ ਕੁ ਬਾਅਦ ਦੱਸਾਂਗੇ। ਠੀਕ ਹੈ ਜੀ। ਉਦੋਂ ਪਹਿਲੇ ਦੀ ਜਿਹੜੀ ਮੈਂ ਦੱਸ ਹੀ ਚੁੱਕਾ ਆਪਣੇ ਬ੍ਰਦਰ-ਇਨ-ਲਾ ਦੀ ਵੀ, ਉਹਨਾਂ ਦੀ ਹੁਣ ਜਿਹੜੇ 2 ਲਾਉਂਦੇ ਸੀ ਇੰਜੈਕਸ਼ਨ ਸਵੇਰੇ ਸ਼ਾਮ, ਉਹ ਉਹਨਾਂ ਦਾ ਜਿਹੜੇ ਲਾਉਂਦੇ ਸੀ 25 ਦਾ ਲਾਉਂਦੇ ਸੀ ਪਹਿਲਾਂ ਯੂਨਿਟਸ ਦਾ, ਔਰ ਉਹਨਾਂ ਨੇ ਸ਼ੁਰੂ ਕਰਕੇ ਉਹਨਾਂ ਦਾ ਸਿਰਫ ਜਿਹੜਾ ਜੀ ਰਹਿ ਗਿਆ ਉਹ ਸਿਰਫ 15 ਯੂਨਿਟ ਦਾ ਇੱਕ ਲਾਉਂਦੇ ਆ। ਉਹ ਵੀ ਮੇਰੇ ਖਿਆਲ ਛੇਤੀ ਵੈਨਿਸ਼ ਹੋ ਜਾਊਗਾ ਜੀ। ਬਸ ਇਹ ਜ਼ਰੂਰ ਹੈ, ਵੱਡੀ ਉਮਰ ਛੋਟੀ ਉਮਰ ਦਾ ਵੀ ਫਰਕ ਹੈ। ਦੂਸਰਾ ਮੈਂ ਜੋ ਦੇਖਿਆ ਇਹ ਆ, ਖਾਸ ਤੌਰ ਤੇ ਇੰਡੀਆ 'ਚ ਲੋਕੀ ਬਹੁਤੇ ਫਰੂਟ ਖਾਣ ਦੇ ਆਦੀ ਨਹੀਂ ਹੈ। ਨਹੀਂ ਜੀ। ਅੱਛਾ, ਸ਼ਾਇਦ ਅਮਰੀਕਾ 'ਚ ਵੀ ਲੋਕ ਏਦਾਂ ਫਰੂਟ ਖਾਣ ਦੇ ਆਦੀ ਨੇ। ਉਹਦੇ ਵਿੱਚ ਭੈਣ ਜੀ ਇਹ ਹੁੰਦਾ ਵੀ ਪੇਟ ਲੋਕਾਂ ਦਾ ਖਰਾਬ ਹੋ ਜਾਂਦਾ। ਉਹਦੇ ਵਿੱਚ ਮੈਂ ਇਹ ਬੇਨਤੀ ਕਰਦਾ ਵੀ ਤੁਸੀਂ ਪਹਿਲਾਂ ਮਿਕਸ ਕਰਕੇ ਥੋੜੇ ਦਿਨ ਚਲਾਓ ਪੇਟ ਨੂੰ। ਹਾਂਜੀ, ਵੀ ਫਰੂਟ ਖਾ ਲਿਆ, ਰੋਟੀ ਵੀ ਖਾ ਲਈ, ਵੀ 5-7 ਦਿਨ ਦੇ ਵਿੱਚ ਤੁਸੀਂ ਆਪਣੇ ਪੇਟ ਨੂੰ ਆਦਤ ਪਾਓ, ਬੈਨੀਫਿਟ ਉਹਦਾ ਵੀ ਤੁਹਾਨੂੰ ਹੋਣਾ। ਹਾਂਜੀ ਹਾਂਜੀ, ਵੀ ਜਿੱਦਾਂ ਰੋਟੀ ਖਾ ਲਈ ਆ, ਜੇ ਨਹੀਂ ਛੱਡ ਹੁੰਦੀ, ਇਹ ਤੇ ਹਫ਼ਤੇ 'ਚ ਤੁਸੀਂ ਆਪਣੇ ਆਪ ਨੂੰ ਐਡਜਸਟ ਪੇਟ ਨੂੰ ਕਰੋ ਵੀ ਪੇਟ ਜਿਹੜਾ ਫਰੂਟ ਪਚਾਏ। ਦੂਸਰਾ ਜਿਹੜਾ ਇਹ ਬਾਰ-ਬਾਰ ਪੁੱਛਿਆ, ਬੇਟੀ ਨੇ ਪੁੱਛਿਆ, ਦੱਸਿਆ ਸੀ ਵੀ ਫਰੂਟ ਜਿਹੜਾ ਹੈ ਨੇ ਤੁਸੀਂ ਬਦਲ ਕੇ ਖਾਓ, ਹੋਰ ਵੀ ਵਧੀਆ ਤੁਹਾਡੇ ਪੇਟ ਲਈ ਆ। ਅੱਜ ਅੰਗੂਰ ਖਾ ਲਿਆ, ਅੰਬ ਖਾ ਲਿਆ, ਕੁਛ ਹੋਰ ਖਾ ਲਿਆ, ਉਹ ਤੁਸੀਂ ਬਦਲ ਕੇ ਅਗਲੇ ਦਿਨ ਬਦਲ ਕੇ ਖਾ ਲਓ। ਅਮਰੀਕਾ 'ਚ ਤਾਂ ਚੋਇਸ ਹੀ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਫਿਰ ਇੱਥੇ ਤੱਕ ਵੀ ਦੇਖਿਆ ਵੀ ਜੇ ਕੱਚੀਆਂ ਸਬਜ਼ੀਆਂ ਨਾ ਕਈਆਂ ਦੇ ਜੀ ਜਿਹੜੇ ਦੰਦ ਦੁਖਣ ਲੱਗ ਪਏ ਇੱਥੇ। ਹਾਂਜੀ, ਉਹ ਤੁਸੀਂ ਜੇ ਕੱਚੀਆਂ ਸਬਜ਼ੀਆਂ ਨਹੀਂ ਕੋਈ ਖਾਣੀ, ਉਹ ਸਲਾਦ ਹੀ, ਉਹਨੂੰ ਕਹਿੰਦੇ ਕੱਚੀ ਸਬਜ਼ੀ ਦਾ ਨਾਂ ਸਲਾਦ ਹੈ ਇੱਕ ਕਿਸਮ ਦਾ। ਉਹ ਤੁਸੀਂ ਸਟੀਮ ਕਰ ਲਓ, ਕੋਈ ਨਹੀਂ, ਥੋੜਾ ਸਲੋ ਆਰਾਮ ਆ ਜਾਊ। ਹਾਂਜੀ ਹਾਂਜੀ, ਸਵਾਰ ਨਾਲ ਖਾ ਨਹੀਂ ਹੋਊਗਾ, ਉਹ ਵੀ ਔਖਾ। ਉਹਨੂੰ ਕੱਟ ਕੇ ਕਰ ਲੈਣ, ਚਮਚਿਆਂ ਨਾਲ ਖਾ ਲੈਣ, ਕਿਸੇ ਤਰ੍ਹਾਂ ਖਾ ਲੈਣ। ਤੇ ਮੈਂ ਵੀ ਸਵੇਰ ਨੂੰ ਜਿੰਨੇ ਵਜੇ ਵੀ ਸਟਾਰਟ ਕਰਨਾ, ਤੁਸੀਂ ਆਪਣਾ ਜੀ ਫਰੂਟ ਜਿਹੜਾ ਆਪਣੇ ਵੇਟ ਦੇ ਮੁਤਾਬਕ ਜਿਹੜਾ, ਜਾਂ ਆਪਣੀ ਭੁੱਖ ਦੇ ਮੁਤਾਬਕ, ਉਹ ਇਦਾਂ ਦਾ ਰਿਕਮੈਂਡਡ ਹੈ ਵੀ ਤੁਸੀਂ ਜੇ ਤੁਹਾਡਾ 70 ਕਿਲੋ ਭਾਰ ਹੈ, 700 ਗ੍ਰਾਮ ਫਰੂਟ ਖਾ ਲਓ, 750 ਖਾ ਲਓ, ਜਿਹੜਾ ਮਰਜੀ ਖਾ ਲਓ, ਅੰਬ ਖਾ ਲਓ, ਖਰਬੂਜਾ ਖਾ ਲਓ, ਜੋ ਵੀ ਮਿਲਦਾ ਖਾ ਲਓ, ਢਿੱਡ ਭਰ ਲਓ ਆਪਣਾ। ਉਸ ਤੋਂ ਬਾਅਦ ਘੰਟੇ ਦਾ ਗੈਪ ਦੇਣਾ ਭੈਣ ਜੀ। ਜਿਹੜਾ 3 ਘੰਟੇ ਦਾ ਗੈਪ ਆ, ਉਹਦੇ ਵਿੱਚ ਇਹ ਥੋੜੀ ਪਾਣੀ ਨਹੀਂ ਪੀਣਾ। ਜਦੋਂ ਬੇਟੀ ਪਤੀ, ਪਾਣੀ ਤਾਂ ਬੰਦੇ ਨੂੰ ਬਚਾਉਂਦਾ, ਜੋ ਮਰਜੀ ਪਾਣੀ ਪੀਓ, ਪਾਣੀ ਦਾ ਕੋਈ ਨੁਕਸਾਨ, ਰੱਜ ਕੇ ਪਾਣੀ ਪੀਓ, ਬਾਥਰੂਮ ਆਊਗਾ, ਉਹਨਾਂ ਅੰਦਰੋਂ ਕਲੀਅਰ ਚੀਜ਼ਾਂ ਸਗੋਂ ਹੋਣਗੀਆਂ। ਉਸ ਤੋਂ ਬਾਅਦ ਜੇ ਭੁੱਖ ਲੱਗਦੀ ਆ, ਫਿਰ ਤੁਸੀਂ ਫਰੂਟ ਖਾ ਲਓ, ਕੋਈ ਮਨਾਹੀ ਨਹੀਂ ਵੀ ਹੁਣ ਵਰਤ ਥੋੜੀ ਰੱਖ ਲਿਆ 3 ਘੰਟੇ ਦਾ। ਤੁਸੀਂ ਉਹਦੇ ਵਿੱਚ ਜਿਹੜਾ ਵੀ ਤੁਹਾਨੂੰ ਫਰੂਟ, ਹੋਰ ਮੈਂ ਗੱਲ ਇਹ ਸੁਣ ਰਿਹਾ ਸੀ ਵੀ ਉਹਨੂੰ ਕੀ ਕਰ, ਤੁਸੀਂ ਜੋ ਮਰਜੀ ਉੱਤੇ ਚਟਨੀਆਂ ਪਾ ਕੇ ਖਾਓ, ਉਹ ਨੁਕਸਾਨ ਨਹੀਂ ਦਿੰਦਾ ਕੁਛ। ਲੂਣ ਪਾ ਲਓ, ਕਾਲਾ ਲੂਣ ਪਾ ਲਓ, ਆਪਣਾ ਚਾਟ ਬਣਾ ਕੇ ਖਾਓ, ਸਗੋਂ ਜ਼ਿਆਦਾ ਵਧੀਆ। ਤੁਹਾਡਾ ਟੇਸਟ ਆਵੇ, ਅੱਜ ਹੋਰ ਤਰ੍ਹਾਂ ਦੀ ਚਾਟ ਬਣਾਓ, ਕੱਲ ਨੂੰ ਦੂਜੇ ਤਰ੍ਹਾਂ ਦੀ ਚਾਟ ਬਣਾਓ, ਪਰਸੋਂ ਨੂੰ ਤੀਸਰੀ ਤਰ੍ਹਾਂ ਦੀ, ਹੋਰ ਕੋਈ ਮਸਾਲਾ ਪਾ ਲਓ, ਥੋੜਾ ਪਾਓ, ਜ਼ਿਆਦਾ ਨਾ ਪਾਓ, ਕੋਈ ਨੁਕਸਾਨ ਨਹੀਂ। ਫਿਰ ਮੈਂ ਅਗਲੀ ਗੱਲ ਸੁਣ ਲਈ ਸੀ, ਚਾਹ ਦਾ ਬਹੁਤ ਔਖਾ ਕੰਮ ਕੀਤਾ ਆ ਵੀ ਜੇ ਤੂੰ ਨਹੀਂ ਛੱਡ ਹੁੰਦੀ, ਉਹ ਮਾੜੀ ਮੋਟੀ ਜੇ ਪੀ ਲਊਗਾ, ਉਹਦਾ ਥੋੜਾ ਲੇਟ ਆਰਾਮ ਆ ਜਾਊਗਾ, ਆਰਾਮ ਜ਼ਰੂਰ ਆਊਗਾ। ਜਿਹੜੀ ਸਵੇਰ ਵਾਲੀ ਚਾਹ ਆ, ਹਫ਼ਤੇ 'ਚ 1 ਵਾਰ ਪੀ ਲਵੇ, ਆਪੇ ਆਦਤ ਹਟ ਜਾਊਗੀ। ਸੋ ਭੈਣ ਜੀ, ਜਦੋਂ 3 ਘੰਟੇ ਦਾ ਗੈਪ ਆ ਗਿਆ, ਮੈਂ 3 ਘੰਟੇ ਦੇ ਗੈਪ ਦੇ ਵਿੱਚ ਜੋ ਮਰਜ਼ੀ ਖਾਈ ਜਾਵੇ, ਪਰ ਫਰੂਟ, ਪਾਣੀ ਜਿੰਨਾ ਮਰਜ਼ੀ ਭਾਵੇਂ 4 ਗਲਾਸ ਪੀ ਲਵੇ, ਕੋਈ ਗੱਲ ਨਹੀਂ ਹੈਗੀ। ਜੇ ਫਰੂਟ ਕਿਸੇ ਨਹੀਂ ਪਚਦਾ, ਮੈਂ ਦੱਸ ਚੁੱਕਾ, ਮੈਂ ਪਹਿਲਾਂ ਰੋਟੀ ਫਰੂਟ ਮਿਕਸਚਰ ਚੱਲੇ 1 ਹਫ਼ਤੇ ਲਈ,
ਆਦਤ ਪੈ ਗਈ ਪੇਟ ਨੂੰ, ਫਿਰ ਕੱਲਾ ਫਰੂਟ ਚੱਲ ਗਿਆ। ਵਨ ਟਾਈਪ ਦਾ ਨਾ ਖਾਓ, ਵੀ ਨਹੀਂ ਚੰਗੀ ਨਹੀਂ ਚੀਜ਼ ਹੁੰਦੀ ਵਨ ਟਾਈਪ ਖਾਣੀ ਦੀ। ਅੱਜ ਕੁਛ ਖਾ ਲਿਆ, ਜਿੱਦਾਂ ਵੀ 2-3 ਤਰ੍ਹਾਂ ਦੇ ਫਰੂਟ ਰਲਾ ਲਿਆ। ਪਪੀਤਾ ਕਿੰਨਾ ਵਧੀਆ ਆ, ਕੇਲਾ ਕਿੰਨਾ ਵਧੀਆ ਆ। ਸ਼ੂਗਰ ਵਾਲਿਆਂ ਵਿਚਾਰੇ ਡਰਦਿਆਂ ਨੇ ਅੰਬ ਦੇਖਿਆ ਨਹੀਂ ਹੁੰਦਾ, ਲਾਗੇ ਨਹੀਂ ਜਾਂਦੇ ਅੰਗੂਰਾਂ ਦੇ, ਉਹ ਰੱਜ ਕੇ ਖਾਣ। ਤੇ ਉਸ ਤੋਂ ਬਾਅਦ ਭੈਣ ਜੀ 3 ਘੰਟੇ ਬਾਅਦ ਜੀ ਠੀਕ ਹੈ ਉਹ ਫਿਰ 15 ਮਿੰਟ ਖਾਣ ਤੋਂ ਪਹਿਲਾਂ ਤੁਸੀਂ ਸੈਲਡ ਖਾਓ। ਜਿਹੜੇ ਬੰਦਿਆਂ ਨੂੰ ਦੱਸਣ ਦੀ ਲੋੜ ਨਹੀਂ, ਜਿਹੜੇ ਸ਼ੂਗਰ ਵਾਲੇ ਉਹਨਾਂ ਨੂੰ ਸੈਲਡ ਪਹਿਲਾਂ ਹੀ ਖਾਣਾ ਹੁੰਦਾ। ਵੀ ਜਿੰਨੀਆਂ ਕਲੋਰੋਫਿਲ ਕਹਿੰਦੇ ਇੰਗਲਿਸ਼ ਚ ਉਹਨੂੰ, ਜਿੰਨੀਆਂ ਗ੍ਰੀਨ ਹੈ ਜੀ, ਗ੍ਰੀਨ ਪੱਤੇ ਆ, ਉਹ ਬਹੁਤ ਬੈਨੀਫਿਟ ਕਰਦੇ ਆ ਜੀ ਜੀ। ਫਿਰ ਤੁਸੀਂ ਗ੍ਰੀਨ ਖਾਓ ਜੀ। ਮਤਲਬ ਇੰਨਾ ਨਹੀਂ ਪਿੰਨ ਪੁਆਇੰਟਿੰਗਲੀ ਏਦਾਂ ਕਰਨਾ ਵੀ ਜਿੱਦਾਂ ਦੱਸਿਆ ਉਦਾਂ ਹੀ ਚੱਲਣਾ। ਥੋੜਾ ਆਪਣੇ ਮੁਤਾਬਕ ਹੋ ਲਓ, ਥੋੜਾ ਪਰ ਜ਼ਿਆਦਾ ਨਾ ਹੋਇਆ। ਉਸ ਤੋਂ ਬਾਅਦ 15 ਮਿੰਟ ਬਾਅਦ ਇਹ ਖਾ ਕੇ ਜਿਹੜਾ ਗ੍ਰੀਨ ਪੱਤੇ ਆ ਉਹ ਤਕਰੀਬਨ ਜਿੰਨੀ ਕੋ ਫਰੂਟ ਖਾਣਾ ਹੈ ਜਾਂ ਜਿੰਨਾ ਹੋਰ ਚੀਜ਼ ਖਾਣੀ ਉਹਨੂੰ ਅੱਧੇ ਕੁ ਖਾਈ ਦੇ, ਯਾਨੀ ਕਿ ਕਹਿ ਲਓ 300 ਗ੍ਰਾਮ 350 ਗ੍ਰਾਮ ਤੁਸੀਂ ਇਹ ਪੱਤੇ ਕਾਫੂ ਜਾਂ ਖਾ ਲਓ। ਉਹਨੇ ਬਹੁਤ ਹੀ ਬੈਨੀਫਿਟ ਦਾ ਮੂਲੀ ਦੇ ਪੱਤੇ, ਕੋਈ ਪੱਤੇ ਚ ਦੁਨੀਆ ਦਾ ਕੋਈ ਵੀ ਚੀਜ਼ ਸਾਰਾ ਕੁਝ ਮਿਲਦਾ ਜੀ। ਜੇ ਫਰਜ਼ ਕੀਤਾ ਨਹੀਂ ਵੀ ਇਹ ਮਿਲਦੇ ਤਾਂ ਤੁਸੀਂ ਮੈਂ ਕਹਿੰਦਾ ਬੋਇਲਡ ਮਾੜਾ ਮੋਟਾ ਕੋਈ ਚੀਜ਼ ਖਾ ਲਓ ਜੀ। ਉਸ ਤੋਂ ਬਾਅਦ ਇਹ ਬੇਟੀ ਜਿਹੜੀ ਬੋਲਦੀ ਸੀ ਉਹਨੂੰ ਕਹੇ ਪੁੱਤਰਾ ਰੱਜ ਕੇ ਤੂੰ ਫੂਡ ਖਾ, ਜੋ ਵੀ ਖਾਣੀ ਆ ਉਹ ਫੂਡ ਖਾ ਲਿਆ। ਉਸ ਤੋਂ ਬਾਅਦ ਫੇਰ ਆ ਗਈ ਰਾਤ, ਆ ਗਈ ਰਾਤ ਦਾ ਉਹੀ ਆ ਵੀ ਜਦੋਂ ਰਾਤ ਦੇ 9 ਵਜੇ ਜਿਹਦਾ ਦਿਨ ਰਾਤ ਦੀ ਡਿਊਟੀ ਆ ਉਹ ਆਪਣੇ ਉਦਾਂ ਘੰਟੇ ਗਿਣ ਲਵੇ। ਉਹਨਾਂ ਦਾ ਹਿਸਾਬ ਉਲਟ ਵੀ ਹੁੰਦਾ, ਕਈਆਂ ਦੀ ਸ਼ਾਮ ਵੀ ਮਾਰਨਿੰਗ ਹੋ ਸਕਦੀ ਹੈ। ਜਿਹੜੀਆਂ ਕੱਚੀਆਂ ਸਬਜ਼ੀਆਂ ਖਾਣੀਆਂ ਹੈ ਉਹਨੂੰ ਸੈਲਡ ਕਹਿੰਦੇ ਕਹਿ ਲਓ। ਜੇ ਫਰਜ਼ ਕੀਤਾ ਉਹ ਨਹੀਂ ਖਾ ਹੁੰਦੀਆਂ ਉਹਨੂੰ ਮਾੜਾ ਮੋਟਾ ਸਟੀਮ ਕਰ ਲਓ, ਕੁਛ ਨਹੀਂ ਹੁੰਦਾ। ਟੇਸਟੀ ਬਣਾ ਕੇ ਖਾ ਲਓ। ਹਾਂ ਆਪਣਾ ਟੇਸਟ ਬਣਾ ਕੇ ਖਾਓ, ਉਹਨਾਂ ਲੂਣ ਮਿਰਚ ਲਾ ਕੇ ਖਾਓ, ਪਰ ਖਾਓ ਜ਼ਰੂਰ ਖਾਓ। ਬਦਲ ਕੇ ਖਾ ਲਓ। ਅੱਜ ਤਰ ਖਾ ਲਈ, ਕੱਲ ਨੂੰ ਖੀਰਾ ਖਾ ਲਿਆ, ਪਰਸੋਂ ਨੂੰ ਉਹ ਖਾ ਲਿਆ। ਇੰਨੀਆਂ 3600 ਚੀਜ਼ਾਂ ਬਿਲਕੁਲ ਕਰਨਾ ਪਊਗਾ। ਹਾਂਜੀ ਭੈਣ ਜੀ। ਔਰ ਉਸ ਤੋਂ ਬਾਅਦ 15 ਮਿੰਟ ਬਾਅਦ ਤੁਸੀਂ ਫੇਰ ਆਪਣਾ ਫੂਡ ਖਾਓ ਨਾਰਮਲ। ਜਿਹੜਾ ਇੱਥੇ ਵਰਜਿਤ ਹੈਗਾ ਆ, ਜਿਹੜਾ ਨਹੀਂ ਕਰਨਾ ਉਹ ਇਹ ਆ ਵੀ ਨੌਨ ਵੈਜ ਥੋੜਾ ਜਿਹਾ ਗੁੱਡ ਬਾਈ ਕਹਿਣੀ ਪੈਣੀ ਆ ਜੀ ਜੀ। ਨੌਨ ਵੈਜ ਚ ਉਹਨਾਂ ਨੇ ਬੜਾ ਕੁਛ ਕਿਹਾ ਵੀ ਇਹਦੇ ਚ ਆਹ ਹੁੰਦਾ, ਕੋਲੈਸਟਰੋਲ ਪੈਦਾ ਕਰਦਾ, ਜੇ ਕਰਦਾ ਉਹ ਕਰਦਾ। ਜੇ ਉਹ ਵੀ ਨਹੀਂ ਕਿਸੇ ਤੋਂ ਰਹਿ ਹੋਊਗਾ ਉਹ ਫਿਰ ਹਫ਼ਤੇ ਬਾਅਦ ਖਾ ਲਵੇ ਤਾਂ ਵੀ ਕੋਈ ਨੁਕਸਾਨ ਨਹੀਂ। ਹਾਂਜੀ ਬਾਕੀ ਜਿੱਦਾਂ ਡੇਅਰੀ ਪ੍ਰੋਡਕਟਸ ਆ, ਦੁੱਧ ਵਗੈਰਾ ਆ, ਉਹ ਜਦ ਨਹੀਂ ਤੁਹਾਡਾ, ਕਿਉਂਕਿ ਮਹੀਨੇ ਚ ਤਾਂ ਤੁਹਾਨੂੰ ਆਰਾਮ ਆ ਜਾਣਾ ਪੂਰਾ ਤੇ ਖਾਂਦਾ ਹੋ ਜੋ ਕੁਛ ਕਰਨਾ ਕਰੀ ਜਾਓ। ਵੀ ਡੇਅਰੀ ਪ੍ਰੋਡਕਟਸ ਨੂੰ ਥੋੜਾ ਜਿਹਾ ਅਵੋਇਡ ਕਰ ਲਓ ਉਹਨਾਂ ਦਿਨਾਂ ਚ ਵੀ ਨਾ। ਕਿਉਂਕਿ ਜੇ ਤੁਸੀਂ ਪਹਿਲਾਂ ਟੈਕਸਟ ਬੁੱਕਸ ਦੀ ਚੱਲਾਂ ਜਿੱਦਾਂ ਲਿਖਿਆ ਚੱਲਾਂਗੇ ਫੇਰ ਦੇਖੋ ਜਿਹੜਾ ਤੁਸੀਂ ਕਹਿੰਦੇ ਵੀ ਥੋੜੀ ਜਿਹੀ ਗੋਲੀ ਤੱਕ ਸ਼ੂਗਰ ਹੈ ਉਹ ਤਾਂ ਭੈਣ ਜੀ ਦੂਏ ਦਿਨ ਅੱਧੀ ਗੋਲੀ ਕਰਨੀ ਪੈਂਦੀ ਹੈ। ਜੀ ਜੀ ਬਿਲਕੁਲ ਦੂਏ ਦਿਨ ਅੱਧੀ ਗੋਲੀ ਕਰਨੀ ਪੈਂਦੀ, ਨਹੀਂ ਤਾਂ ਸ਼ੂਗਰ ਡਾਊਨ ਜਾਣ ਲੱਗ ਪੈਂਦੀ ਹੈ। ਬਿਲਕੁਲ ਜ਼ਰੂਰ ਜੀ, ਤੁਸੀਂ ਕਰਕੇ ਤੁਹਾਨੂੰ ਜ਼ਰੂਰ ਦੇਖਣਾ ਪਊਗਾ। ਜੇ ਕਹੀਏ ਵੀ ਉੱਦਾਂ ਸੁਣ ਕੇ ਹੋ ਜਾਣਾ, ਨਹੀਂ ਤੁਸੀਂ ਕੋਸ਼ਿਸ਼ ਕਰ ਲਓ। ਇਸ ਤਰ੍ਹਾਂ ਸਮਝ ਲਓ ਵੀ ਆਪਾਂ ਜੰਗਲ 'ਚ ਆ ਗਏ, ਕੁਛ ਨਹੀਂ ਖਾਣ ਨੂੰ ਮਿਲਦਾ, ਉਹ ਜ਼ਰੂਰ ਟਰਾਈ ਕਰਕੇ ਦੇਖ ਲਓ। ਬਲਦੇਵ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਉਹ ਜਿਹੜੇ ਭਾਜੀ ਹੁਣੀ ਕਹਿੰਦੇ ਸੀ ਗੱਲ ਤੇ ਦਾਗ ਪਿਆ ਆ, ਪਰ ਮੇਰੇ ਹੱਥ ਤੇ ਬਹੁਤ ਜ਼ਿਆਦਾ ਜਲ ਗਿਆ ਸੀ ਤੇ ਦਾਗ ਸੀਗਾ। ਤਦ ਮੈਂ ਤੁਹਾਤੋਂ ਹੀ ਇੱਥੋਂ ਸੁਣਿਆ ਸੀ ਵਿਟਾਮਿਨ ਈ ਦਾ ਤੇਲ ਹੈ ਨਾ। ਹਾਂਜੀ ਵਿਟਾਮਿਨ ਈ ਦਾ ਤੇਲ। ਹਾਂਜੀ ਮੈਂ 3 ਵਾਰ ਲਾਉਂਦੀ ਰਹੀ, ਫੇਰ ਮੇਰਾ ਏਦਾਂ ਹੋ ਗਿਆ ਸੀ ਜਿੱਦਾਂ ਫਲਵੈਰੀ ਹੋਈ। ਹੁਣ ਮੈਨੂੰ ਪਤਾ ਵੀ ਨਹੀਂ ਪਈ ਲੱਗਦਾ ਪਈ ਇੱਥੇ ਇੰਨਾ ਜਲਿਆ ਸੀ, ਦਾਗ ਪਿਆ ਸੀ। ਠੀਕ ਹੈ ਜੀ। ਵਿਟਾਮਿਨ ਈ ਬਸ ਉਹ ਸ਼ੀਸ਼ੀ ਲਿਆਂਦੀ ਸੀ ਤੇ ਉਹ ਹੀ ਲਾਉਂਦੀ। ਠੀਕ ਹੈ ਜੀ, ਜ਼ਰੂਰ ਕੋਸ਼ਿਸ਼ ਕਰਕੇ ਦੇਖ। ਠੀਕ ਹੈ। ਹਾਂਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸਿੰਦਰ ਕੌਰ ਜੀ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ ਆਪਣੇ ਨਾ ਮੇਰੇ ਬਲੱਡ 'ਚ ਸ਼ੂਗਰ ਆਈ ਹੈ ਥੋੜੀ ਜੀ, ਤੇ ਭੈਣ ਜੀ ਕੋਈ ਇਲਾਜ ਦੱਸੋ ਦੇਸੀ। ਕਿੰਨੇ ਕੁ ਆਈ ਹੈ ਭੈਣ ਜੀ? 312 ਆਈ ਹੈ। ਇਹ ਥੋੜੀ ਨਹੀਂ ਗਈ, ਬਹੁਤ ਆ। ਹਾਂਜੀ ਕੋਈ ਇਲਾਜ ਹੋਵੇ ਦੇਸੀ ਇਲਾਜ। ਇਲਾਜ ਹੀ ਦੱਸਿਆ ਤੁਹਾਡੇ ਹੋਲਡ ਕੀਤਿਆਂ ਇਲਾਜ ਦੱਸਿਆ ਗਿਆ ਆ। ਉਹ ਭੈਣ ਜੀ ਸੁਣਿਆ ਨੇ ਗਿਆ ਵਿੱਚੋਂ ਬੱਚੇ ਲੱਗ ਗਏ। ਠੀਕ ਹੈ ਸੁਣਿਆ ਜ਼ਰੂਰ ਕਰੋ ਜੀ। ਵੈਸੇ ਤੁਸੀਂ ਨਾ ਇਹਨੂੰ ਫੋਨ ਦੇ ਉੱਤੇ ਅਪਲੋਡ ਕਰ ਦੇਣਾ ਆ, ਉਹਨੂੰ ਵੀ ਸੁਣ ਸਕਦੇ ਆ, ਐਤਵਾਰ ਨੂੰ ਵੀ ਸੁਣ ਸਕਦੇ ਆ। 312 ਬਹੁਤ ਆ, ਥੋੜੀ ਜਿਹੀ ਨਹੀਂ ਗੀ, ਤੇ ਤੁਸੀਂ ਇਹਦਾ ਇਲਾਜ ਕਰ ਸਕਦੇ ਆ ਜੇ ਤੁਹਾਨੂੰ ਹੁਣੇ ਹੀ ਪਤਾ ਲੱਗਾ ਆ। ਅੰਕਲ ਸੇਠੀ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆ ਪਹਿਲਾਂ ਤਾਂ ਜਿਹੜੇ ਆ ਬਲੱਡ ਸੈੱਲ ਵਧੇ ਆ ਰੈੱਡ। ਹਾਂਜੀ ਇਹ ਮੇਥੀ ਦਾਣਾ 1 ਚਮਚਾ ਰਾਤ ਨੂੰ ਭਿਉਂ ਕੇ ਗਰਮ ਪਾਣੀ ਚ, ਤੇ ਦਿਨੇ ਉਹ ਪਾਣੀ ਵੀ ਪੀ ਲੈਣ ਤੇ ਜਿਹੜਾ ਉਹ ਮੇਥੀ ਦਾਣਾ ਵਿੱਚ ਉਹ ਵੀ ਖਾ ਲੈਣ, ਉਹਦੇ ਨਾਲ ਕੰਟਰੋਲ ਹੋ ਜਾਣਗੇ। ਠੀਕ ਹੈ ਜੀ। ਤੇ ਇਹਦੇ ਨਾਲ ਮੇਥੀ ਦਾਣੇ ਨਾਲ ਸ਼ੂਗਰ ਵੀ ਬੜੀ ਕੰਟਰੋਲ ਹੁੰਦੀ। ਹਾਂਜੀ ਤੇ ਇੱਕ ਸ਼ੂਗਰ ਵਾਸਤੇ ਬਹੁਤ ਕਾਰਾਮਦ ਜੋ ਕਿ ਮੈਂ ਖੁਦ ਆਪਣਾ ਪ੍ਰੈਜ਼ੈਂਟ ਕਰ ਰਿਹਾ। ਅੱਛਾ ਜੀ। ਭੁੱਕਾਂ ਵਾਲੇ ਪਿਆਜ਼ ਲੈ ਕੇ ਤੇ
ਜਿਹੜਾ ਜ਼ਿਆਦਾ ਭੁੱਖ ਹੈ, ਜਿੱਥੋਂ ਚਿੱਟਾ ਸ਼ੁਰੂ ਹੋ ਜਾਂਦਾ ਉਹਨਾਂ ਕੋ ਰੱਖਣਾ, ਥੋੜਾ ਜਿਹਾ ਗ੍ਰੀਨ ਰੱਖ ਲਓ, ਬਾਕੀ ਭੁੱਖਾਂ ਕੱਟ ਕੇ ਤੇ ਥੱਲਿਓਂ ਜੜ੍ਹਾਂ ਨਹੀਂ ਕੱਟਣੀਆਂ। ਅੱਛਾ। ਭੁੱਕਾਂ ਦੀਆਂ, ਤੇ ਉਹਨੂੰ ਰਾਤ ਨੂੰ ਤੁਸੀਂ ਗਰਮ ਪਾਣੀ 'ਚ ਭਿਉਂ ਦੇਣਾ ਹੈ। 3-4 ਭੁੱਕਾਂ ਦੇ ਗੰਢੇ ਜਿਹੜੇ ਆ, ਠੀਕ ਆ, ਗਲਾਸ ਦੇ ਵਿੱਚ ਭਿਉਂ ਦਿਓ ਤੇ ਉਹਨੂੰ ਤੁਸੀਂ ਸਵੇਰੇ ਪਾਣੀ ਨੂੰ ਪੀ ਲੈਣਾ ਤੇ ਪਿਆਜ਼ਾਂ ਨੂੰ ਤੁਸੀਂ ਖਾ ਲੈਣਾ। ਠੀਕ ਆ। ਰੋਟੀ ਨਾਲ ਖਾ ਲਓ ਜਾਂ ਕਿਵੇਂ ਵੀ ਖਾ ਲਓ, ਅੰਦਰ ਸਿੱਟਣੇ ਤੁਸੀਂ ਦੁਬਾਰਾ ਯੂਜ਼ ਕਰ ਸਕਦੇ ਆ। ਤੇ ਨੈਕਸਟ ਡੇ ਫਿਰ ਨਵੇਂ ਏਦਾਂ 4-5 3-4 ਜਿੰਨੇ ਵੀ ਪਿਆਜ਼ ਹੋ ਸਕਦੇ ਆ। ਠੀਕ ਆ। ਮੇਰੀ ਪਿੱਛੇ ਹੋ ਗਿਆ 20-25 ਦਿਨ 235-230 ਰਹਿੰਦੀ ਸੀ ਤੇ ਹੁਣ 115 ਦੇ ਕਰੀਬ ਹੈ ਪਿਆਜ਼ਾਂ ਨਾਲ ਹੀ। ਸਿਰਫ ਪਿਆਜ਼ਾਂ ਨਾਲ? ਸਿਰਫ ਪਿਆਜ਼ਾਂ ਨਾਲ ਜੀ। ਨਾਲ ਮੈਂ ਮੇਥੀ ਦਾਣਾ ਵੀ ਲੈ ਲੈਣਾ ਕਦੀ ਕਦੀ, ਰਾਤ ਨੂੰ ਭਿਉਂ ਕੇ ਤੇ ਲੈ ਲੈਣਾ, ਲੇਕਿਨ ਇਹ ਪਿਆਜ਼ਾਂ ਨਾਲ ਜ਼ਿਆਦਾ ਘਟੀ ਹੈ। ਮੇਥੀ ਦਾਣੇ ਨਾਲ ਨਹੀਂ ਫਰਕ ਪਿਆ। ਤੇ ਪਿਆਜ਼ ਤੁਸੀਂ ਬੀਜੇ ਹੋ ਕਿ ਬਾਹਰੋਂ ਹੀ ਲਿਆਉਂਦੇ ਹੋ? ਨਹੀਂ ਜੀ, ਬਾਹਰੋਂ ਹੀ ਲਿਆਉਂਦੇ, ਸਟੋਰ ਤੋਂ, ਵਾਲਮਾਰਟ ਤੋਂ ਮਿਲ ਜਾਂਦੇ ਹੈ ਜੀ। ਠੀਕ ਹੈ ਜੀ। ਹਾਂਜੀ, ਉਹ ਮਿਲ ਜਾਂਦੇ ਆ। ਜਿਨ੍ਹਾਂ ਨੇ ਬੀਜੇ ਤਾਂ ਵੀ ਠੀਕ ਹੈ, ਲੇਕਿਨ ਥੱਲਿਓਂ ਜੜ੍ਹਾਂ ਨਹੀਂ ਕੱਟਣੀਆਂ। ਠੀਕ ਹੈ ਜੀ। ਇਹ ਬਿਮਾਰੀ ਦੱਸਣ ਵਾਲੇ ਨੇ ਤਾਂ ਇਹ ਦੱਸਿਆ ਵੀ ਜੜ੍ਹੋਂ ਸ਼ੂਗਰ ਜਿਹੜੀ ਹੈ ਖਤਮ ਹੋ ਜਾਏਗੀ। ਉਹ ਬਹੁਤ ਈਜ਼ੀ ਹੈ ਇਹ ਟ੍ਰੀਟਮੈਂਟ। ਕੋਈ ਨਹੀਂ, ਤੁਸੀਂ ਦੱਸਣਾ ਸਾਨੂੰ, ਹੁਣ ਤੁਸੀਂ ਨਾਲ ਦੱਸ ਤਾਂ ਦਿੱਤਾ। ਮੈਂ ਤਾਂ ਤੁਹਾਨੂੰ ਦੱਸ ਰਿਹਾ, ਮੈਂ ਤਾਂ ਲੈ ਰਿਹਾ, ਮੇਰੇ ਤਾਂ 115 ਰਹਿ ਗਈ 230-35 ਤੋਂ। ਠੀਕ ਹੈ। ਮੈਂ ਤਾਂ ਰੂਟੀਨ 'ਚ ਲੈ ਰਿਹਾ, ਹਾਲੇ ਲੈ ਰਿਹਾ, 20 ਦਿਨ ਹੋਏ ਮੈਨੂੰ। ਠੀਕ ਹੈ ਜੀ। ਹਾਂ, ਤੇ ਬਾਕੀ ਜਦੋਂ ਕਰਨਗੇ ਆਪੇ ਫੀਡਬੈਕ ਮਿਲੇਗੀ। ਬੜਾ ਈਜ਼ੀ ਹੈ, ਪਿਆਜ਼ ਮਿਲ ਜਾਂਦੇ ਉੱਥੇ ਭੁੱਖਾਂ ਵਾਲੇ। ਤੇ ਬਾਕੀ ਆ ਗੋਡੇ ਦੀ ਦਰਦ ਕਿਹਾ ਕਿਸੇ ਨੇ, ਤੇ ਜਾਂ ਜਿਨ੍ਹਾਂ ਦੇ ਵੀ ਗੋਡੇ ਦੀ ਦਰਦ ਆਮ ਹੀ ਹੈ ਸਾਰਿਆਂ ਨੂੰ ਤਕਰੀਬਨ, ਉਹ 2 ਚਮਚੇ ਹਲਦੀ, 1 ਚਮਚ ਆਪਣਾ ਦਾਲਚੀਨੀ ਪਾਊਡਰ, ਸਿਨਮਨ ਪਾਊਡਰ, ਤੇ ਵਿੱਚ ਸ਼ਹਿਦ, ਤੇ 1/4 ਚਮਚ ਚੂਨਾ ਜਿਹੜਾ ਆਪਣਾ ਖਾਣ ਵਾਲਾ। ਠੀਕ ਆ। ਹਾਂਜੀ, ਇਹ ਇਹਦਾ ਲੇਪ ਬਣਾ ਕੇ ਤੇ ਰਾਤ ਨੂੰ ਗੋਡੇ ਦੇ ਜਿੱਥੇ ਦਰਦ ਹੁੰਦੀ ਉੱਥੇ ਮਲ ਲੈਣ ਜੀ, ਤੇ ਉੱਤੋਂ ਕਾਟਨ ਦੇ ਕੱਪੜੇ ਦੇ ਨਾਲ ਬੰਨ ਲੈਣ। ਠੀਕ ਹੈ ਜੀ। ਇਹ 6-7 ਘੰਟੇ ਕੰਟੀਨਿਊਸ ਬੰਨਣਾ ਜ਼ਰੂਰੀ ਹੈ, ਤੇ ਉਹ ਰਾਤ ਨੂੰ ਹੀ ਹੋ ਸਕਦਾ ਹੈ। ਹਾਂਜੀ ਹਾਂਜੀ, ਰਾਤ ਨੂੰ ਹੀ ਸੌਣ ਲੱਗੇ। ਤੁਸੀਂ ਦੂਸਰੇ ਦਿਨ, ਤੀਜੇ ਦਿਨ ਦਰਦ ਲੱਭੋਗੇ ਕਿੱਥੇ ਰਹੀ ਗਈ। ਠੀਕ ਹੈ, ਇਹ ਗਰੰਟਡ ਹੈ ਮੇਰਾ। ਠੀਕ ਹੈ ਜੀ। ਤੇ ਬਾਕੀ ਇੱਕ ਸ਼ੈਟਕਾ ਵਾਲੀ ਹੈ, ਉਹ ਆਪਣੇ ਇੱਥੇ ਤਾਂ ਮੈਂ ਟਰਾਈ ਕੀਤੀ ਸੀ, ਮਿਸਿਸ ਨੂੰ ਸੀ ਬੜੀ ਪ੍ਰੋਬਲਮ, ਉਹ 2 ਮਹੀਨੇ ਬੈੱਡ ਤੇ ਰਹੀ ਹੈ, ਤੁਹਾਡੇ ਨਾਲ ਵੀ ਗੱਲ ਕੀਤੀ ਸੀ। ਤੇ ਉਹ ਇੰਡੀਆ ਸੀ ਗਏ ਸੀਗੇ, ਉੱਥੇ ਉਹਨਾਂ ਨੇ ਇੱਕ ਬੈਲਾਡੋਨਾ ਸ਼ੀਟ ਆਂਦੀ ਹੈ ਜਿਹੜੀ ਆਪਣੇ ਪੁਰਾਣੇ ਵੇਲੇ ਮੋਰੀਆਂ ਹੁੰਦੀਆਂ ਸੀ ਕੱਪੜੇ ਤੇ, ਕਾਲੀ ਜੀ ਮਲਮ ਲੱਗੀ ਹੁੰਦੀ ਸੀ, ਆਮ ਆਪਣੇ ਫੋੜੇ ਫਿੰਸੀਆਂ ਤੇ ਲਾ ਦਿੰਦੇ ਸੀ। ਉਹ ਸ਼ੀਟ ਮਿਲ ਜਾਂਦੀ ਹੈ ਇੰਡੀਆ ਤੋਂ, ਇੱਥੋਂ ਨਹੀਂ ਮਿਲੀ ਸਾਨੂੰ। ਠੀਕ ਹੈ। ਜੇ ਕਿਸੇ ਨੂੰ ਇੱਥੋਂ ਮਿਲਦੀ ਹੈ ਜਾਂ ਐਮਾਜ਼ੋਨ ਤੋਂ ਮੰਗਵਾ ਸਕਦਾ ਹੈ। ਉਹ ਸ਼ੀਟ ਬੈਕ ਜਿੱਥੇ ਆਪਣੇ ਮਣਕੇ ਹੈ, ਉਹ ਉਨੀ ਕੁ ਕੱਟ ਕੇ, ਗੋਲ ਕੱਟ ਕੇ ਤੇ ਉੱਥੇ ਲਾ ਦੇਵੇ, 4 ਦਿਨ ਲੱਗੀ ਰਹਿਣ ਦੇਵੇ। ਠੀਕ ਆ। ਥੋੜੀ ਜਿਹੀ ਵਿੱਚੋਂ ਦਰਦ ਵਧੇਗੀ, ਪਰਵਾਹ ਨਾ ਕਰਨ, ਤੇ 4 ਦਿਨ ਤੋਂ ਬਾਅਦ ਫਿਰ ਚੇਂਜ ਕਰ ਦੇਣੀ ਹੈ। ਠੀਕ ਆ। ਤੇ ਨਾਲ ਜਿਹੜਾ ਆਪਣਾ ਨੁਸਖਾ, ਬੰਬ ਨੁਸਖਾ ਹੈ, ਉਹ ਬਣਾ ਸਕਦੇ ਆ ਤੇ ਠੀਕ ਹੈ, ਨਹੀਂ ਤਾਂ ਮਹਾਯੋਗ ਰਾਈ ਦੀਆਂ ਗੋਲੀਆਂ 3 ਟਾਈਮ 2-2 ਗੋਲੀਆਂ ਖਾਣ ਤੇ 101% ਆਰਾਮ ਆਏਗਾ। ਠੀਕ ਹੈ ਜੀ। ਇਹ ਪ੍ਰੈਕਟੀਕਲ ਜਿਹੜਾ ਆਪਣੇ ਨਾਲ ਬੀਤਿਆ ਉਹ ਤੁਹਾਨੂੰ ਦੱਸ ਰਹੇ ਹਾਂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸਤਵੰਤ ਕੌਰ। ਹਾਂ, ਸਤਿ ਸ੍ਰੀ ਅਕਾਲ ਬਰਿੰਦਰ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੈਂ ਤੁਹਾਨੂੰ ਅੱਗੇ ਕੋਈ ਪੁੱਛਿਆ ਸੀਗਾ, ਮੇਰੇ ਕੋਲ BP ਬਹੁਤ ਵੱਧਦਾ ਸੀਗਾ, ਤੇ ਇੱਥੇ ਸਾਰਿਆਂ ਨੇ ਦੱਸਿਆ ਵੀ ਤੁਸੀਂ ਲਸਣ ਖਾਓ ਸ਼ਹਿਰ ਦੇ ਵਿੱਚ। ਮੈਂ ਖਾਧਾ, ਮੇਰਾ ਬਿਲਕੁਲ ਨੋਰਮਲ BP ਹੋ ਗਿਆ। ਹੁਣ ਮੈਨੂੰ 2.5 ਮਹੀਨੇ ਹੋ ਗਏ ਖਾਂਦੀ। ਠੀਕ ਹੈ ਜੀ। ਤੇ ਬਿਲਕੁਲ ਸਹੀ ਆ। ਤੇ ਹੁਣ ਮੈਨੂੰ ਹੋਰ ਨੁਕਸ ਪਿਆ ਵੀ ਮੈਨੂੰ ਖੰਘ ਨਹੀਂ ਸੀ ਅੱਗੇ ਚਿਰ ਦੀ ਹਟਦੀ, ਤੇ ਹੁਣ ਪਤਾ ਨਹੀਂ ਠੰਡ ਜ਼ਿਆਦਾ ਸਨੋਸ ਨੂੰ ਇੱਥੇ ਬਹੁਤ ਪਈ ਸ਼ਟਲ ਵਿੱਚ, ਤੇ ਮੈਨੂੰ ਨਮੂਨੀਆ ਹੋ ਗਿਆ। ਅੱਛਾ, ਠੀਕ ਹੈ। ਹਾਂਜੀ, ਤੇ ਫਿਰ ਮੈਂ ਡਾਕਟਰ ਦੇ ਗਈ ਤੇ ਐਮਰਜੈਂਸੀ, ਉਹਨਾਂ ਨੇ ਮੈਨੂੰ ਐਕਸਰੇ ਕੀਤੇ, ਦਵਾਈ ਦੇ ਦਿੱਤੀ ਐਂਟੀਬਾਇਓਟਿਕ, ਪਰ 10 ਦਿਨ ਦਵਾਈ ਖਾ ਚੁੱਕੀ ਹਾਂ, ਤੇ ਪਰ ਮੇਰੇ ਥੋੜੀ ਪੇਨ ਨਹੀਂ ਹੱਲੇ ਹਟੀ ਹੈਗੀ। ਠੀਕ ਆ। ਤੇ ਅੱਜ ਅਸੀਂ ਡਾਕਟਰ ਦੇ ਫੇਰ ਗਏ ਸੀ, ਉਹ ਕਹਿੰਦੇ ਵੀ ਹੁਣ ਐਂਟੀਬਾਇਓਟਿਕ ਹੋਰ ਦੇ ਨਹੀਂ ਸਕਦੇ ਹਨਾ, ਤੇ ਵੀ ਇਹ ਹੁੰਦੀ ਕੋਈ ਖਤਰਾ ਤਾਂ ਨਹੀਂ। ਮੈਂ ਇੰਡੀਆ ਨੂੰ ਅਗਲੀ ਵੀਕ ਕੇ ਜਾਣਾ ਚਾਹੁੰਦੀ ਹਾਂ। ਠੀਕ ਆ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਤੇ ਇੱਕ ਮੈਂ ਤੁਹਾਨੂੰ ਫੀਡਬੈਕ ਦੇਣੀ ਆ ਵੀ ਜਿੱਦਾਂ ਕਲੌਂਜੀ, ਕਾਲੇ ਤੇਲ,
ਨਾਰੀਅਲ ਦਾ ਤੇਲ, ਸਰੋਂ ਦਾ ਤੇਲ ਤੇ ਉਹਨਾਂ ਨੂੰ ਮਿਕਸ ਕਰਕੇ ਤੁਸੀਂ ਇਹਦਾ ਤੇਲ ਬਣਾ ਕੇ ਰੱਖ ਲੈਣਾ। ਜਦੋਂ ਤੁਸੀਂ ਲਾਉਣਾ ਤਾਂ ਉਦੋਂ ਕੋਕੋਨਟ ਦਾ ਥੋੜਾ ਦੁੱਧ ਵਿੱਚ ਪਾ ਲੈਣਾ ਤੇ ਉਹ ਲਾ ਕੇ ਤੇ ਫਿਰ ਤੁਸੀਂ ਸਿਰ ਬੰਨ੍ਹੋ ਥੋੜਾ ਚਿਰ। ਇੰਨੇ ਕੁ ਸੋਹਣੇ ਵਾਲ ਹੁੰਦੇ ਆ ਨਾ ਬਲਵਿੰਦਰ ਭੈਣ ਜੀ, ਇੰਨੇ ਭਾਰੇ ਵਾਲ ਮੇਰੇ ਹੋ ਗਏ ਆ ਤੇ ਲੰਬੇ ਵੀ ਹੁੰਦੇ ਆ, ਵੱਧਦੇ ਆ ਵਾਲ ਤੇ ਕਾਰਕੁਰ ਕਿਤੇ ਜਾਂਦੀ ਆ। ਕੋਕੋਨਟ ਦੁੱਧ ਵਿੱਚ ਪਾਓ ਥੋੜਾ ਤੁਸੀਂ ਜਦੋਂ ਵੀ ਲਾਉਨੇ ਆ ਨਾ, ਤੇ ਇਹ ਤੇਲ ਬਣਾ ਕੇ ਜਿੰਨਾ ਚਿਰ ਮਰਜ਼ੀ ਤੁਸੀਂ ਰੱਖ ਲਓ। ਬਹੁਤ ਵਧੀਆ ਚੀਜ਼ ਆ। ਭਾਰੇ ਬਹੁਤ ਹੋ ਗਏ ਆ ਹੁਣ, ਭਾਰੇ ਵੀ ਹੋ ਗਏ, ਲੰਬੇ ਵੀ ਬਹੁਤ ਹੋਏ ਆ, ਟੁੱਟਦੇ ਨਹੀਂ ਬਿਲਕੁਲ। ਇੱਕ ਤੁਸੀਂ ਜਦੋਂ ਤੁਸੀਂ ਦੇਖੋਗੇ ਨਾ ਨਹਾਉਣ ਲੱਗੋਗੇ ਇੰਨੇ ਵਾਲ ਪਿਆਰੇ ਜਿਹੇ ਲੱਗਦੇ, ਜਿਹੜਾ ਬੱਚਿਆਂ ਦੇ ਵਾਲ ਹੁੰਦੇ ਨਾ ਏਦਾਂ ਨਰਮ ਵਾਲ ਹੋ ਜਾਂਦੇ ਕੋਕੋਨਟ ਵਿੱਚ ਆਪਾਂ ਦੁੱਧ ਜਦੋਂ ਪਾਉਂਦੇ ਆ। ਤੇ ਉਹ ਕਰੀਮ ਜੀ ਉਹ ਪਾ ਕੇ ਤੁਸੀਂ ਫਿਰ ਲਾ ਕੇ ਘੰਟਾ ਕੁ ਰੱਖੋ, ਫਿਰ ਤੁਸੀਂ ਨਹਾ ਲਓ। ਬਹੁਤ ਵਧੀਆ ਵਾਲ ਹੁੰਦੇ ਭੈਣ ਜੀ। ਠੀਕ ਹੈ ਜੀ। ਤੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ। ਤਾਂ ਆ ਮੇਰੀ ਬਿਮਾਰੀ ਦਾ ਜ਼ਰੂਰ ਦੱਸੋ ਮੈਨੂੰ ਕਿੱਦਾਂ ਆਰਾਮ ਆਊਗਾ, ਹੈ ਨਾ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਜਸਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹੁਣੇ ਸ਼ੂਗਰ ਦਾ ਜਿਹੜਾ ਅੰਕਲ ਦੱਸ ਕੇ ਗਏ ਨੇ, ਹਾਂਜੀ ਮੈਂ ਪੁੱਛਣਾ ਸੀ, ਮੈਂ ਅੱਗੇ ਵੀ ਸੁਣਿਆ ਉਹਨਾਂ ਦਾ, ਉਹ ਕਿੰਨੇ ਦਿਨ ਕਰਨਾ ਆ? ਉਹ ਤਾਂ ਜੇ ਸ਼ੂਗਰ ਚੈੱਕ ਕਰਦੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਵੀ ਤੁਹਾਨੂੰ ਕਿੱਡੀ ਛੇਤੀ ਆਰਾਮ ਆਉਂਦਾ। ਮੇਰੇ ਐਕਚੁਅਲੀ ਸ਼ੂਗਰ ਆ ਮੈਨੂੰ, ਪਰ ਮੇਰੀ ਸ਼ੂਗਰ ਜਿਹੜੀ ਆ ਉਹ ਫਾਸਟਿੰਗ ਜ਼ਿਆਦਾ ਆਉਂਦੀ ਆ ਜਦੋਂ ਸਵੇਰੇ ਆਪਾਂ ਨਿਰਣੇ ਚੈੱਕ ਕਰਦੇ ਆ। ਅੱਛਾ, ਫਾਸਟਿੰਗ ਵਾਲੀ ਨੂੰ ਗਿਣਦੇ ਆ, ਦੂਜੀ ਨੂੰ ਤਾਂ ਗਿਣਦੇ ਵੀ ਨਹੀਂ। ਹਾਂਜੀ ਨਹੀਂ, ਜਿੱਦਾਂ ਰੋਟੀ ਖਾ ਕੇ ਨਾਰਮਲ ਆ, ਪਰ ਹੁਣ ਮੇਰਾ ਜਿਹੜਾ ਬਲੱਡ ਵਿੱਚ ਆਉਂਦੀ A1C ਜਿਹਨੂੰ ਕਹਿੰਦੇ ਆ ਉਹ 7.2 ਆ। ਸੋ ਹੁਣ ਮੈਨੂੰ ਡਾਕਟਰ ਨੇ ਕਿਹਾ ਆ ਕਿ 2 ਮਹੀਨੇ ਬਾਅਦ ਜੇ ਨਹੀਂ ਇਹ ਨਾਰਮਲ ਆਈ ਤਾਂ ਫਿਰ ਇਨਸੂਲਿਨ ਲੈਣਾ ਪੈਣਾ ਆ। ਇਨਸੂਲਿਨ ਤੇ ਕੋਈ ਨਹੀਂ ਤੁਹਾਨੂੰ ਹਜੇ ਲੈਣਾ ਪੈਣਾ, ਹਜੇ ਤੁਹਾਡਾ ਗੋਲੀ ਨਾ ਸਰ ਜਾਣਾ ਆ, ਕਿਉਂਕਿ ਹਾਂਜੀ ਗੋਲੀ ਤਾਂ ਮੈਂ ਖਾਣੀ ਆ। ਤੇ ਪਰ ਮੈਂ ਉਹਨਾਂ ਦਾ ਅੱਗੇ ਵੀ ਸੁਣਿਆ ਸੀ, ਪਰ ਉਦੋਂ ਵੀ ਮੇਰੇ ਤੋਂ ਮਿਸ ਹੋ ਗਿਆ ਸੀ ਵੀ ਇਹ ਕਿੰਨਾ ਟਾਈਮ, ਕਿੰਨੇ ਦਿਨ ਕਰਨਾ ਫਰੂਟ ਖਾਣਾ ਜਿਹੜਾ ਉਹ। ਠੀਕ ਹੈ, ਆਪਾਂ ਜੇ ਕਿਸੇ ਨੇ ਹੋਰ ਵੀ ਕੀਤਾ ਤਾਂ ਪੁੱਛ ਲੈਂਦੇ ਆ। ਓਕੇ ਜੀ, ਥੈਂਕ ਯੂ ਜਸਵਿੰਦਰ ਜੀ। 7 ਕੁ ਦਿਨ ਤਾਂ ਤੁਸੀਂ ਕਰਕੇ ਦੇਖ ਲਓ, ਕਈਆਂ ਨੂੰ ਉਸੇ ਵੇਲੇ ਆਰਾਮ ਨਹੀਂ ਆਉਂਦਾ। ਜੇ ਐਗਜ਼ੈਕਟਲੀ ਕਰੋਗੇ ਤਾਂ ਸ਼ਾਇਦ ਤੁਹਾਨੂੰ ਛੇਤੀ ਵੀ ਆ ਜਾਵੇ, ਪਰ ਜਿੱਦਾਂ ਤੁਸੀਂ ਦੁਬਾਰਾ ਵੀ ਇਹਨੂੰ ਸੁਣ ਸਕਦੇ ਆ। ਪਵਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੇ ਬੇਟੇ ਦਾ ਪੁੱਛਣਾ ਸੀ, ਉਹਨੂੰ ਐਗਜ਼ਿਮਾ ਹੈ, ਉਹ 9 ਮਹੀਨੇ ਦਾ ਹੈ ਤੇ ਅਸੀਂ ਉਹਦੇ ਪਹਿਲਾਂ ਸਰੀਰ ਤੇ ਸੀ ਕਾਫੀ ਹੁੰਦਾ ਸੀ ਤੇ ਅਸੀਂ ਕੰਫੋਰ ਤੇ ਕੋਕੋਨਟ ਆਇਲ ਦਾ ਕੀਤਾ ਸੀ ਤੇ ਉਹਦੇ ਨਾਲ ਸਰੀਰ ਦਾ ਸਾਰਾ ਠੀਕ ਹੋ ਗਿਆ, ਪਰ ਮੂੰਹ ਦਾ ਨਹੀਂ ਠੀਕ ਹੋਇਆ ਹੈਗਾ। ਮੂੰਹ ਤੇ ਲਾਉਨੇ ਆ, ਖੁਰਕ ਬੜੀ ਹੁੰਦੀ ਹੈ। ਹਾਂਜੀ, ਮੂੰਹ ਤੇ ਅਸੀਂ ਲਾਉਂਦੇ ਆ, ਪਰ ਉਹ ਜਿੱਦਾਂ ਖੁਰਕ ਦਾ ਬਹੁਤ ਜ਼ਿਆਦਾ ਹੈ। ਤੇ ਜੇ ਕੋਈ ਦੱਸੇ ਸਾਨੂੰ ਕਿ ਖੁਰਕ ਲਈ ਜਾਂ ਕੁਝ, ਜਦੋਂ ਖੁਰਕ ਦਾ ਉਦੋਂ ਜ਼ਿਆਦਾ ਲਾਲ ਹੋ ਜਾਂਦਾ। ਹਾਂਜੀ, ਨਰਮ ਹੁੰਦੀ ਜਿਹੜੀ ਜਗ੍ਹਾ ਨਾ ਉੱਥੇ ਵੀ ਥੋੜਾ ਟਾਈਮ ਤੇ ਲੱਗਦਾ ਹੀ ਆ। ਹਾਂਜੀ, ਡਾਕਟਰ ਨੇ ਵੀ ਕਿਹਾ ਹੈ ਕਿ ਜਦੋਂ ਥੋੜੀ ਏਜ ਹੋ ਜਾਏਗੀ ਆਪੇ ਠੀਕ ਹੋ ਜਾਏਗਾ, ਪਰ ਸਰੀਰ ਦਾ ਸਾਰਾ ਠੀਕ ਹੋ ਗਿਆ ਉਦਾਂ ਤੇ ਕੋਕੋਨਟ ਆਇਲ ਨਾਲ ਤੇ ਕੰਫੋਰ ਨਾਲ। ਤੇ ਜੇ ਕੋਈ ਦੱਸ ਸਕੇ ਕਿ ਜੇ ਇਚਿੰਗ ਦਾ ਕੋਈ ਇਲਾਜ ਹੋਵੇ ਤੇ, ਕਿਉਂਕਿ ਉਹਦੀ ਇਚਿੰਗ ਬਹੁਤ ਹੁੰਦੀ ਹੈ ਤੇ ਬੜਾ ਵਿਚਾਰਾ ਖੁਰਕਦਾ ਹੈ। ਚਲ ਕੋਈ ਨਹੀਂ, ਪੁੱਛਦੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਪਵਨ ਜੀ, ਥੈਂਕ ਯੂ ਜੀ। ਇਹਨੇ ਕਿਹਾ ਮੋਸਕਪੂਰ ਤੇ ਕੋਕੋਨਟ। ਹਾਂ, ਕਈ ਵਾਰੀ ਫਿਰ ਕਈ ਜਗ੍ਹਾ ਤੇ ਛੇਤੀ ਨਹੀਂ ਜਾਂਦਾ। ਸਵਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਜਿਨ੍ਹਾਂ ਨੇ ਦੱਸਿਆ ਸੀ ਨਾ ਤੇਲ, ਕਲੌਂਜੀ ਦਾ ਤੇਲ ਲਾਉਣਾ ਕਿ ਕਲੌਂਜੀ ਵਿੱਚ? ਬਸ ਕਲੌਂਜੀ ਦਾ ਤੇਲ ਵੀ ਮਿਲ ਜਾਂਦਾ ਆ। ਆਪਾਂ ਫਿਰ ਹੁਣ ਦੁਬਾਰਾ ਜਿਹੜਾ ਸੁਣਾਂਗੇ ਤੇ ਪਤਾ ਲੱਗਣਾ ਜੀ। ਹੁਣ ਉਹਨਾਂ ਦੀ ਵਾਰੀ ਨਹੀਂ ਆਉਣੀ ਦੁਬਾਰਾ। ਪਲੀਜ਼ ਉਹ ਦੁਬਾਰਾ ਦੱਸ ਦੇਣ ਤਾਂ ਵਧੀਆ ਹੈਗਾ, ਉਹ ਪਤਾ ਨਹੀਂ ਲੱਗਿਆਗਾ ਵੀ ਮਤਲਬ ਕਿ ਤੁਸੀਂ ਪਤਾ ਕਿੰਨਾ ਚਿਰ ਹੋਲਡ ਕੀਤਾ? ਹਾਂਜੀ, ਨਹੀਂ ਮੈਂ ਤਾਂ ਵੈਸੇ ਮੇਰੀ ਤਾਂ ਦੂਸਰੀ ਵਾਰ ਟਾਈਮ ਹੀ ਵਾਰੀ ਆ ਗਈ। ਨਹੀਂ, ਤੁਹਾਡੀ ਕਾਫੀ ਟਾਈਮ ਬਾਅਦ ਆਈ ਆ। ਹੋਰ ਵੀ ਨਾ ਕਈਆਂ ਨੇ ਬਹੁਤ ਦੇਰ ਹੋਈ ਹੋਲਡ ਕੀਤੇ ਨੂੰ। ਆਪਾਂ ਜ਼ਰੂਰ ਠੀਕ ਹੈ। ਹਾਂਜੀ, ਜੇ ਉਹ ਦੱਸ ਸਕਦੇ ਤਾਂ ਪਲੀਜ਼ ਦੱਸ ਦੇਣ, ਹੈ ਨਾ। ਹਾਂਜੀ, ਓਕੇ ਜੀ, ਥੈਂਕ ਯੂ ਸਵਰਜੀਤ ਜੀ, ਥੈਂਕ ਯੂ। ਵੈਸੇ ਐਤਵਾਰ ਰਾਤ ਨੂੰ ਆਉਣਾ ਤਾਂ ਵੈਸੇ ਫੋਨ ਦੇ ਉੱਤੇ ਵੀ ਅਪਲੋਡ ਕਰ ਦਿੰਦੇ ਆ, ਕਈ ਵਾਰੀ ਨਹੀਂ ਵੀ ਤੁਹਾਡਾ ਟਾਈਮ ਲੱਗਦਾ, ਇੱਧਰ ਉੱਧਰ ਹੁੰਦੇ ਆ। ਅਮਨ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਦੀਦੀ ਮੈਂ ਪੁੱਛਣਾ ਸੀਗਾ ਜਿਹੜਾ 10 ਡਾਇਬਟੀਜ਼ ਵਾਲਿਆਂ ਨੇ, ਹਾਂਜੀ, ਤੇ ਉਹ ਮੈਂ ਪਿਛਲੇ ਵੀਕ ਹੀ ਸੁਣਿਆ ਸੀ ਕਿਵੇਂ ਕਰਨਾ, ਹਨਾ ਕੀਤਾ ਸੀ 10 ਦਿਨ ਸਟਾਰਟ ਕਰਨਾ ਜਿਹੜਾ ਫਰੂਟ ਲੈਣਾ। ਠੀਕ ਹੈ। ਤੇ ਉਹਦੇ ਚ ਕਿਹੜਾ ਫਰੂਟ ਖਾਣਾ, ਮਤਲਬ ਸਾਰੇ ਖਾ ਸਕਦੇ ਆ ਜਾਂ ਸਾਰੇ? ਕੋਈ ਵੀ ਫਰੂਟ ਖਾ ਸਕਦੇ ਆ। ਦੁਪਹਿਰ ਤੱਕ ਫਰੂਟ ਹੀ ਖਾਣਾ, ਸਿਰਫ ਦੁਪਹਿਰ ਤੱਕ ਫਰੂਟ ਖਾਣਾ ਆ। ਤੇ ਉਹ ਉਹਨਾਂ ਖਾਣਾ ਜਿੰਨਾ ਤੁਹਾਡਾ, ਜੇ ਤੁਹਾਡਾ ਗੱਲ ਕਰੋ ਕਿ ਉਹਨੇ ਕਿਲੋਆਂ ਦੇ ਹਿਸਾਬ ਨਾਲ ਦੱਸਿਆ ਆ, ਉਹਨੂੰ ਤੁਸੀਂ ਜਮਾ ਘਟਾਓ ਕਰ ਲਿਓ। ਜੇ ਕਿਸੇ ਦਾ 70 ਕਿਲੋ ਆ ਤਾਂ 700 ਗ੍ਰਾਮ ਖਾਣਾ ਆ। 700 ਕਿਹਾ ਜੀ। ਹਾਂਜੀ, ਤੇ ਮਤਲਬ ਸਵੇਰੇ ਕੋਈ ਚਾਹ ਵਗੈਰਾ ਕੁਝ ਨਹੀਂ ਲੈਣਾ, ਜਾਨੀ ਕਿ ਉਹ ਤੇ ਪ੍ਰੋਬਲਮ ਆ। ਫਿਰ ਕਾਲੀ ਚਾਹ ਪੀ ਲਓ ਜੀ, ਪਾਈ ਜੀ ਚਾਹ ਨਹੀਂ ਵੀ ਛੁੱਟਦੀ ਤੇ ਨਹੀਂ, ਉਹ ਤਾਂ ਛੱਡ ਦੇਣਗੇ। ਮਤਲਬ ਉਹ ਪੁੱਛਣਾ ਸੀਗਾ ਵੀ ਹਾਂਜੀ, ਚਾਹ ਨਹੀਂ ਪੀਣੀ ਹੈਗੀ, ਚਾਹ ਨਹੀਂ ਪੀਣੀ। ਡੈਰੀ ਨਹੀਂ ਖਿਲਾਣੀ ਕੋਈ ਵੀ, ਦਹੀਂ ਦੁੱਧ। ਦੁਪਹਿਰ ਨੂੰ ਰੋਟੀ ਖਾਣੀ ਆ, ਜੇ ਰੋਟੀ ਤੋਂ ਬਾਅਦ ਭੁੱਖ ਲੱਗਦੀ ਆ ਕੱਚੀਆਂ ਸਬਜ਼ੀਆਂ ਖਾਣੀਆਂ, ਤੇ ਰਾਤ ਨੂੰ ਨਾਰਮਲ ਡਿਨਰ ਹੈ। ਤੇ ਇੱਕ ਕੁਐਸਚਨ ਹੋਰ ਹੈ, ਮੇਰਾ ਬੇਟਾ 9 ਸਾਲ ਦਾ, ਉਹ ਰਾਤ ਨੂੰ ਸੌਂਦਾ ਤੇ ਉਹਨੂੰ ਯੂਰਿਨ ਕੰਟਰੋਲ ਚ ਹੁੰਦਾ, ਮੈਨੂੰ ਉਹਦਾ ਡਾਈਪਰ ਪਾ ਕੇ ਪੈਂਦਾ। ਠੀਕ ਹੈ, ਤੇ ਉਹਦੇ ਲਈ ਹੋਮ ਰੈਮਡੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਕੌਰ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੇਰਾ ਪੈਰ ਸੁੱਜਿਆ, ਕਿੰਨੇ ਦਿਨ ਹੋ ਗਏ, ਮੈਂ ਅੱਗੇ ਵੀ ਗੱਲ ਕੀਤੀ ਸੀ ਤੁਹਾਡੇ ਨਾਲ। ਹਾਂਜੀ। ਤਾਂ ਇਹਦੀ ਸੋਜ ਲੱਥਦੀ ਨਹੀਂ ਹੈਗੀ। ਦੂਜੇ ਨੂੰ ਵੀ ਮਾੜਾ ਜਿਹਾ ਹੋ ਗਿਆ। ਇੱਕ ਦੂਸਰੀ ਤੁਸੀਂ ਦੱਸਿਆ ਸੀ ਭਾਜੀ ਨੇ ਬੈਗ ਦੀ ਕੋਈ ਖਾਣ ਦੀਆਂ ਚੀਜ਼ਾਂ ਲਾਉਣ ਦੀਆਂ, ਉਹ ਮੈਨੂੰ ਜ਼ਰੂਰ ਦੱਸ ਦਿਓ। ਕਾਹਦੇ ਲਾਉਣ ਤੋਂ ਸੀਗੀਆਂ? ਇਹ ਬੈਗ ਤੇ ਅੱਛਾ ਅੱਛਾ ਅੱਛਾ, ਠੀਕ ਠੀਕ ਹੈ। ਥੋੜਾ ਚਿਰ ਹੋਇਆ। ਠੀਕ ਹੈ ਠੀਕ ਹੈ ਠੀਕ ਹੈ। ਤੁਸੀਂ ਹੁਣ ਤੁਹਾਨੂੰ ਦੁਬਾਰਾ ਸੁਣਨਾ ਪਊਗਾ ਜਦੋਂ ਰਿਪੀਟ ਹੁੰਦਾ ਆ ਜੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਦਿਵਸ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਡਾਕਟਰ ਵੀ ਹੁੰਦੇ ਆ, ਮਰੀਜ਼ ਵੀ ਹੁੰਦੇ ਆ। ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਜੀ, ਜਿਸ ਦੇ ਵਿੱਚ ਆਪਾਂ ਆਪਣੀਆਂ ਜਿਹੜੀਆਂ ਫੀਡਬੈਕ ਆ ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰਦੇ ਹਾਂ ਜੀ। ਵੈਸੇ ਤਾਂ ਆਪਾਂ ਡਾਕਟਰ 'ਤੇ ਜਾਂਦੇ ਹਾਂ, ਡਾਕਟਰ ਤੋਂ ਚੈੱਕ ਕਰਾ ਲਿਆ ਕਰੋ, ਪਰ ਜਿਹੜੀਆਂ ਦਵਾਈਆਂ ਲੈਂਦੇ ਆ ਨਾ ਉਹਨਾਂ ਦੇ ਸਾਈਡ ਇਫੈਕਟ ਬਹੁਤ ਹੁੰਦੇ ਆ। ਕੋਸ਼ਿਸ਼ ਕਰਿਆ ਕਰੋ ਤੁਹਾਡਾ ਸਰੀਰ ਹੈ ਨਾ ਜਿਹੜਾ, ਉਹ ਕਿਸੇ ਨਾ ਕਿਸੇ ਤਰ੍ਹਾਂ ਨੋਰਮਲ ਚੀਜ਼ਾਂ ਲੈ ਕੇ, ਆਮ ਚੀਜ਼ਾਂ ਲੈ ਕੇ ਠੀਕ ਹੋ ਜਾਏ। ਸਿਹਤ ਤੁਹਾਡੀ ਆ, ਐਕਸਰਸਾਈਜ਼ ਕਰਿਆ ਕਰੋ, ਚੰਗੀਆਂ ਚੀਜ਼ਾਂ ਖਾਇਆ ਕਰੋ, ਸਿਹਤ ਆਪੇ ਠੀਕ ਰਹਿੰਦੀ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਹੁਣ ਤੁਹਾਡੀਆਂ ਕਾਲਸ ਲਾਵਾਂਗੇ। ਪ੍ਰੋਗਰਾਮ ਦਾ ਥੋੜਾ ਹੀ ਟਾਈਮ ਰਹਿ ਗਿਆ ਜੀ। ਬਲਵੰਤ ਮੰਗਟ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਹੁਣੇ ਹੀ ਕਿਸੇ ਨੇ ਪੁੱਛਿਆ ਸੀ ਵੀ ਬੱਚੇ ਦਾ ਕੰਟਰੋਲ ਨਹੀਂ ਹੈਗਾ ਯੂਰਨ ਤੇ। ਹਾਂਜੀ। ਤੇ ਅਸੀਂ ਸਾਡੇ ਬੱਚਿਆਂ ਦੇ ਅਜਮਾ ਕੇ ਦੇਖਿਆ, ਉਹ ਵੀ ਹਟਦੀ ਨਹੀਂ ਸੀ। ਗੁੱਡੀ ਸਾਡੀ 7 ਸਾਲ ਦੀ ਹੋ ਗਈ ਸੀ। ਉਹਨੂੰ ਨਾ ਅਸੀਂ ਤਿਲਾਂ ਦਾ ਤੇਲ ਦਿੰਦੇ ਸੀ, ਉਹ ਲੈਂਦੀ ਨਹੀਂ ਸੀ। ਫਿਰ ਮੈਂ ਉਹਨੂੰ ਤਿਲਾਂ ਦੇ ਤੇਲ ਦਾ ਪਰੌਂਠਾ ਬਣਾ ਕੇ ਦੇਣ ਲੱਗ ਗਈ। ਉਹਨੂੰ ਬਸ 2-3 ਦਿਨ ਦਿੱਤਾ, ਮੁੜ ਕੇ ਉਹਨੇ ਉੱਤੇ ਪਿਸ਼ਾਬ ਨਹੀਂ ਕੀਤਾ ਕਦੇ। ਅੱਛਾ, ਕਿਸੇ ਵੀ ਤਰ੍ਹਾਂ ਉਹਨੂੰ ਉਹਦੇ ਅੰਦਰ ਉਹਦੇ ਅੰਦਰ ਜਾਣਾ ਚਾਹੀਦਾ ਕਿਵੇਂ ਵੀ, ਉਹ ਕਿਉਂਕਿ ਬੱਚੇ ਤਾਂ ਲੈਂਦੇ ਨਹੀਂ ਹੈਗੇ। ਫਿਰ ਮੂੰਹ ਚ ਪਾਇਆ ਵੀ ਕੁਰਲੀ ਕੱਢ ਦੇਵੇ ਉਹ। ਫਿਰ ਮੈਂ ਪਰੌਂਠਾ ਬਣਾ ਕੇ ਦੇਣ ਲੱਗ ਗਈ, ਪਰੌਂਠੇ ਖਾ ਲੈਂਦੀ ਆ ਉਹ। ਤੇ ਫਿਰ ਉਹਨੂੰ 2-3 ਦਿਨ ਦਿੱਤੇ ਨੇ, ਮੁੜ ਕੇ ਉਹਨੇ ਕੀਤਾ ਨਹੀਂ। ਅਸੀਂ ਬੰਦ ਕਰਤੇ ਵੀ ਗਰਮ ਹੁੰਦਾ ਵੀ ਜ਼ਿਆਦਾ ਕਿਤੇ। ਠੀਕ ਹੈ ਠੀਕ ਹੈ। ਹਾਂ, ਹੁਣ ਤੇ ਠੰਡ ਆ, ਹੁਣ ਤੇ ਦੇ ਸਕਦੇ ਆ। ਠੀਕ ਆ, ਹਾਂਜੀ ਦੇ ਸਕਦੇ ਆ ਹੁਣ। ਹਾਂਜੀ, ਹੁਣੇ ਹੀ ਪਿੱਛੇ ਜੀ ਦਿੱਤਾ ਸੀ, ਪਰ ਉਹਨੇ ਮੁੜ ਕੇ ਕੀਤਾ ਹੀ ਨਹੀਂ। 5-6 ਮਹੀਨੇ ਹੋ ਗਏ। ਠੀਕ ਆ। ਹਾਂਜੀ, ਤੇ ਇੱਕ ਹੋਰ ਹੈ ਐਜਮਾ ਲਈ, ਕਿਸੇ ਨੇ ਕਿਹਾ ਸੀ ਵੀ ਮੂੰਹ ਤੇ ਬਹੁਤ ਹੁੰਦਾ ਵੀ। ਹਾਂਜੀ, ਬੱਚਾ। ਹਾਂਜੀ, ਉਹ ਨਾ ਸਾਡੇ ਹੈਗਾ ਸੀ ਬੇਟੇ ਨੂੰ। ਤੇ ਫਿਰ ਕੀ ਕੀਤਾ ਅਸੀਂ, ਜਿਹੜਾ ਦਹੀਂ ਵਿੱਚ ਮੁਸਕਪੂਰ ਪਾ ਕੇ ਉਹਦੇ ਲਾ ਕੇ ਨਾ ਰਹਿਣ ਦਿੱਤਾ 10-15 ਮਿੰਟ। ਉਸ ਤੋਂ ਬਾਅਦ ਫਿਰ ਮੂੰਹ ਧੋ ਕੇ ਕੋਕੋਨਟ ਦਾ ਉਹ ਲਾ ਲੈਣਾ, ਪਰ ਮੂੰਹ ਨੂੰ ਪੂੰਝਣਾ ਨਹੀਂ, ਸਾਫ਼ ਨਹੀਂ ਕਰਨਾ ਚਾਵਲ ਦੇ ਨਾਲ। ਠੀਕ ਆ। ਹਾਂਜੀ, ਉਹ ਪਿੰਡੇ ਤੇ ਵੀ ਲਾ ਦਿੰਦੇ ਸੀ, ਉਹਦੇ ਪਿੰਡੇ ਤੇ ਵੀ 1 ਮਿੰਟ 'ਚ ਹੋ ਜਾਂਦਾ। ਫਿਰ ਮੇਰੀ ਬੇਟੀ ਕਹਿੰਦੀ ਆ, ਮੰਮੀ ਹੁਣੇ ਹਸਪੀਟਲ ਨੂੰ ਜਾਂਦੇ ਆ। ਮੈਂ ਕਿਹਾ ਤੂੰ ਮੈਨੂੰ ਅੱਧਾ ਘੰਟਾ ਦੇ ਦੇ, ਫਿਰ ਚਲੀ ਜਾਈਂ। ਪਰ ਅੱਧੇ ਘੰਟੇ ਵਿੱਚ ਹਟ ਜਾਂਦਾ, ਬਿਲਕੁਲ ਠੀਕ ਹੋ ਜਾਂਦਾ। ਵੀ ਫਿਰ ਤਾਂ ਕਰਕੇ 1 ਵੀਕ ਯੂਜ਼ ਕਰਨਾ ਚਾਹੀਦਾ। ਜੇ ਹਟ ਵੀ ਜਾਂਦਾ ਨਾ, ਵੀ ਉਹ ਹਟੇ ਤੇ ਵੀ ਲਾਈ ਜਾਓ। 1 ਵੀਕ ਉਹ ਜ਼ਰੂਰ ਯੂਜ਼ ਕਰਨ। ਠੀਕ ਆ। ਮੁਸਕਪੂਰ ਆਪਣੇ ਸਾਰੇ ਸਟੋਰਾਂ ਤੋਂ ਮਿਲਦਾ। ਬਹੁਤ ਵਧੀਆ ਚੀਜ਼ ਆ, ਬਹੁਤ ਵਧੀਆ ਚੀਜ਼ ਆ, ਹਰ ਇੱਕ ਨੂੰ ਰੱਖਣਾ ਵੀ ਚਾਹੀਦਾ। ਹਾਂਜੀ ਹਾਂਜੀ, ਇੱਕ ਹੋਰ ਚੀਜ਼ ਆ ਤੇ ਗੋਡਿਆਂ ਲਈ ਇਹ ਵੀ ਅਜਮਾਈ ਹੋਈ ਆ। ਤੇ ਆਪਣਾ ਐਲੋਵੇਰਾ ਜਿਹੜਾ, ਇਹਨੂੰ ਇੱਕ ਗੰਦਲ ਜਾਣੀ 8 ਇੰਚ ਨੂੰ ਪੀਸਾਂ 'ਚ ਕੱਟ ਲਵੇ। ਫਿਰ ਛੋਟੇ ਛੋਟੇ ਪੀਸਾਂ 'ਚ 8 ਉਂਗਲ ਦੇ ਲੈ ਕੇ ਨਾ ਉਹ ਗੰਦਲ, ਉਹਨੂੰ ਆਲੇ ਦੁਆਲੇ ਕੰਡੇ ਤਾਰ ਕੇ ਉਹਦੇ ਛੋਟੇ ਛੋਟੇ ਪੀਸ ਜੇ ਬਣਾ ਲਵੇ। 10-15 ਬਣ ਜਾਣ ਚਾਹੇ। ਇੱਕ ਪਾਣੀ ਦਾ ਗਲਾਸ ਲੈ ਕੇ ਉਹਦੇ ਵਿੱਚ ਉਹਨੂੰ ਪਾ ਕੇ ਰੱਖ ਦਿਓ ਰਾਤ ਨੂੰ ਜੀ। ਤੇ ਸਵੇਰ ਨੂੰ ਉਹ ਪਾਣੀ ਪੁਣ ਕੇ ਪੀ ਲਓ। ਉਸੇ ਵਿੱਚ ਹੋਰ ਪਾਣੀ ਪਾ ਦਿਓ, ਉਹ ਰਾਤ ਨੂੰ ਪੀ ਲਓ। 3 ਦਿਨਾਂ ਵਿੱਚ ਉਹਨੂੰ 3 ਦਿਨ ਪੀਂਦੇ ਰਹੋ। ਉਸ ਨੂੰ ਮੁੜ ਕੇ ਗੋਡੇ ਨਹੀਂ ਦੁਖਦੇ ਹੈਗੇ। ਠੀਕ ਹੈ ਜੀ। ਇਹਨਾਂ ਨੇ ਅਜਮਾ ਕੇ ਦੇਖ ਲਿਆ, ਜਿਹੜੇ ਕਹਿੰਦੇ ਸੀ ਅਸੀਂ ਕਾਫੀ। ਤੁਸੀਂ ਬਰਤਨ ਦਾ ਤਰੀਕਾ ਵਧੀਆ ਦੱਸਿਆ। ਠੀਕ ਆ। ਹਾਂਜੀ, ਬਸ ਉਹਨੂੰ ਪਾਣੀ ਕੌੜਾ ਹੋ ਜਾਂਦਾ, ਉਹ ਪਾਣੀ ਪੀਣਾ, ਉਹ ਧੁੱਪਣਿਆ ਹੋਇਆ ਫਿਰ ਦੁਬਾਰਾ ਕੀ ਪਾਣੀ 'ਚ ਪਾ ਦੇਣਾ। ਠੀਕ ਹੈ ਜੀ। ਹਾਂਜੀ, ਤੇ ਇੱਕ ਹੋਰ ਬਾਕੀ ਆ। ਇੱਕ ਆਪਾਂ ਨੂੰ ਕਾਫੀ ਦੇਰ ਹੋ ਗਿਆ, ਇੱਕ ਭਾਈ ਨੇ ਦੱਸਿਆ ਵੀ ਵੀ ਇਹਨਾਂ ਨੂੰ ਲੈਣ ਨਾਲ ਪਤਲਾ ਹੋ ਜਾਂਦਾ। ਉਹ 3 ਵੀਕ ਅਸਰ ਕਰਦੀਆਂ ਨੇ। ਉਹ ਭਾਈ ਨੇ ਤਾਂ ਪਤਾ ਨਹੀਂ ਕਿੰਨਾ ਪਾ ਕੇ ਪੀਤਾ ਹੋਣਾ। 3 ਸਟਿੱਕਾਂ ਪਾਉਣੇ ਆ ਨਾ। 4-5 ਬੰਦੇ ਤਾਂ ਪਤਲੇ ਹੋ ਗਏ, ਜਿਹੜੇ ਕਹਿੰਦੇ ਸੀ ਅਸੀਂ 1.5 ਘੰਟੇ ਤੱਕ ਪਹੁੰਚੇ ਪਏ ਆ। ਹਾਂਜੀ ਹਾਂਜੀ। ਤੇ ਪਰ 6 ਮਹੀਨੇ 'ਚ ਅਸਰ ਹੁੰਦਾ। 3 ਮਹੀਨੇ ਉਹ ਪਹਿਲਾਂ 3 ਵੀਕ ਉਹ 3 ਚੀਜ਼ਾਂ ਲੈਣੀਆਂ ਨੇ। ਇੱਕ ਕੁੰਦਨ ਦਾ ਸੱਕ, ਉਹ ਵੀ 1 ਇੰਚ ਚੌੜਾ ਤੇ 2.5 ਇੰਚ ਲੰਮਾ ਹੋਵੇ, 2.5-3 ਇੰਚ ਲੰਮਾ, ਐ ਨੀ ਵੀ ਨਿੱਕਾ ਜਿਹਾ। ਤੇ ਇੱਕ ਰਸੌਂਤ ਦੀ ਡਲੀ, ਉਹ ਵੀ ਅੱਧੇ ਤੋਲੇ ਦੀ ਚਾਹੀਦੀ ਆ, ਉਹ ਤੋਲਿਆਂ 'ਚ ਮਿਲਦੀ ਆ। ਤੇ ਫਿਰ ਇੱਕ ਮਲੱਠੀ, ਉਹ ਵੀ ਆਪਣੀ ਜਿੰਨੀ ਉਂਗਲ ਲੰਮੀ ਹੁੰਦੀ ਹੈ, ਇੱਕ ਸਟਿਕ। ਹਾਂਜੀ, 3 ਇਹਨਾਂ ਨੂੰ ਭਿਉਣਾ ਤੇ ਸਵੇਰ ਨੂੰ ਉਹਨੂੰ ਉਬਾਲ ਕੇ ਪੀਣਾ। ਫਿਰ ਇਹਨੇ 1 ਵੀਕ 'ਚ 1 ਪੀਣੀਆਂ ਨੇ, ਦੂਜੇ ਵੀਕ 'ਚ ਫਿਰ ਉਹਨੇ 3 ਰੱਖ ਕੇ 1 ਵੀਕ ਪੀ ਜਾਣੀਆਂ ਨੇ। ਠੀਕ ਹੈ। ਰਾਤ ਨੂੰ ਭਿਉਣੀਆਂ ਨੇ, ਸਵੇਰ ਨੂੰ ਉਬਾਲ ਕੇ ਪੀਣੀਆਂ ਨੇ। ਤੇ ਪਰ ਪੂਰਾ ਅਸਰ ਕਰਦੀਆਂ ਨੇ। ਇਹ ਨਹੀਂ, ਐ ਨਹੀਂ ਵੀ ਉਹ ਕਹਿੰਦਾ ਸੀ ਮੈਂ ਮਰਨ ਵਾਲਾ ਹੋ ਗਿਆ
ਪਰ ਨਹੀਂ ਉਹ ਬਿਲਕੁਲ ਠੀਕ ਫਿਰਦੇ ਨੇ, ਕੋਈ ਉਹਨਾਂ ਚੋਂ ਮਰਨੇ ਵਾਲਾ ਨਹੀਂ, ਪਰ ਪਤਲੇ ਬਹੁਤ ਹੋ ਗਏ। ਠੀਕ ਹੈ, ਦੇਖੋ ਲਾਗੇ ਚਾਹੀਦਾ ਨਾ ਸਾਨੂੰ ਬਣਾ ਕੇ ਦੇ ਦਾ, ਅਸੀਂ ਪੀ ਲਈਏ। ਫਿਰ ਹੁਣ ਮੈਂ ਤਾਂ ਬਣਾ ਕੇ ਦੇ ਦਾਂ, ਪਰ ਆਵਾਂ ਕਿਵੇਂ, ਅੰਤਰਜਾਮੀ ਹੈ ਨਹੀਂ ਵੀ ਤੁਸੀਂ ਦੂਰ ਆ ਨਾ। ਚਲੋ ਠੀਕ ਹੈ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਪ੍ਰੋਗਰਾਮ ਤਾਂ ਸਾਰੇ ਬਹੁਤ ਵਧੀਆ ਨੇ, ਸਾਰੀ ਰਾਤ ਸੁਣੀ ਜਾਂਦੇ ਆ, ਲਾ ਕੇ ਨੀਂਦ ਆ ਜਾਵੇ ਜਦੇ ਬਸ ਸਟਾਪ ਹੁੰਨੇ ਆ। ਹਾਂਜੀ ਹਾਂਜੀ, ਥੈਂਕ ਯੂ ਜੀ। ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ, ਬਹੁਤ ਦਿਲ ਲੱਗਦਾ, ਕਿਉਂਕਿ ਬੰਦੇ ਨੂੰ ਜਿੰਨਾ ਮਰਜ਼ੀ ਕੰਮ ਦਾ ਸਟ੍ਰੈਸ ਹੋਵੇ, ਜਦੋਂ ਆਪਾਂ ਪੰਜਾਬੀ ਰੇਡੀਓ ਸੁਣਨ ਲੱਗ ਜਾਂਦੇ ਆ ਸਾਰਾ ਸਟ੍ਰੈਸ ਲੈ ਜਾਂਦਾ, ਧਿਆਨ ਉਧਰ ਆ ਜਾਂਦਾ। ਹਾਂਜੀ 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 ਹਾਂਜੀ, ਠੀਕ ਹੈ ਜੀ। ਵਾਹਿਗੁਰੂ ਇੱਕ ਨੇ ਤੁਹਾਨੂੰ ਤਰੱਕੀ ਦੇਵੇ। ਥੈਂਕ ਯੂ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਮੈਂ ਉਹੀ ਦੱਸਣ ਲੱਗੀ, ਜਿਹੜੀ ਆਂਟੀ ਕਹਿੰਦੇ ਸੀ ਵੀ ਗਾਜਰਾਂ ਵਾਲਾ ਦੁੱਧ ਦਾ, ਉਹ ਮੈਂ ਖੁਦ ਕਰਕੇ ਦੇਖਿਆ ਜੀ। ਹਾਂਜੀ ਹਾਂਜੀ, ਇਸ ਕਰਕੇ ਮੈਂ ਫੀਡਬੈਕ ਦਿੱਤੀ। ਤੁਸੀਂ ਇੱਕ ਵਾਰੀ ਜ਼ਰੂਰ ਦੱਸੋ ਕਾਹਦੇ ਤੋਂ ਪੀਤਾ ਸੀਗਾ? ਉਹ ਮੈਂ ਹੱਥ ਸੌਂਦੇ ਸੀਗੇ, ਜਿੰਨੇ ਮਰਜ਼ੀ ਹੱਥ ਸੌਂਦੇ ਹੋਣ, ਤੇ ਮੈਂ ਤਾਂ ਉੱਠਦੀ ਵੀ ਸੀਗੀ। ਹਾਂਜੀ, ਉਹਦੇ ਬਲੱਡ ਸਰਕੂਲੇਸ਼ਨ ਦੇ ਲਈ ਪੀਤੀ ਸੀਗਾ, ਤੇ ਉਹਦੇ ਨਾਲ ਮੈਨੂੰ ਕਾਫੀ ਫਰਕ ਪਿਆ। ਤੇ ਕਿਉਂਕਿ ਜਿੰਨਾ ਮਰਜ਼ੀ ਦਰਦ ਸੌਂਦੇ ਹੋਣ, ਉਹਦੇ ਨਾਲ ਮੈਂ ਜਿੱਦਾਂ ਦੁੱਧ ਪੀ, ਆਪਣਾ ਗਾਜਰਾਂ ਕੱਦੂਕਸ ਕਰਕੇ ਇੱਕ ਗਲਾਸ ਵਿੱਚ ਨਾ ਅੱਧੀ ਗਾਜਰ, ਹਾਂਜੀ ਹਾਂਜੀ, ਤੇ ਉਬਾਲ ਕੇ, ਤੇ ਉਹਦੇ ਵਿੱਚ ਜਿੰਨਾ ਤੁਹਾਨੂੰ ਚਾਹੀਦਾ ਸ਼ੂਗਰ ਹੈ ਨਾ, ਉਨੀ ਤੁਸੀਂ ਲੈ ਸਕਦੇ ਆ। ਉਹ ਪੀਣ ਦੇ ਨਾਲ ਉਸੇ ਟਾਈਮ ਤੁਹਾਨੂੰ ਫਰਕ ਪੈਣਾ ਸ਼ੁਰੂ ਹੁੰਦਾ। ਦੂਸਰੀ ਰਾਤ ਨੂੰ ਸੌਂਦੇ ਆ ਤਾਂ ਤੁਹਾਡੇ ਹੱਥ ਨਹੀਂ ਸੌਂਦੇ। ਠੀਕ ਹੈ ਜੀ। ਹਾਂਜੀ, ਬਾਕੀ ਜਿੱਦਾਂ ਆਪਣੇ ਬੋਡੀ ਆਪਣੀ ਆ, ਠੀਕ ਆ। ਤੇ ਦੂਸਰੀ ਜਿਹੜੀ ਆਪਾਂ ਡੈਸਕ ਦੀ ਦੱਸਦੇ ਆ ਨਾ, ਉਹ ਆਪਣਾ ਜਿਹੜਾ ਟੇਬਲ ਹੁੰਦਾ ਨਾ, ਹਾਰਡ ਟੇਬਲ ਹੁੰਦਾ ਹੈ ਜਾਂ ਚੇਅਰ ਹੁੰਦੀ ਆ, ਉਹਦੇ ਉੱਤੇ ਬੈਠਣ ਦੇ ਨਾਲ ਨਾ ਪੈਰ ਚੁੱਕ ਲੈਣੇ ਆ ਥੱਲਿਓ, ਤੇ ਉਹਦੇ ਨਾਲ ਤੁਹਾਨੂੰ ਜਿੱਦਾਂ ਆਪਣੇ ਪੂਰੀ ਬੋਡੀ ਦਾ, ਹਾਂਜੀ ਸਿੱਧਾ ਬੈਠਣਾ, ਪੂਰੀ ਬੋਡੀ ਦਾ ਪ੍ਰੈਸ਼ਰ ਜਿਹੜਾ ਨਾ, ਪੂਰਾ ਭਾਰ ਉਹਦੇ ਤੇ ਆਉਣਾ ਚਾਹੀਦਾ ਟੇਬਲ ਤੇ। ਉਹਦੇ ਨਾਲ ਹਾਂਜੀ ਜਿਹੜੀ ਡੈਸਕ ਹਿੱਲਦੀ ਆ ਹਨਾ, ਉਹ ਠੀਕ ਹੋ ਜਾਂਦੀ ਆ। ਠੀਕ ਹੈ। ਤੀਸਰਾ ਜਿਹੜਾ ਸ਼ਾਟਕਾ ਪੇਨ ਆ, ਉਹ ਤਾਂ ਤੁਸੀਂ ਮੇਰੇ ਵਾਲਾ ਦੱਸ ਹੀ ਦਿੱਤਾ, ਜਿਹੜਾ ਘਰ ਤੇ ਨਾ ਪੈਰ ਘੜੀਸ ਕੇ ਤੁਰਨਾ। ਤੇ ਦੂਸਰਾ ਇੱਕ ਹੋਰ ਇਹਦੇ ਨਾਲ ਕਰ ਸਕਦੇ, ਜਿਹੜਾ ਘਿਓ ਹੁੰਦਾ ਨਾ, ਦੇਸੀ ਘਿਓ, ਉਹਦੀ ਥੱਲੇ ਜਿੱਦਾਂ ਗਿੱਟਿਆਂ ਤੋਂ ਉੱਪਰ ਨੂੰ, ਲੱਕ ਦੇ ਉੱਪਰ ਨੂੰ ਮਾਲਿਸ਼ ਕਰਨੀ ਆ। ਠੀਕ ਹੈ, ਉੱਪਰ ਨੂੰ ਮਾਲਿਸ਼ ਕਰਨੀ ਆ। ਹਾਂਜੀ, ਫਿਰ ਲੱਕ ਦੇ ਕੋਲ ਵੀ ਕਰਨੀ ਆ, ਜਿੱਥੋਂ ਆਪਣੇ ਅਣਕੇ ਸ਼ੁਰੂ ਹੁੰਦੇ ਆ। ਠੀਕ ਹੈ ਜੀ, ਉੱਥੇ ਉੱਪਰ ਨੂੰ ਬੋਡੀ ਨੂੰ ਉੱਪਰ ਨੂੰ ਜਾਣੀ ਕਿ ਮਾਲਿਸ਼ ਕਰਨੀ ਆ, ਥੱਲੇ ਨਹੀਂ, ਹਨਾ। ਠੀਕ ਹੈ। ਤੇ ਇੱਕ ਜਿਹੜੇ ਕਹਿੰਦੇ ਸੀਗੇ ਗੂਠੇ ਤੇ ਦਰਦ ਹੁੰਦੀ ਹੈ ਨਾ, ਹਾਂਜੀ ਹਾਂਜੀ, ਉਹਨੂੰ ਜਿੱਦਾਂ ਉਹ ਵੀ ਦੇਸੀ ਘੀ ਦੇ ਨਾਲ ਮਾਲਿਸ਼ ਕਰਕੇ ਉਸ ਤੋਂ ਬਾਅਦ ਗਰਮ ਪੱਟੀ ਬੰਨ ਲੈਣਾ। ਠੀਕ ਹੈ। ਹਾਂਜੀ, ਉਹਦੇ ਨਾਲ ਵੀ ਠੀਕ ਹੋ ਜਾਂਦਾ ਆ। ਠੀਕ ਹੈ ਜੀ। ਤੇ ਇੱਕ ਮੈਂ ਪੁੱਛਣਾ ਸੀਗਾ, ਜਿੱਦਾਂ ਬੇਟੀ ਆ 8 ਸਾਲ ਦੀ ਆ, ਉਹਦੀ ਜਿੱਦਾਂ ਪਲਸ ਬਹੁਤ ਵੱਧਦੀ ਆ, ਜਿੱਦਾਂ 100 ਤੋਂ ਉੱਪਰ ਹੀ ਹੁੰਦੀ ਆ, ਪਰ ਉਹ ਕਾਹਦੇ ਨਾਲ ਹਟਾ ਸਕਦੇ ਆ, ਘੱਟ ਕਰ ਸਕਦੇ ਆ, ਕਿਉਂਕਿ ਉਹ ਹੈਗੀ ਛੋਟੀ ਆ, ਤੇ ਉਹਦੀ ਪਲਸ ਹਮੇਸ਼ਾ ਹੀ ਵਧੀ ਹੁੰਦੀ ਆ, 100 ਤੋਂ ਉੱਪਰ ਹੀ ਹੁੰਦੀ ਆ, 100 ਤੋਂ ਉੱਪਰ ਹੀ ਹੁੰਦੀ ਆ, ਤੇ ਉਹ ਦੱਸਿਓ। ਤੇ ਦੂਸਰਾ ਇੱਕ ਅੰਕਲ ਜੀ, ਉਹਨਾਂ ਨੂੰ ਪੁੱਛਣਾ, ਆਪਣੇ ਸੇਠੀ ਅੰਕਲ ਜੀ ਹੁਣੇ ਦੱਸ ਕੇ ਗਏ ਆ, ਕਹਿੰਦੇ ਜਿਹੜੇ ਦੂਸਰੇ ਮੇਥੀ ਦਾਣੇ ਆ, ਕਿ ਮੇਥੀ, ਇੱਕ ਤਾਂ ਮੇਥੇ, ਇੱਕ ਮੇਥੀ ਆ, ਉਹ ਦੋਨਾਂ ਵਿੱਚੋਂ ਕਿਹੜੀ ਖਾਣੀ ਆ? ਜਿਹੜੀ ਬਰੀਕ ਉਹ ਮੇਥੀ ਹੁੰਦੀ ਹੈ, ਤਾਂ ਜਾਂ ਮੇਥੇ ਹੁੰਦੇ ਆ ਮੋਟੇ? ਉਹਨਾਂ ਦੋਨਾਂ ਚੋਂ ਕਿਹੜੀ ਬੈਸਟ? ਤਾਂ ਮੇਥੀ ਕਹਿੰਦੇ ਹੁੰਦੇ ਆ, ਪਰ ਜਿਹਨੂੰ ਮੇਥੀ ਨਹੀਂ ਮਿਲਦੀ ਉਹ ਮੇਥੇ ਵਰਤ ਲੈਂਦਾ ਹੈ। ਹਾਂਜੀ, ਮੈਂ ਕਿਹਾ ਜਿੱਦਾਂ ਦੋ ਹੁੰਦੇ, ਇੱਕ ਮੇਥੀ ਹੁੰਦੀ ਹੈ, ਮੇਥੀ ਬਰੀਕ ਹੁੰਦੀ ਹੈ, ਇੱਕ ਮੇਥੇ ਹੁੰਦੇ ਆ, ਉਹ ਦੋਨਾਂ ਚੋਂ ਮੇਸ਼ਰ ਕਰਕੇ ਦੱਸ ਦੇਣ ਵੀ ਕਿਹੜੀ ਖਾਣੀ ਚਾਹੀਦੀ ਆ। ਤੇ ਬਾਕੀ ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ, ਥੈਂਕ ਯੂ। ਤਨਮਨ ਜੀ, ਤਨਮਨਸ, ਮੇਰੇ ਕੋਲ ਤਨਮਨ ਹੀ ਨਾਂ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ, ਮੈਂ ਐਕਚੁਅਲੀ ਮੇਰਾ ਬੇਟਾ ਹੈ ਤਨਮਨ, ਉਹ ਪਹਿਲਾਂ ਗੱਲ ਕਰਨੀ ਚਾਹੁੰਦੀ ਸੀ, ਪਰ ਉਹ ਸ਼ਾਈ ਕਰ ਰਿਹਾ ਵਾ। ਹਾਂਜੀ, ਉਹਦੇ ਦੇਖੋ ਉਂਗਲਾਂ ਤੇ ਖਾਰਸ਼ ਬਹੁਤ ਹੁੰਦੀ ਆ, ਹੱਥਾਂ ਦੀਆਂ ਉਂਗਲਾਂ ਤੇ। ਹਾਂਜੀ, ਤੇ ਜਿਵੇਂ ਬਤਰੀਆਂ ਪੰਜਾਬ ਨਿੱਕੀ ਨਿੱਕੀਆਂ ਫੈਂਸੀਆਂ ਨੇ, ਤੇ ਜਿਹੜੀ ਕਾਫੀ ਸਕਿਨ ਰਫ ਜੀ ਆ, ਖਾਰੇ ਬਹੁਤ ਕਰਦਾ। ਮੈਂ ਮੁਸ਼ਕਪੂਰ ਤੇ ਆਪਣੇ ਕੋਕੋਨਟ ਆਇਲ ਤਾਂ ਲਾਉਣੀ ਆ, ਪਰ ਸਟਿਲ ਠੀਕ ਨਹੀਂ ਹੋ ਰਿਹਾ। ਉਹਨੂੰ ਮਾੜੇ ਦੱਸਣ ਵੀ ਇਹ ਸੇਮ ਇਹੀ ਕਰੀ ਜਾਈਏ ਜਾਂ ਹੋਰ ਕੋਈ ਇਹਦਾ ਇਲਾਜ ਹੈਗਾ ਏ? ਠੀਕ ਆ। ਤੇ ਇੱਕ ਮੇਰੀ ਹੋਰ ਪ੍ਰੋਬਲਮ ਆ, ਪਲੀਜ਼ ਮੈਨੂੰ ਉਹਦਾ ਵੀ ਸੋਲੂਸ਼ਨ ਦੱਸ ਦਿਓ। ਮੇਰੇ ਜਿਹੜੇ ਹਸਬੈਂਡ ਨੇ ਨਾ, ਉਹ ਉਹਨਾਂ ਦਾ ਮੂੰਹ ਕਿੰਨੀ ਜਿਹੜਾ ਥੁੱਕ ਨਹੀਂ ਬਣਦਾ। ਥੁੱਕ ਬਣਦਾ ਨਹੀਂਗਾ? ਠੀਕ, ਬਣਦਾ ਨਹੀਂ। ਸਵੇਰੇ ਬਹੁਤ ਡਰਾਈਨੈਸ ਹੁੰਦੀ ਆ ਉਹਨਾਂ ਦੀ, ਜਿਵੇਂ ਤੁਸੀਂ ਇਮੈਜਿਨ ਕਰੋ ਵੀ ਬਿਲਕੁਲ ਰਫ, ਆਪਾਂ ਕਹਿ ਲਈ ਜਿਵੇਂ ਆਪਣਾ ਹੁੰਦਾ ਨਾ ਵੀ ਸੁੱਕੀ ਬਿਲਕੁਲ ਹੀ। ਹਾਂਜੀ ਹਾਂਜੀ। ਫਿਰ ਉਹਨੂੰ ਪਾਣੀ ਪੀਣਾ ਪੈਂਦਾ ਜਦੋਂ ਉਹਨੇ ਗੱਲ ਕਰਨੀ ਆ। ਤੇ ਵੀ ਇਹਦਾ ਪਲੀਜ਼, ਜੇ ਕਿਸੇ ਨੂੰ ਪਤਾ ਹੋਵੇ ਤਾਂ ਇਹਦਾ ਪਲੀਜ਼ ਜ਼ਰੂਰ ਦੱਸਿਓ। ਠੀਕ ਆ ਜੀ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਹੁਣ ਤੇ ਮੇਰੇ ਖਿਆਲ ਦੇ ਵਿੱਚ ਟਾਈਮ ਘੱਟ ਹੈਗਾ, ਹੋ ਸਕਦਾ ਆ ਕਿ ਜਗਵੀਰ ਸਿੰਘ ਹੋਰੀ ਕੁਛ ਨਾ ਕੁਛ ਦੱਸ ਦੇਣ, ਉਹ ਵੀ ਤੁਸੀਂ ਜ਼ਰੂਰ ਸੁਣਿਓ ਵੀਰਵਾਰ ਨੂੰ
ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ। ਮੈਂ ਤੁਹਾਨੂੰ ਇੱਕ ਸਿਆਟਿਕਾ ਬਾਰੇ ਦੱਸਦੇ ਸੀ ਵੀ ਕਿਹੜੀ ਉਂਗਲੀ ਦੇ ਵਿੱਚ ਨਾ ਪੈਰ ਦੀ ਵਿਚਕਾਰਲੀ ਉਂਗਲੀ ਵਿੱਚ ਛੱਲਾ ਪਾਉਣਾ, ਜਿਹੜੀ ਤਾਂਬੇ ਦੀ ਤਾਰ ਦਾ, ਜਿਹੜੇ ਛਟਕਾ ਪੇਨ ਵਾਲੇ ਆ ਉਹਨਾਂ ਨੇ ਉਸੇ ਪੈਰ ਦੀ ਉਂਗਲੀ ਚ ਪਾਉਣਾ। ਪੈਰ ਦੀ ਜਿਹੜੀ ਵਿਚਕਾਰਲੀ ਉਂਗਲੀ ਆ ਗਬਲੀ, ਉਸੇ ਪੈਰ ਚ ਨਾ ਜਿੱਧਰ ਦਰਦ ਹੁੰਦਾ, ਉਸੇ ਪੈਰ ਦੀ ਜਿੱਧਰ ਦਰਦ ਹੁੰਦੀ ਆ ਉਸੇ ਪੈਰ ਦੀ। ਉਹ ਫਿਰ ਜਦੋਂ ਨਾੜ ਦਰਦ ਦੇ ਨਾਲ ਫੁੱਲਦੀ ਆ ਨਾ ਤੇ ਉਹਦੇ ਨਾਲ ਫਿਰ ਗਾਂ ਨਹੀਂ ਫੁੱਲਦੀ, ਦੱਬੀ ਜਾਂਦੀ ਆ ਤੇ ਉਹ ਨਾੜ ਨੂੰ ਸਿਰਫ ਉਹ ਘੁੱਟਦਾ ਆ, ਘੁੱਟ ਕੇ ਬੰਨਣੀ ਆ। ਠੀਕ ਆ। ਹਾਂਜੀ, ਜਰਾ ਘੁੱਟ ਕੇ ਥੋੜਾ ਜਿਹਾ, ਬਾਹਲਾ ਨਹੀਂ ਜਿੱਦਾਂ ਉਂਗਲੀ ਚੀਕ ਨੇ, ਥੋੜਾ ਜਿੰਨਾ ਕੁ ਐਨ ਪੂਰਾ ਹੋਵੇ। ਫਿਰ ਜਦੋਂ ਨਾੜ ਫੁੱਲਦੀ ਆ ਤੇ ਉਹ ਫਿਰ ਫੁੱਲਦੀ ਨਹੀਂ ਉਹਦੇ ਨਾਲ ਆਰਾਮ ਰਹਿੰਦਾ ਆ। ਠੀਕ ਆ। ਹਾਂਜੀ, ਮੇਰੇ ਸੀਗਾ, ਮੈਂ ਉਹ ਛੱਲਾ ਪਾਇਆ ਸੀ। ਉਹ ਫਿਰ ਪਤਾ ਨਹੀਂ ਜਦੋਂ ਮੇਰੀ ਸਰਜਰੀ ਹੋਈ, ਪਤਾ ਨਹੀਂ ਆਪਣੇ ਆਪ ਹੀ ਕਿਤੇ ਡਿੱਗ ਪਿਆ ਤੇ ਜਿੰਨਾ ਚਿਰ ਮੈਂ ਪਾਈ ਰੱਖਿਆ ਤੇ ਉਦੋਂ ਉਹਨਾਂ ਚਿਰ ਨਹੀਂ ਮੇਰੇ ਦਰਦ ਹੋਈ। ਠੀਕ ਹੈ ਜੀ। ਤੇ ਦੂਸਰਾ ਇੱਕ ਹੈਗਾ ਛਿੰਗਲ ਵਾਲਿਆਂ ਦੇ ਜਿਨ੍ਹਾਂ ਦੇ ਜਨੇਊ ਨਿਕਲਿਆ ਸੀ, ਉਹ ਕਹਿੰਦੇ ਸੀ ਵੀ ਖਾਰਸ਼ ਆਉਂਦੀ ਆ ਨਾ ਉੱਪਰ ਬਹੁਤ ਦੇਰ ਬਾਅਦ, ਉਹ ਨਿੰਮ ਦਾ ਤੇਲ ਜਿਹੜਾ ਆ ਉਹ ਰੂੰ ਦੇ ਨਾਲ ਉੱਤੇ ਲਾਉਣ। ਜੇ ਨਹੀਂ ਨਿੰਮ ਦਾ ਤੇਲ ਮਿਲਦਾ ਤਾਂ ਸਰੋਂ ਦੇ ਤੇਲ ਦੇ ਵਿੱਚ ਨਿੰਮ ਦੇ ਪੱਤੇ ਲੂਹ ਕੇ ਠੰਡਾ ਕਰਕੇ ਤੇ ਉਹ ਏਦਾਂ ਲਾ ਲਿਆ ਕਰਨ, ਉਹਨਾਂ ਵੀ ਆਰਾਮ ਆ ਜਾਂਦਾ ਆ। ਹਾਂਜੀ, ਮਿਲ ਤਾਂ ਜਾਣਾ ਆ। ਹਾਂਜੀ। ਤੇ ਦੂਸਰਾ ਮੈਂ ਆਪਣੇ ਬਾਰੇ ਪੁੱਛਣਾ ਭੈਣ ਜੀ, 1 ਵੀਕ ਹੋ ਗਈ ਮੇਰੇ ਖੱਬੇ ਹੱਥ ਦੀਆਂ ਉਂਗਲਾਂ ਦੇ ਵਿੱਚ ਦਰਦ ਪੈਂਦੀ ਆ, ਔਨ ਆਫ ਆ, ਕਦੀ ਹੋਣ ਲੱਗ ਜਾਂਦੀ, ਬਹੁਤ ਜ਼ਿਆਦਾ ਹੋ ਜਾਂਦੀ, ਕਦੀ ਹਟ ਜਾਂਦੀ ਆ। ਦਿਨ ਚ 1-2 ਵਾਰੀ ਜ਼ਰੂਰ ਹੁੰਦੀ ਆ, 1 ਵੀਕ ਤੋਂ ਇਸੇ ਤਰ੍ਹਾਂ ਹੀ ਆ। ਠੀਕ ਆ। ਹਾਂਜੀ, ਠੀਕ ਹੈ। ਥੈਂਕ ਯੂ ਸੁਰਿੰਦਰ ਜੀ ਪੁੱਛਦੇ ਆ ਆਪਾਂ ਅਗਲੇ ਕਾਲਰ। ਸੁਰਿੰਦਰ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਬੈਕ ਪ੍ਰੋਬਲਮ ਤੋਂ ਦੱਸਣਾ ਵਾ। ਹਾਂਜੀ। ਮੇਰੇ ਹਸਬੈਂਡ ਦੀ 12 ਸਾਲ ਪਹਿਲਾਂ ਬਹੁਤ ਬੈਕ ਪੇਨ ਹੁੰਦੀ ਸੀ ਇੰਡੀਆ ਦੇ ਵਿੱਚ, ਜਿਵੇਂ ਕਿ ਇੱਕ ਵੀਕ ਉੱਠ ਵੀ ਨਹੀਂ ਸੀ ਹੁੰਦਾ। ਫਿਰ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਗਵਾਸੀ ਰੋਟੀ, ਜਿਹਨੂੰ ਆਪਾਂ ਕਹਿੰਦੇ ਆ 1.5 ਕਪਾ ਆਟੇ ਦੀ ਬਣਾ ਕੇ ਇੱਕ ਪਾਸਾ ਹੀ ਉਹਦਾ ਸੇਕਣਾ, ਫਿਰ ਉਹਦੇ ਤੇ ਸਰੋਂ ਦਾ ਤੇਲ, ਹਲਦੀ ਤੇ ਨੂਣ ਲਗਾ ਕੇ ਜਦੋਂ ਕੋਸੀ ਹੋ ਜੇ, ਤੁਹਾਡੀ ਸਕਿਨ ਨੂੰ ਟੱਚ ਕਰਨ ਲਈ ਹੋ ਜੇ, ਤਾਂ 1 ਘੰਟਾ ਬੰਨਣੀ ਆ 3 ਡੰਗ, ਜਿਵੇਂ ਰਾਤ ਨੂੰ, ਸਵੇਰੇ ਤੇ ਦੂਏ ਦਿਨ ਸ਼ਾਮ ਨੂੰ। ਫਿਰ ਉਹਦੇ ਨਾਲ ਪੂਰੀ ਬੈਕ ਦਰਦ ਚਲੀ ਜਾਂਦੀ ਆ। ਤੁਸੀਂ ਦੱਸਿਆ ਵੀ ਇੱਕ ਪਾਕ ਆਟੇ ਦੀ ਮੋਟੀ ਰੋਟੀ ਬਣਾਉਣੀ ਆ ਇੱਕ ਪਾਸੇ ਦੀ। ਹਾਂਜੀ, ਇੱਕ ਪਾਸਾ ਹੀ ਸੇਕਣਾ ਉਹਦਾ, ਦੂਜੇ ਪਾਸੇ ਤੁਸੀਂ ਦੱਸਿਆ ਤੇਲ ਲਾਉਣਾ, ਹੋਰ ਕੀ ਸੀਗਾ? ਹਲਦੀ ਤੇ ਲੂਣ। ਠੀਕ ਆ, ਉਹ ਬੰਨਣੀ ਆ। ਹਾਂਜੀ, ਉਹ ਗੋਡਿਆਂ ਤੇ ਵੀ ਬੰਨ ਸਕਦੇ ਆ, ਜਿਨ੍ਹਾਂ ਦੇ ਮੋਢਿਆਂ 'ਚ ਪੇਨ ਆ ਜਾਂ ਬੈਕ ਪ੍ਰੋਬਲਮ, ਜਿੱਥੇ ਵੀ ਤੁਹਾਡੇ ਦਰਦ ਆ ਉੱਥੇ ਤੁਸੀਂ ਗਵਾਸੀ ਰੋਟੀ ਬੰਨ ਲਓ। ਤੇ ਉਹਨਾਂ ਦੇ ਬਹੁਤ ਛੇਤੀ ਆਰਾਮ ਆਇਆ ਸੀਗਾ 2-3 ਵਾਰੀ ਬੰਨਣ ਦੇ ਨਾਲ ਹੀ। ਠੀਕ ਹੈ ਜੀ। ਹਾਂਜੀ, ਇੱਕ ਮੈਂ ਤੁਹਾਨੂੰ ਫੀਡਬੈਕ ਦੇਣੀ ਆ, ਜਿਹੜੇ ਪਰਸੋਂ ਪਿਛਲੇ ਵੀਕ ਕੋਮਲਪ੍ਰੀਤ ਦੱਸਦੇ ਸੀਗੇ ਲੀਵਰ ਕਲੀਨ ਵੀ ਮੂੰਹ 'ਚ ਥੁੱਕ ਹੁੰਦਾ, ਜਿਹੜਾ ਤੁਸੀਂ ਸਵੇਰੇ ਪਾਣੀ ਪੀ ਕੇ ਉਹਨੂੰ ਲੰਘਾਓ, ਉਹਦੇ ਨਾਲ ਮੇਰਾ ਗਲਾ ਖਰਾਬ ਸੀਗਾ। ਮੈਂ 2-3 ਦਿਨ ਕੀਤਾ ਤੇ ਮੇਰਾ ਗਲਾ ਬਿਲਕੁਲ ਠੀਕ ਹੋ ਗਿਆ। ਹਾਂਜੀ, ਉਹ ਤਾਂ ਬਹੁਤ ਚੰਗੀ ਚੀਜ਼ ਆ। ਥੈਂਕ ਯੂ। ਥੈਂਕ ਯੂ ਫੀਡਬੈਕ ਦਿੱਤੀ ਤੁਸੀਂ। ਥੈਂਕ ਯੂ ਜੀ, ਥੈਂਕ ਯੂ। ਸਾਡੇ ਲਾਸਟ ਕਾਲਰ ਬਲਜੀਤ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਤੁਹਾਡਾ ਇੱਕ ਰਿਕੁਐਸਟ ਕਰਨਾ ਸੀ। ਕਾਲਰਾਂ ਨੂੰ ਕਈ ਵਾਰਾਂ ਤਾਂ ਨਾ ਬਹੁਤ ਹੀ ਜ਼ਿਆਦਾ ਲੰਬੀ ਕਾਲ ਲੈ ਜਾਂਦੇ ਆ, ਜਦੋਂ ਉਹ ਕਾਲੀ 4-5 ਨੁਕਸੇ ਦੱਸ ਜਾਂਦੇ ਆ, ਉਹ ਕਿਸੇ ਦੇ ਪੱਲੇ ਤਾਂ ਕੁਛ ਪੈਂਦਾ ਨਹੀਂ ਹੈਗਾ। ਥੋੜਾ ਜਿਹਾ ਨਾ ਉਹਾਂ ਵੀ ਥੋੜਾ ਜਿਹਾ ਟਾਈਮ ਘੱਟ ਲੈ ਕੇ, ਥੋੜਾ ਟਾਈਮ ਲੈ ਕੇ ਨਾ ਫਿਰ ਤੁਸੀਂ ਥੋੜਾ ਦੱਸ ਦਿਓ। ਠੀਕ ਆ, ਤਾਂ ਫਿਰ ਵਧੀਆ ਰਹਿੰਦਾ ਹੈਗਾ। ਨਹੀਂ ਫਿਰ ਬਹੁਤ ਹੀ ਟਾਈਮ ਜ਼ਿਆਦਾ ਹੋ ਜਾਂਦਾ। ਹੁਣ ਤੁਹਾਡਾ ਕਿੰਨਾ ਟਾਈਮ ਹੋ ਗਿਆ? ਠੀਕ ਆ। ਤੇ ਮੈਂ ਭੈਣ ਜੀ ਪੁੱਛਣਾ ਸੀਗਾ, ਮੈਨੂੰ ਇੰਨਾ ਤਾਂ ਪਤਾ ਲੱਗ ਗਿਆ ਸੀ ਵਾਲਾਂ ਤੋਂ ਵੀ, ਉਹ ਕਹਿੰਦੇ ਸੀ ਨਾ ਕਲਮਜੀ ਦਾ ਤੇਲ, ਰਾਈਟ? ਹਾਂਜੀ, ਕਲਮਜੀ ਦਾ ਤੇਲ ਤਾਂ ਇੱਥੇ ਮਿਲ ਜਾਂਦਾ, ਉਹਨੂੰ ਬਲੈਕ ਸੀਡ ਆਇਲ ਕਹਿੰਦੇ ਹੈਗੇ ਆ। ਹਾਂਜੀ। ਤੇ ਉਹ ਮੈਂ ਉਹ ਨਹੀਂ ਮੈਥੋਂ ਸਵਾਰ ਕੇ ਸੁਣਿਆ ਗਿਆ ਵੀ ਉਹ ਕੋਕੋਨਟ ਮਿਲਕ ਕਹਿੰਦੇ ਸੀ ਵਿੱਚ ਪਾਉਣਾ। ਹਾਂਜੀ, ਕੋਕੋਨਟ ਮਿਲਕ। ਅੱਛਾ, ਕਲਮਜੀ ਦੇ ਤੇਲ ਦੇ ਵਿੱਚ ਕੋਕੋਨਟ ਮਿਲਕ ਪਾ ਕੇ ਤੇ ਉਹ ਮਾਲਿਸ਼ ਕਰ ਲੈਣੀ ਹੈਗੀ। ਹਾਂਜੀ, ਹਾਂਜੀ, ਤੁਹਾਡੀ ਜਿਹੜੀ ਲਾਈਨ ਆ ਕੱਟੀ ਗਈ ਆ ਜੀ, ਸੌਰੀ। ਤੇ ਦੁਬਾਰਾ ਫਿਰ ਤੁਸੀਂ ਅਗਲੇ ਹਫ਼ਤੇ ਜਿਹੜਾ ਆ ਉਹ ਵੀ ਕਾਲ ਕਰ ਸਕਦੇ ਹੋ। ਤੇ ਇਸੇ ਦੇ ਨਾਲ ਦੱਸੀਏ ਕਿ ਵੀਰਵਾਰ ਨੂੰ ਵੀ ਜਗਵੀਰ ਸਿੰਘ ਹੋਣੀ ਆ ਜਿਹੜੇ ਉਹ ਦੱਸਦੇ ਆ ਇਲਾਜ, ਤੁਸੀਂ ਉਹ ਵੀ ਸੁਣ ਸਕਦੇ ਆ। ਇਸੇ ਦੇ ਨਾਲ ਸਾਡੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।